ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ ਅੱਜ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਜੁੜੇ ਹੋਏ ਹੈਗੇ ਆ। AM FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ ਰਾਹੀਂ, ਫੇਸਬੁੱਕ 'ਤੇ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 8 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ ਜੀ। ਅਤੇ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਟਰੱਕਿੰਗ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਬਾਤਾਂ ਉਹ ਕਰਦੇ ਹੁੰਦੇ ਹਾਂ। ਉਸ ਤੋਂ ਪਹਿਲਾਂ ਆਪਾਂ ਜਿਹੜੀਆਂ ਕੁਛ ਅਹਿਮ ਖਬਰਾਂ ਆ ਉਹ ਆਪਾਂ ਸ਼ੇਅਰ ਕਰਾਂਗੇ ਅਤੇ ਨਾਲ ਆਪਣੇ ਨਾਲ ਪ੍ਰੋਗਰਾਮ 'ਚ ਜੁੜੇ ਹੋਏ ਨੇ ਰਮਨ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਚ ਦਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਵਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਅਤੇ GoNAPTA.org ਵਾਲੇ ਪੰਜਾਬੀਆਂ ਦੀ ਆਪਣੀ ਜਿਹੜੀ ਟਰੱਕਿੰਗ ਐਸੋਸੀਏਸ਼ਨ। ਹੋਰ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ GoNAPTA.org ਦੇ ਉੱਤੇ। ਅਤੇ ਅੱਜ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਇਸ ਤੋਂ ਪਹਿਲਾਂ ਜਿਹੜਾ ਆਪਾਂ ਟਰੱਕਿੰਗ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰੀਏ, ਅਹਿਮ ਗੱਲਾਂ ਜਿਹੜੀਆਂ ਉਸ ਦੇ ਵਿੱਚ ਆਪਾਂ ਕਰਨੀਆਂ ਅਤੇ ਸਰੋਤਿਆਂ ਨੂੰ ਆਪਾਂ ਪਹਿਲਾਂ ਹੀ ਦੱਸ ਦਿੰਦੇ ਹਾਂ। ਜੇ ਤੁਹਾਡੇ ਕੋਈ ਸਵਾਲ ਹੈਗੇ ਆ, ਜੇ ਤੁਹਾਡੇ ਕੋਈ ਵਿਚਾਰ ਆ, ਤੁਸੀਂ ਜਿਹੜੇ ਆ ਕਾਲ ਕਰ ਸਕਦੇ ਹੋ। ਜਦੋਂ ਮਰਜ਼ੀ ਤੁਸੀਂ ਕਾਲ ਕਰ ਲਿਓ 408-272-5200 ਦੇ ਉੱਤੇ 408272252000। ਫਿਰ ਬਾਅਦ ਦੇ ਵਿੱਚ ਕਾਫੀ ਲੇਟ ਕਾਲਾਂ ਕਰਦੇ ਆ, ਫਿਰ ਸਮਾਂ ਜਿਹੜਾ ਉਹ ਸਮਾਪਤ ਹੋਣ ਵਾਲਾ ਹੁੰਦਾ ਆ। ਜੇ ਕੋਈ ਤੁਹਾਡੇ ਸਵਾਲ ਹੈਗੇ ਆ ਉਸ ਨੂੰ ਪਹਿਲਾਂ ਹੀ ਜਿਹੜਾ ਆ ਉਹ ਤੁਸੀਂ ਪੁੱਛ ਸਕਦੇ ਹੋ ਕਾਲ ਕਰਕੇ 408-272-5200 ਦੇ ਉੱਤੇ ਜੀ। ਅਤੇ ਜੀ ਹਰਜੋਤ ਸਿੰਘ ਜੀ, ਸਭ ਤੋਂ ਪਹਿਲੀ ਜੇ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ, ਕੱਲ੍ਹ ਆਈਸ ਵਾਲਿਆਂ ਨੇ ਬਹੁਤ ਵੱਡਾ ਜਿਹੜਾ ਆ ਛਾਪਾ ਮਾਰਿਆ। 600 ਤੋਂ ਵੱਧ ਲੋਕ ਜਿਹੜੇ ਆ ਮਿਸੀਸਿਪੀ ਦੇ ਵਿੱਚ ਜਿਹੜੀਆਂ ਵੱਖ-ਵੱਖ ਜਿਹੜੀ ਫੂਡ ਫੈਕਟਰੀਆਂ ਜਿਹੜੀਆਂ ਸੀਗੀਆਂ, ਕੋਈ ਹੋਰ ਕੰਮ ਜਿਹੜੇ ਚੱਲ ਰਹੇ ਸੀ, ਉੱਥੋਂ ਉਹਨਾਂ ਨੇ ਗ੍ਰਿਫਤਾਰ ਡਿਟੇਨ ਕਰਕੇ ਜਿਹੜੇ ਉੱਥੋਂ ਲੈ ਗਏ ਆ। ਸੋ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਛਾਪਿਆਂ ਦੇ ਵਿੱਚੋਂ ਜਿਹੜਾ ਇਸ ਨੂੰ ਗਿਣਿਆ ਜਾ ਰਿਹਾ ਹੈਗਾ ਜੀ। ਬਿਲਕੁਲ, ਕੱਲ੍ਹ ਮਿਸੀਸਿਪੀ ਦੇ ਵਿੱਚ ਮੌਰਟਨ ਟਾਊਨ ਜਿਹੜਾ ਹੈਗਾ, ਪਹਿਲਾ ਦਿਨ ਸੀ ਸਕੂਲ ਦਾ ਬੱਚਿਆਂ ਦਾ, ਅਤੇ ਉਸੇ ਦਿਨ ਜਿਹੜੇ ਆ ਉੱਥੇ ਦੀ ਇੱਕ ਬਹੁਤ ਵੱਡੀ ਜਿਹੜੀ ਫੈਕਟਰੀ ਸੀਗੀ ਉਹਦੇ ਵਿੱਚ ਆਈਸ ਵਾਲਿਆਂ ਨੇ ਛਾਪਾ ਮਾਰ ਕੇ 680 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਵਰਕਰ ਆ ਉਹਨਾਂ ਨੂੰ ਅਰੈਸਟ ਕਰ ਲਿਆ। ਅਤੇ ਬਹੁਤ ਸਾਰੇ ਜਿਹੜੇ ਵਰਕਰਸ ਆ ਕਾਫੀ ਸਾਲਾਂ ਤੋਂ ਉੱਥੇ ਜਿਹੜੇ ਕੰਮ ਕਰ ਰਹੇ ਸੀ। ਕਈਆਂ ਦੇ ਤਾਂ ਕਹਿੰਦੇ ਬੱਚੇ ਵੀ 19 ਸਾਲਾਂ ਦੇ ਜਿਹੜੇ ਹੋਏ ਹੋ ਹੈਗੇ ਆ, ਜਿਹੜੇ ਉੱਥੇ ਦੇ ਬੋਰਨ ਹੈਗੇ ਆ। ਸੋ ਇਹ ਅਮਰੀਕਾ ਦੇ ਹਿਸਟਰੀ 'ਚ ਐਕਚੁਅਲੀ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਹਾਂ ਵੀ ਇੱਕ ਜਿਹੜੀ ਕੰਪਨੀ ਦੇ ਵਿੱਚ ਆਈਸ ਵਾਲਿਆਂ ਨੇ ਛਾਪਾ ਮਾਰਿਆ ਅਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਅਰੈਸਟ ਕੀਤੇ ਹੈਗੇ। ਬਿਲਕੁਲ ਜੀ, ਇਸ ਦਾ ਜਿਹੜਾ ਕਾਫੀ ਜ਼ਿਆਦਾ ਅਸਰ ਆ ਉਹ ਹਰਜੋਤ ਸਿੰਘ ਜੀ ਦੇਖਣ ਨੂੰ ਜਿਹੜਾ ਮਿਲਿਆ। ਬਹੁਤ ਸਾਰੇ ਬੱਚੇ ਜਿੱਦਾਂ ਤੁਸੀਂ ਦੱਸਿਆ ਵੀ ਫਸਟ ਡੇ ਆਫ ਸਕੂਲ ਸੀਗਾ, ਉਹ ਆਪਣੇ ਮਾਪਿਆਂ ਦਾ ਜਿਹੜਾ ਇੰਤਜ਼ਾਰ ਹੀ ਕਰਦੇ ਰਹਿ ਗਏ। ਉਹਨਾਂ ਬੱਚਿਆਂ ਨੂੰ, ਕਈਆਂ ਨੂੰ ਜਿਹੜਾ ਉੱਥੋਂ ਦੇ ਸਕੂਲ ਦੇ ਜਿੰਮ ਦੇ ਵਿੱਚ ਜਿਹੜਾ ਉੱਥੇ ਸੌਣਾ ਪਿਆ। ਇੱਦਾਂ ਦੇ ਜਿਹੜੇ ਉੱਥੇ ਉਹ ਹਾਲਾਤ ਬਣੇ, ਜਿਹੜੇ ਸਟ੍ਰੇਂਜਰ ਸੀਗੇ ਉਹਨਾਂ ਨੇ ਉਹਨਾਂ ਦੇ ਲਈ ਜਿਹੜਾ ਖਾਣ ਪੀਣ ਆ ਜਿਹੜਾ ਉਹ ਕਿਤੇ ਕਿਤੇ ਜਿਹੜਾ ਉਹਨਾਂ ਨੇ ਮੁਹੱਈਆ ਕਰਵਾਇਆ। ਅਦਰਵਾਈਜ਼ ਕਾਫੀ ਜ਼ਿਆਦਾ ਜਿਹੜੀ ਉੱਥੇ ਵੱਡੀ ਪ੍ਰੋਬਲਮ ਆ ਉੱਥੇ ਉਹ ਹੋਈ ਆ। ਸੋ ਇਸ ਦੇ ਵਿੱਚ ਜਿਹੜੇ ਇਹ ਕਹਿੰਦੇ ਆ ਵੀ ਇਹ ਪੋਲਟਰੀ ਫੀਡ ਦਾ ਜਿਹੜਾ ਉੱਥੇ ਤਿਆਰ ਜਿਹੜੀ ਉੱਥੇ ਕੀਤੀ ਜਾਂਦੀ ਸੀਗੀ। ਇਮੀਗ੍ਰੇਸ਼ਨ ਦੇ ਏਜੰਟਸ ਦੇ ਕਹਿੰਦੇ ਮੌਰਟਨ ਪਲਾਂਟ ਦੇ ਉੱਤੇ ਛਾਪਾ ਮਾਰਨ ਸਮੇਂ ਜਿਹੜੇ ਉਹ ਕੰਡਿਆਲੀਆਂ ਤਾਰਾਂ ਸੀਗੀਆਂ ਉਹ ਟੱਪ ਕੇ ਅੰਦਰ ਦਾਖਲ ਹੋਏ। ਕੰਪਨੀ ਦੀ ਬੋਰਡ ਦੇ ਉੱਤੇ ਵੀ ਆਰ ਹਾਇਰਿੰਗ ਦਾ ਫੱਟਾ ਵੀ ਕਹਿੰਦੇ ਉੱਥੇ ਲੱਗਾ ਹੋਇਆ ਸੀਗਾ। ਸੋ ਕਈ ਕੁਛ ਜਿਹੜਾ ਉੱਥੇ ਦੇਖਣ ਨੂੰ ਮਿਲਿਆ। ਇਹ ਉਸ ਟਾਈਮ ਦੇ ਉੱਤੇ ਹੋਇਆ ਜਦੋਂ ਰਾਸ਼ਟਰਪਤੀ ਟਰੰਪ ਅਮਰੀਕਾ ਦੇ ਵਿੱਚ ਹੋਈਆਂ ਜਿਹੜੀਆਂ ਡਬਲ ਮਾਸ ਸ਼ੂਟਿੰਗ ਸੀਗੀਆਂ, ਜਿਹੜੀਆਂ ਵੀਕਐਂਡ ਦੇ ਉੱਤੇ ਹੋਈਆਂ ਸੀ, ਉਹਨਾਂ ਦੋਨਾਂ ਸ਼ਹਿਰਾਂ ਨੂੰ ਜਿਹੜਾ ਉੱਥੇ ਵਿਜ਼ਿਟ ਕਰਨ ਗਏ ਹੋਏ ਸੀ। ਉਸੇ ਦੌਰਾਨ ਜਿਹੜੇ ਉਸ ਦੇ ਨਾਲ ਹੀ ਕਿਤੇ ਨਾ ਕਿਤੇ ਜਿਹੜੇ ਇਮੀਗ੍ਰੇਸ਼ਨ ਦੀ ਜਿਹੜੀ ਛਾਪੇਮਾਰੀ ਕੀਤੀ ਗਈ ਆ। ਇਮੀਗ੍ਰੇਸ਼ਨ ਦੇ ਜਿਹੜੇ ਏਜੰਟਸ ਆਫੀਸ਼ੀਅਲਸ ਉਹਨਾਂ ਨੇ ਕਿਹਾ ਵੀ ਅਸੀਂ ਲੰਮੇ ਚਿਰ ਤੋਂ ਇਸ ਦੀ ਜਿਹੜੀ ਤਿਆਰੀ ਵਿੱਢੀ ਬੈਠੇ ਸੀਗੇ। ਕਾਫੀ ਜਿਹੜੀ ਤਿਆਰੀ ਕਰਨ ਤੋਂ ਬਾਅਦ ਦੇ ਵਿੱਚ ਇਹ ਛਾਪੇਮਾਰੀ ਕੀਤੀ ਗਈ ਹੈ। 680 ਜਿੱਦਾਂ ਲੋਕ ਗ੍ਰਿਫਤਾਰ ਕੀਤੇ ਆ। 600 ਤੋਂ ਵੱਧ ਆਈਸ ਦੇ ਜਿਹੜੇ ਕਰਮਚਾਰੀ ਆ, ਅਧਿਕਾਰੀ ਆ, ਉਹਨਾਂ ਨੇ ਆ ਕੇ ਉੱਥੇ ਜਿਹੜੀ ਇਸ ਪੂਰੇ ਛਾਪੇਮਾਰੀ ਦੇ ਵਿੱਚ ਇਸ ਰੇਡ ਦੇ ਵਿੱਚ ਜਿਹੜਾ ਉਹ ਭਾਗ ਲਿਆ। ਅਤੇ
ਤੇ ਇੰਨੇ ਲੋਕਾਂ ਨੂੰ ਉਹ ਗ੍ਰਿਫਤਾਰ ਕਰਕੇ ਲੈ ਗਏ। ਤੁਸੀਂ ਦੇਖੋ ਵੀ ਕਿੰਨੀਆਂ ਬੱਸਾਂ ਜਿਹੜੀਆਂ ਉਹ ਨਾਲ ਕਈ ਜਿਹੜੇ ਉੱਥੇ ਲੈ ਕੇ ਆਏ ਹੋਣੇ ਆ। ਇਸ ਦੇ ਕਰਕੇ ਇੱਕ ਖਾਸਾ ਜਿਹੜਾ ਮਿਸੀਸਿਪੀ ਦੇ ਵਿੱਚ ਜਿਹੜਾ ਵਕਤ ਪਿਆ ਆ, ਇਹ ਪਹਿਲਾ ਛਾਪਾ ਨਹੀਂ ਆ, ਇਸ ਤੋਂ ਪਹਿਲਾਂ ਵੀ ਕਈ ਜਿਹੜੇ ਪੋਲਟਰੀ ਫਾਰਮਸ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਛਾਪੇ ਵੱਜਦੇ ਰਹੇ ਆ, ਤੇ ਅਖੀਰਲਾ ਵੀ ਜਿਹੜਾ ਉਹ ਨਹੀਂ ਹੋਵੇਗਾ। ਜੀ ਸੋ ਬਿਲਕੁਲ, ਬਹੁਤ ਸਾਰੇ ਜਿਹੜੇ ਮੈਨੇਜਰਸ ਤੇ ਕਹਿੰਦੇ ਵੀ ਸੁਪਰਵਾਈਜ਼ਰ ਸੀ ਜਿਹੜੇ ਹਾਇਰ ਕਰਦੇ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਵੀ ਅਨਡਾਕੂਮੈਂਟਡ, ਉਹਨਾਂ ਸਾਰਿਆਂ ਦੀਆਂ ਰਿਕਾਰਡਿੰਗ ਆਈਸ ਵਾਲਿਆਂ ਨੇ ਆਪਣੇ ਕੋਲ ਰੱਖੀਆਂ ਹੋਈਆਂ ਸੀਆਂ। ਸੋ ਅਗਲੀ ਖਬਰ ਵੱਲ ਚੱਲੀਏ, ਜਿਹੜੀ ਲਾਸ ਐਂਜਲਸ ਤੋਂ ਆ ਰਹੀ ਆ, ਬੁਰੀ ਖਬਰ ਆ। ਅੱਜ ਸਵੇਰੇ ਲਾਸ ਐਂਜਲਸ ਦੇ ਵਿੱਚ ਸਦਰਨ ਕੈਲੀਫੋਰਨੀਆ ਵਾਲੇ ਏਰੀਏ 'ਚ ਇੱਕ 33 ਸਾਲਾਂ ਦੇ ਗਾਰਡਨ ਗਰੋਵ ਬੰਦੇ ਨੇ 4 ਲੋਕਾਂ ਨੂੰ ਚਾਕੂ ਦੇ ਨਾਲ ਜਿਹੜਾ ਆ ਮਾਰ ਦਿੱਤਾ ਤੇ 2 ਜਣਿਆਂ ਨੂੰ ਜਿਹੜਾ ਜ਼ਖਮੀ ਕਰ ਦਿੱਤਾ। ਜੀ ਇਹ ਸਨਕੀ ਸਿਰਫਰੇ ਲੋਕ, ਪਤਾ ਨਹੀਂ ਕੋਈ ਬੰਦੂਕ ਫੜੀ ਫਿਰਦਾ, ਕੋਈ ਚਾਕੂ ਫੜੀ ਫਿਰਦਾ, ਤੇ ਉਹ ਜਿਹੜੇ ਅਜਿਹੀਆਂ ਜਿਹੜੀਆਂ ਅੰਜਾਮਾਂ ਨੂੰ ਘਟਨਾਵਾਂ ਨੂੰ ਜਿਹੜਾ ਉਹ ਅੰਜਾਮ ਜਿਹੜੇ ਉਹ ਦੇ ਰਹੇ ਨੇ। ਸੋ ਬਹੁਤ ਹੀ ਜਿਹੜੀ ਅਫਸੋਸ ਵਾਲੀ ਗੱਲ ਆ। ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ, ਆਈ ਥਿੰਕ ਨਿਊਯਾਰਕ ਦੇ ਵਿੱਚ ਕੀ ਹੋਇਆ ਵੀ ਇੱਕ ਸਹਿਮ ਤੇ ਇੱਕ ਡਰ ਦਾ ਜਿਹੜਾ ਮਾਹੌਲ ਦੇਖੋ ਕਿੱਦਾਂ ਦਾ ਆ। ਆਪਾਂ ਦੇਖਿਆ ਵੀ ਕਿੱਦਾਂ ਜਦੋਂ ਕੋਈ ਗੋਲੀ ਚੱਲਦੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਅਨੇਕਾਂ ਲੋਕ ਮਾਰੇ ਜਾਂਦੇ ਆ। ਇਸ ਥਾਂ ਦੇ ਉੱਤੇ ਇੱਕ ਬਾਈਕ ਦੇ ਜਿੱਦਾਂ ਕਹਿੰਦੇ ਨਾ ਪਟਾਕੇ ਪਵਾਏ, ਕਿਸੇ ਨੇ ਉੱਥੇ ਬਾਈਕ ਦੇ ਉੱਥੇ ਕਿਤੇ ਪਟਾਕੇ ਪਏ, ਲੋਕਾਂ ਨੂੰ ਇਦਾਂ ਲੱਗਾ ਵੀ ਉੱਥੇ ਗੋਲੀਬਾਰੀ ਹੋ ਗਈ, ਭੱਜ ਦੜ ਜਿਹੜੀ ਉੱਥੇ ਮੱਚ ਗਈ, ਕਈ ਲੋਕ ਜਿਹੜੇ ਡਿੱਗ ਪਏ, ਕਈ ਕੁਛ ਜਿਹੜਾ ਉੱਥੇ ਹੋਇਆ। ਤੁਸੀਂ ਦੇਖੋ ਵੀ ਆਮ ਲੋਕ ਜਿੱਥੇ ਵੀ ਹੁਣ ਪਬਲਿਕ ਪਲੇਸਾਂ ਦੇ ਉੱਤੇ ਜਾਂਦੇ ਆ, ਉਹਨਾਂ ਦੇ ਮਨ ਦੇ ਵਿੱਚ ਬੈਕ ਆਫ ਮਾਈਂਡ ਇਹੀ ਜਿਹੜਾ ਇੱਕ ਖਿਆਲ ਰਹਿੰਦਾ ਵੀ ਕਿਤੇ ਇੱਥੇ ਗੋਲੀਬਾਰੀ ਨਾ ਹੋ ਜਾਵੇ, ਇੱਥੇ ਇੱਦਾਂ ਦਾ ਕੋਈ ਸਰਫਰਾ ਨਾ ਆ ਜਾਵੇ, ਕੋਈ ਗੱਡੀ ਨਾ ਉੱਤੇ ਜਿਹੜਾ ਉਹ ਚਾੜ ਦੇਵੇ, ਕੋਈ ਕੁਛ ਇਹ ਨਾ ਹੋ ਜਾਵੇ। ਲੋਕ ਕਿਤੇ ਨਾ ਕਿਤੇ ਸਹਿਮ ਕੇ ਆਪਣੇ ਘਰਾਂ ਦੇ ਵਿੱਚ ਜਿਹੜੇ ਉਹ ਰਹਿਣੇ ਸ਼ੁਰੂ ਹੋਏ ਆ। ਬਹੁਤ ਸਾਰੇ ਲੋਕਾਂ ਨੇ ਬਾਹਰ ਆਉਣਾ ਜਾਣਾ ਆ, ਉਸ ਦੇ ਉੱਤੇ ਜਿਹੜੇ ਸੋਚ ਵਿਚਾਰ ਕਰਨਾ ਜਿਹੜਾ ਆ ਉਹ ਦੁਬਾਰਾ ਸ਼ੁਰੂ ਕੀਤਾ ਹੈ ਵੀ ਇੱਦਾਂ ਕਿੰਨਾ ਕੁ ਜਿਹੜਾ ਉਹ ਸੇਫ ਹੋ ਸਕਦਾ। ਵਾਲਮਾਰਟ ਵਰਗੀ ਚੀਜ਼ ਸੇਫ ਨਹੀਂ ਆ, ਉੱਥੇ ਕੋਈ ਨਾਈਟ ਕਲੱਬ 'ਚ ਗਿਆ ਸੀ ਬੰਦਾ, ਉੱਥੇ ਉਹ ਸੇਫਟੀ ਨਹੀਂ ਮਹਿਸੂਸ ਕਰ ਰਹੇ। ਸਕੂਲਾਂ ਦੇ ਵਿੱਚ ਤਾਂ ਗੋਲੀ ਚੱਲਣੀ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਆਮ ਹੀ ਹੋਈ ਜਾ ਰਹੀ ਆ। ਸੋ ਇਹ ਘਟਨਾਵਾਂ ਜਿਹੜੀਆਂ ਲਗਾਤਾਰ ਵਧਣ ਦੇ ਕਰਕੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ, ਇੱਕ ਡਰ ਦਾ ਮਾਹੌਲ ਸਦਾ ਦੇ ਲਈ ਜਿਹੜਾ ਉਹ ਬੈਠਦਾ ਜਾ ਰਿਹਾ ਹੈ। ਜੀ ਅਗਲੀ ਖਬਰ ਵੱਲ ਚੱਲੀਏ। ਯੂਐਸ ਨੇ ਹਾਂਗਕਾਂਗ ਵਿੱਚ ਜਿਹੜੇ ਯੂਐਸ ਦੇ ਸਿਟੀਜ਼ਨ ਜਾ ਰਹੇ ਹੈਗੇ ਆ, ਉਹਨਾਂ ਨੂੰ ਜਾਣ ਤੇ ਟਰੈਵਲ ਐਡਵਾਈਜ਼ਰੀ ਜਿਹੜੀ ਇਸ਼ੂ ਕੀਤੀ ਆ ਵੀ ਉੱਥੇ ਜਿਹੜਾ ਮਾਹੌਲ ਬਹੁਤ ਖਰਾਬ ਹੈਗਾ ਤੇ ਯੂਐਸ ਸਿਟੀਜ਼ਨ ਨੂੰ ਉੱਥੇ ਜਾਣ ਤੋਂ ਬਚਣਾ ਚਾਹੀਦਾ। ਬਹੁਤ ਵੱਡੀ ਗਿਣਤੀ 'ਚ ਉੱਥੇ ਪ੍ਰੋਟੈਸਟ ਹੋ ਰਹੇ ਹੈਗੇ ਆ। ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੀ ਸਰਕਾਰ ਵੀ ਟਰਾਈ ਕਰ ਰਹੀ ਸੀ ਵੀ ਉੱਥੇ ਦੀ ਜਿਹੜੀ ਟਰੈਵਲ ਐਡਵਾਈਜ਼ਰੀ ਆ ਉਹਨੂੰ ਜਿਹੜਾ ਲੋਅਰ ਕੀਤਾ ਜਾਵੇ, ਪਰ ਲੇਟੈਸਟ ਜੋ ਕੁਝ ਉੱਥੇ ਹੈਪਨ ਹੋ ਰਿਹਾ, ਲੱਗਦਾ ਨਹੀਂ ਵੀ ਉੱਥੇ ਵੀ ਜਿਹੜੀ ਟਰੈਵਲ ਐਡਵਾਈਜ਼ਰੀ ਆ ਯੂਐਸ ਗਵਰਨਮੈਂਟ ਵੱਲੋਂ ਉਸ ਨੂੰ ਲੋਅਰ ਕੀਤਾ ਜਾਊਗਾ। ਸੋ ਇਹ ਦੱਸਦੇ ਜਾਈਏ ਜਿਹੜੇ ਟਰੈਵਲ ਐਡਵਾਈਜ਼ਰੀਜ਼ ਹੁੰਦਾ, ਇਹਦਾ ਮਤਲਬ ਇਹ ਆ ਵੀ ਇਹ ਮੁਲਕਾਂ 'ਚ ਜਾਣਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈਗਾ। ਜੀ ਜੀ ਤੇ ਹਰਜੋਤ ਸਿੰਘ ਜੀ, ਆਪਾਂ ਜੇ ਹੁਣ ਟਰੱਕਿੰਗ ਦੀ ਜਿਹੜੀ ਨਿਊਜ਼ ਆ ਉਸ ਦੇ ਉੱਤੇ ਜਿਹੜੀ ਆਪਾਂ ਗੱਲ ਕਰਦੇ ਜਾਈਏ, ਅੱਜ ਆਪਾਂ ਬੜੇ ਇੱਕ ਅਹਿਮ ਜਿਹੜੇ ਇਸ਼ੂ ਦੇ ਉੱਤੇ, ਮੁੱਦੇ ਦੇ ਉੱਤੇ ਜਿਹੜੀ ਉਸ ਦੇ ਵਿੱਚ ਗੱਲ ਵੀ ਕਰਨੀ ਆ। ਬੀਤੇ ਦਿਨਾਂ ਦੇ ਵਿੱਚ ਵੀ ਆਪਾਂ ਜਿਹੜੀ ਆ ਉਹ ਗੱਲ ਕੀਤੀ ਸੀਗੀ। ਰਮਨ ਜੀ ਤੇ ਹਰਜੋਤ ਜੀ, ਆਪਾਂ ਦੇਖ ਰਹੇ ਹਾਂ ਵੀ ਲਗਾਤਾਰ ਜਿਹੜੇ ਟਿਕਟੋਕ ਆ, ਫੇਸਬੁੱਕ ਆ ਤੇ ਹੋਰ ਕਈ ਥਾਵਾਂ 'ਤੇ ਜਿਹੜੇ ਇਸ ਸੋਸ਼ਲ ਮੀਡੀਆ ਦੇ ਉੱਤੇ ਆ ਰਹੀਆਂ ਜਿਹੜੀਆਂ ਵੀਡੀਓਜ਼ ਆ, ਉਸ ਦੇ ਵਿੱਚ ਇਹ ਦਿਖ ਰਿਹਾ ਵੀ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰਸ ਆ, ਟਰੱਕ ਚਲਾਉਂਦੇ ਹੋਏ ਕੋਈ ਨੱਚ ਰਿਹਾ ਆ, ਕੋਈ ਪਿੱਛੇ ਜਾ ਰਿਹਾ, ਕੋਈ ਸਟੀਅਰਿੰਗ ਛੱਡ ਕੇ ਕੁਛ ਕਰ ਰਿਹਾ, ਕਈ ਕੁਛ ਜਿਹੜਾ ਆ ਉਹ ਉੱਧਰ ਹੋ ਰਿਹਾ ਆ, ਜਿਸ ਕਰਕੇ ਇੱਕ ਬਹੁਤ ਚਿੰਤਾ ਤੇ ਖਤਰਾ ਜਿਹੜਾ ਆ ਉਹ ਬਣਦਾ ਜਾ ਰਿਹਾ ਆ। ਤੇ ਇਸ ਚੀਜ਼ ਨੂੰ ਸਮੇਂ ਰਹਿੰਦੇ ਹੋਏ ਜਿਹੜੇ ਆ ਟਰੱਕਰਸ ਨੂੰ ਜਿਹੜਾ ਉਹ ਰੋਕਣਾ ਚਾਹੀਦਾ, ਵਿਚਾਰ ਕਰਨਾ ਚਾਹੀਦਾ ਇਸ ਦੇ ਉੱਤੇ। ਅਦਰਵਾਈਜ਼ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਟਰੱਕ ਦੇ ਥੱਲੇ ਕੋਈ ਆ ਕੇ ਦਰੜਿਆ ਜਾਊਗਾ, ਕਿਸੇ ਪਰਿਵਾਰ ਦੇ ਵਿੱਚ ਵੈਣ ਪੈ ਜਾਣਗੇ ਤੇ ਬਾਅਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜਿਹੜੇ ਕਹਿ ਲਓ ਵੀ ਉਂਗਲਾਂ ਆ ਉਹ ਇਸ ਪਾਸੇ ਵੱਲ ਨੂੰ ਜਾਣੀਆਂ ਵੀ ਇਹਨਾਂ ਨੇ ਕੀਤਾ, ਆਹ ਵਾਲਿਆਂ ਨੇ ਕੀਤਾ, ਆਹ ਕਮਿਊਨਿਟੀ ਵਾਲੇ ਸੀਗੇ, ਇੱਦਾਂ ਆ। ਸੋ ਸਮੇਂ ਰਹਿੰਦੇ ਹੋਏ ਇਸ ਚੀਜ਼ ਦੇ ਉੱਤੇ ਜਿਹੜੀ ਰੋਕ ਲੱਗਣੀ ਚਾਹੀਦੀ ਆ। ਆਪਾਂ ਦੇਖਿਆ ਵੀ ਕਈ ਐਕਸੀਡੈਂਟਸ ਵੀ ਇਸ ਦੇ ਕਰਕੇ ਆਲਰੇਡੀ ਕਈ ਥਾਵਾਂ ਦੇ ਉੱਤੇ ਜਿਹੜੇ ਆ ਉਹ ਹੋ ਚੁੱਕੇ ਆ। ਬਿਲਕੁਲ। ਸੋ ਰਮਨ ਜੀ ਤੇ ਰਾਜਕਨਵੀਰ ਜੀ, ਅੱਜ ਇਹਦੇ ਉੱਤੇ ਹੀ ਆਪਾਂ ਗੱਲ ਕਰਾਂਗੇ ਕਿਉਂਕਿ ਇਹ ਜਿਹੜਾ ਮੁੱਦਾ ਆ ਇਹਨੂੰ ਉਭਾਰਨਾ ਬਹੁਤ ਜ਼ਰੂਰੀ ਆ। ਕੁਛ ਕੁ ਜਿਹੜੇ ਲੋਕ ਹੈਗੇ ਆ, ਜਿਹੜੇ ਡਰਾਈਵਰ ਆ, ਉਹ ਪੂਰੀ ਕਮਿਊਨਿਟੀ ਦਾ ਨਾਂ ਜਿਹੜਾ ਬਦਨਾਮ ਕਰ ਰਹੇ ਹੈਗੇ ਆ। ਜੇ ਟਰੱਕਿੰਗ ਦਾ ਦੇਖਿਆ ਜਾਵੇ, ਕਹਿੰਦੇ ਜਿਹੜੇ ਕਮਰਸ਼ੀਅਲ ਡਰਾਈਵਰਸ ਆ ਉਹਨਾਂ ਨੂੰ ਹਾਈ ਸਟੈਂਡਰਡ ਦੇ ਡਰਾਈਵਰਸ ਗਿਣਿਆ ਜਾਂਦਾ ਕਿਉਂਕਿ ਉਹਨਾਂ ਨੇ ਟ੍ਰੇਨਿੰਗ ਕਮਰਸ਼ੀਅਲ ਲਈ ਹੁੰਦੀ ਹੈਗੀ ਆ ਰੈਗੂਲਰ ਕਾਰ ਦੇ ਨਾਲੋਂ।
ਜੀ। ਪਰ ਜਿਸ ਤਰ੍ਹਾਂ ਦੀਆਂ ਹੁਣ ਆਪਾਂ ਦੇਖੀਆਂ ਆ ਟਿਕਟੌਕ ਤੇ ਫੇਸਬੁੱਕ ਤੇ ਕੋਈ ਭੰਗੜਾ ਪਾਈ ਜਾਂਦਾ, ਕਿਸੇ ਨੇ ਪੈਰ ਚੱਕ ਕੇ ਬਾਹਰ ਵਿੰਡੋ ਵੱਲ ਨੂੰ ਰੱਖੇ ਹੋ ਹੈਗੇ ਆ, ਤੇ ਗੱਲਾਂ ਹੀ ਛੱਡ ਦਿਓ ਵੀ ਕੀ ਕੁਝ ਹੋ ਰਿਹਾ ਹੈਗਾ। ਤੇ ਸਾਰਾ ਕੁਝ ਇਹ ਸੋਸ਼ਲ ਮੀਡੀਆ ਦੇ ਉੱਤੇ ਪੈ ਰਿਹਾ, ਤੇ ਇਹਦੇ ਨਾਲ ਕੁਛ ਕੁ ਉਹੀ ਨਹੀਂ ਜਿਹੜੇ ਹੈਗੇ ਡਰਾਈਵਰ ਪਈ ਉਹਨਾਂ ਦਾ ਹੀ ਪੈ ਰਿਹਾ, ਪੂਰੀ ਕਮਿਊਨਿਟੀ ਦਾ ਜਿਹੜਾ ਨਾਂ ਬਦਨਾਮ ਹੋ ਰਿਹਾ ਹੈਗਾ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਆ ਵੀ ਜਿਹੜੇ ਟਰੱਕਿੰਗ ਕੰਪਨੀਆਂ ਆ ਉਹ ਉਹਨਾਂ ਡਰਾਈਵਰਾਂ ਨੂੰ ਫਾਇਰ ਕਿਉਂ ਨਹੀਂ ਕਰਦੀਆਂ ਜਿਹੜੇ ਇਦਾਂ ਦੇ ਕੰਮ ਕਰਦੇ ਹੈਗੇ ਆ? ਕਿਉਂਕਿ ਅਗਰ ਐਕਸੀਡੈਂਟ ਹੁੰਦਾ ਆ ਤੇ ਉਹ ਟਰੱਕ ਡਰਾਈਵਰ ਵੀ ਜ਼ਿੰਮੇਵਾਰ ਹੋਊਗਾ, ਟਰੱਕਿੰਗ ਕੰਪਨੀ ਵੀ ਬੈਂਕਰਪਟ ਹੋ ਸਕਦੀ ਆ ਜਿਹੜੀ ਤੁਸੀਂ ਮਿਹਨਤ ਦੇ ਨਾਲ ਬਣਾਈ ਹੋ ਆ, ਤੇ ਇਹ ਸਾਰਾ ਕੁਝ ਤੁਹਾਡਾ ਜਿਹੜਾ ਫਿਰ ਫਾਈਨੈਂਸ਼ਲੀ ਮੈਸਅਪ ਹੋ ਸਕਦਾ। ਹੋਣਾ ਤਾਂ ਇਹ ਚਾਹੀਦਾ ਸੀ ਵੀ ਆਪਾਂ ਨੂੰ ਪੰਜਾਬੀਆਂ ਨੂੰ ਇੱਕ ਤਰ੍ਹਾਂ ਨਾਲ ਰੋਲ ਮਾਡਲ ਬਣਨਾ ਚਾਹੀਦਾ ਸੀ ਜੇ ਇਸ ਬਿਜ਼ਨਸ ਜਾ ਰਹੇ ਆ। ਜੇ ਸਵੇਰ ਦਾ ਤੁਸੀਂ ਕੈਨੇਡਾ ਅਪਡੇਟ ਪ੍ਰੋਗਰਾਮ ਸੁਣਿਆ ਹੋਊਗਾ, ਬਲਜੀਤ ਸਿੰਘ ਢਿੱਲੋਂ 30 ਸਾਲ ਪਹਿਲਾਂ ਪੁਲਿਸ ਆਫੀਸਰ ਜਿਹੜੇ ਸਿਲੈਕਟ ਹੋਏ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਰੇਸਿਜ਼ਮ ਦਾ ਕੈਨੇਡਾ ਦੇ ਵਿੱਚ ਸਾਹਮਣਾ ਕਰਨਾ ਪਿਆ, ਪਰ ਉਹ ਇੰਨੇ ਤਗੜੇ ਰੋਲ ਮਾਡਲ ਹੋਏ। ਉਹ ਤੋਂ ਬਾਅਦ ਹਰਜੀਤ ਸਿੰਘ ਸੱਜਣ ਨੇ ਜੁਆਇਨ ਕੀਤਾ, ਜੋ ਕਿ ਹਰਜੀਤ ਸਿੰਘ ਸੱਜਣ ਇਸ ਵੇਲੇ ਕੈਨੇਡਾ ਦਾ ਡਿਫੈਂਸ ਮਿਨਿਸਟਰ ਬਣਿਆ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਸਤਾਰਧਾਰੀ ਸਿੱਖ ਕੈਨੇਡਾ ਦੀ ਪੁਲਿਸ ਦੇ ਵਿੱਚ ਆਰਮਡ ਫੋਰਸਿਸ 'ਚ ਆ, ਕਿਉਂਕਿ ਗੁੱਡ ਰੋਲ ਮਾਡਲ ਬਣੇ ਸੀ। ਹੁਣ ਮੈਂ ਆਪਣੇ ਰੋਲ ਮਾਡਲਾਂ ਦੀ ਤੁਹਾਨੂੰ ਜਿਹੜਾ ਥੋੜ੍ਹੀਆਂ ਸਾਂਝੀਆਂ ਕਰਦਾ। ਤੁਸੀਂ ਗੂਗਲ ਦੇ ਉੱਤੇ ਸਿੰਘ ਤੇ ਟਰੱਕਿੰਗ ਪਾ ਕੇ ਸਾਈਨ ਦੇਖ ਲਓ ਵੀ ਕਿੰਨੀਆਂ ਜ਼ਿਆਦਾ ਡੈਥਾਂ ਦੀਆਂ। ਜਦੋਂ ਦਾ ਪੰਜਾਬੀ ਰੇਡੀਓ USA ਆਪਾਂ 2010 ਦਾ ਇੱਥੋਂ ਸ਼ੁਰੂ ਕੀਤਾ ਆ, 14-15 ਦੇ ਕਰੀਬ ਤਾਂ ਮੈਨੂੰ ਯਾਦ ਆ ਵੀ ਜਿਨ੍ਹਾਂ ਦੀਆਂ ਡੈਥ ਦੀਆਂ ਅਨਾਊਂਸਮੈਂਟਸ ਅਸੀਂ ਖੁਦ ਕੀਤੀਆਂ ਜਿਹੜੇ 35 ਸਾਲ ਤੋਂ ਥੱਲੇ ਸੀਗੇ। ਮੈਜੋਰਟੀ ਦੇ ਵਿੱਚ ਜਾਂ ਕੋਈ ਫੋਨ ਤੇ ਲੱਗਾ ਸੀ, ਡਿਸਟਰੈਕਟਡ ਡਰਾਈਵਰ ਸੀਗੇ। ਹੁਣ ਆਪਾਂ ਪਿਛਲੇ ਦਿਨਾਂ ਤੋਂ ਰਮਨ ਜੀ ਤੇ ਰਾਜ ਜੀ ਗੱਲਬਾਤ ਕਰ ਰਹੇ ਹਾਂ ਵੀ ਕੈਨੇਡਾ 'ਚ ਮਾਸ ਸ਼ੂਟਿੰਗਸ ਹੋ ਰਹੀਆਂ ਕਿੰਨੀ ਮੈਨੂੰ ਤਾਂ ਲੱਗਦਾ ਹੈ ਵੀ ਆ ਟਰੱਕਾਂ ਵਾਲਿਆਂ ਨੇ ਇੰਨਾ ਜ਼ਿਆਦਾ ਜਿਹੜਾ ਕਿਲਿੰਗ ਹੋ ਰਹੀ ਆ। ਤੁਹਾਨੂੰ ਥੋੜ੍ਹੀ ਜਿਹੀਆਂ ਉਦਾਹਰਨਾਂ ਦੱਸਦੇ ਆ, ਤੁਹਾਡਾ ਹਿੱਲ ਜਾਓਗੇ ਤੁਸੀਂ ਦੇਖ ਕੇ ਵੀ ਆਹ ਸਾਰਾ ਕੁਝ ਪੰਜਾਬੀ ਕਰ ਰਿਹਾ। ਫਿਰ ਆਪਾਂ ਕਹਿੰਦੇ ਜੀ ਸਾਡੇ ਇੰਸ਼ੋਰੈਂਸ ਦੇ ਰੇਟਸ ਵੱਧ ਗਏ ਆ। ਅਨਆਫੀਸ਼ੀਅਲੀ ਜਿੰਨੀਆਂ ਵੀ USA ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਉਹ ਪਸੰਦ ਨਹੀਂ ਕਰਦੀਆਂ ਵੀ ਜਿਹਦੇ ਨਾਂ ਨਾਲ ਸਿੰਘ ਲੱਗਦਾ ਅਸੀਂ ਉਹਦੀ ਇੰਸ਼ੋਰੈਂਸ ਕਰੀਏ। ਮੈਂ ਇਸੇ ਬਿਜ਼ਨਸ 'ਚ ਆ, ਮੈਨੂੰ ਤਾਂ ਪਤਾ 30 ਸਾਲ ਮੈਨੂੰ ਇੰਸ਼ੋਰੈਂਸ ਕਰਦੇ ਨੂੰ ਹੋ ਗਿਆ। ਇੰਨਾ ਬੁਰਾ ਹਾਲ ਆ। ਆਫੀਸ਼ੀਅਲੀ ਉਹ ਡਿਸਕ੍ਰਿਮੀਨੇਟ ਕਰ ਨਹੀਂ ਸਕਦੇ, ਅਨਆਫੀਸ਼ੀਅਲੀ ਦੇ ਆਰ ਸੇਇੰਗ ਵੀ ਡੋਂਟ ਵਾਂਟ ਟੂ ਇੰਸ਼ੋਰ ਦੀਜ਼ ਗਾਇਜ਼। ਜੇ ਹੁਣ ਕੁਛ ਕੁ ਆਪਾਂ 5-7 ਇੰਸੀਡੈਂਟ ਦੱਸਦਾ ਮੈਂ ਅੱਜ ਗੂਗਲ 'ਤੇ ਸਰਚ ਕੀਤੀਆਂ ਵੀ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ, ਤੇ ਸਾਰਾ ਜਿਹੜਾ ਕਸੂਰ ਸੀ ਉਹ ਟਰੱਕ ਡਰਾਈਵਰ ਦਾ ਖੁਦ ਸੀ। ਅਨਇੰਟੈਂਡਡ ਡਰਾਈਵਰ, ਕੋਈ ਧਿਆਨ ਕਿਸੇ ਪਾਸੇ ਆ, ਕੋਈ ਫੋਨ ਤੇ ਲੱਗਾ ਆ, ਕੋਈ ਸੁੱਤਾ ਨਹੀਂ ਹੈਗਾ। ਸਭ ਤੋਂ ਵੱਡੇ 16 ਬੱਚੇ ਜਿਨ੍ਹਾਂ ਨੇ ਜਿਹੜੀ ਹੰਬਲਡ ਬ੍ਰੋਂਕੋਸ ਦੀ ਇੱਕ ਟੀਮ ਸੀਗੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉੱਚੀਆਂ ਪੋਜੀਸ਼ਨਾਂ 'ਤੇ ਜਾਣਾ ਸੀ, ਉਹ ਆਪਣੇ ਇੱਕ ਜਸਕੀਰਤ ਸਿੰਘ ਸਿੱਧੂ ਨਾਂ ਦੇ ਡਰਾਈਵਰ ਨੇ ਉਹ ਤੁਹਾਨੂੰ ਪਤਾ ਵੀ ਪਿਛਲੇ ਸਾਲ ਕੈਨੇਡਾ 'ਚ ਮਾਰੇ, ਤੇ ਉਹਨੂੰ ਫਿਰ ਉਸ ਨੂੰ 29 ਜਿਹੜੇ ਕਾਊਂਟਸ ਦੇ ਉੱਤੇ ਚਾਰਜ ਕੀਤਾ ਗਿਆ ਤੇ ਉਹ ਗਿਲਟੀ ਪਲੀਡ ਕੀਤਾ। ਤੇ ਉਸ ਤੋਂ ਬਾਅਦ ਹੁਣ ਉਹ ਜੇਲ੍ਹ ਜਾਊਗਾ, ਜੇਲ੍ਹ ਤੋਂ ਬਾਅਦ ਇੰਡੀਆ ਡਿਪੋਰਟ ਕੀਤਾ ਜਾਊਗਾ। ਸੈਸਕੈਚੁਅਨ ਤੇ ਅਲਬਰਟਾ ਦੇ ਵਿੱਚ ਇਹ ਹੋਇਆ ਸੀ। ਫਿਰ ਇੱਕ ਹੋਰ ਇੰਸੀਡੈਂਟ ਨਵੰਬਰ 14 ਦੀ ਆ, ਜਸਪ੍ਰੀਤ ਸਿੰਘ ਚਾਹਲ ਇੱਕ ਫਰਿਜ਼ਨੋ ਤੋਂ ਇੰਟਰਸਟੇਟ 78 ਦੇ ਉੱਤੇ ਐਕਸੀਡੈਂਟ ਕੀਤਾ, 2 ਬੰਦੇ ਉਹਦੇ ਵਿੱਚ ਮੌਤ ਦੇ ਵਿੱਚ ਮਾਰੇ ਗਏ। ਹਾਈਵੇ 17 ਦੇ ਉੱਤੇ 2015 ਦੇ ਵਿੱਚ ਇੱਕ ਆਪਣੇ ਹੀ ਪੰਜਾਬੀ ਟਰੱਕ ਡਰਾਈਵਰ ਸੀ, ਉਸ ਨੇ ਇੱਕ ਬੰਦਾ ਮਾਰਿਆ, 7 ਕਾਰਾਂ ਭੰਨੀਆਂ, ਤੇ ਉਹ ਮਿੱਟੀ ਵਾਲੇ ਟਰੱਕ ਲਈ ਕੰਮ ਕਰਦਾ ਸੀ। ਤੇ ਉਸ ਨੇ ਖੁਦ ਆਪਣੀ ਕੰਪਨੀ ਨੂੰ ਕਿਹਾ ਸੀ ਵੀ ਭਾਈ ਮੈਨੂੰ 3 ਮਹੀਨੇ ਹੋਏ ਆ ਕੰਮ ਕਰਦੇ ਨੂੰ, ਮੈਨੂੰ ਡਰ ਲੱਗਦਾ ਆ ਵੀ ਪਹਾੜੀ ਵਾਲਾ ਰਸਤਾ ਆ ਵੀ ਉੱਥੇ ਨਾ ਭੇਜੋ। ਉਹਨੇ ਕਿਹਾ ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ। ਜਾਂਦੇ ਨੇ 7 ਕਾਰਾਂ ਭੰਨੀਆਂ, ਇੱਕ 25 ਸਾਲਾਂ ਦਾ ਨੌਜਵਾਨ ਮਾਰਿਆ। ਤੇ ਮੁੜ ਕੇ ਜਦੋਂ ਉਹਦੀ ਇੰਟਰਵਿਊ ਚੱਲਦੀ ਸੀ ਟੀਵੀ ਤੇ, ਤੁਹਾਨੂੰ ਦੇਖਣ ਵਾਲੀ ਸੀ, ਨਾ ਕੋਈ ਇੰਗਲਿਸ਼ ਆਉਂਦੀ ਸੀ ਬੋਲਣੀ, ਉਹਨੂੰ ਪਤਾ ਹੀ ਨਹੀਂ ਲੱਗਦਾ ਸੀ ਵੀ ਮੈਂ ਕਹਿ ਕੀ ਰਿਹਾ ਹੈਗਾ ਆ। ਉਹ ਤੋਂ ਬਾਅਦ ਫਰਵਰੀ 2017 ਦੇ ਵਿੱਚ ਇੱਕ ਨਰਿੰਦਰ ਸਿੰਘ ਨਾਮ ਦਾ ਬੰਦਾ ਜਿਹੜਾ ਵਾਈਸ ਕੈਸਲ ਬਰਗਰਸ ਦੇ ਲਈ ਕੰਮ ਕਰਦਾ ਸੀ, I-44 ਦੇ ਉੱਤੇ ਉਸ ਨੇ ਇੱਕ ਜਿਹੜਾ ਬੰਦੇ ਨੂੰ ਮਾਰਿਆ। ਉਹ ਤੋਂ ਬਾਅਦ ਕਾਰ ਦੇ ਵਿੱਚ ਮਾਰ ਕੇ ਐਕਸੀਡੈਂਟ ਤੋਂ ਭੱਜ ਗਿਆ ਤੇ ਉਹਨੂੰ ਕਨਵਿਕਸ਼ਨ ਹੋਈ, ਲੀਵਿੰਗ ਦਾ ਸੀਨ ਦੇ ਉੱਤੇ ਹੋਈ ਹੈ ਨਾ। ਤੇ ਉਹਦੀਆਂ ਜਦ ਰੈਕਡ ਚੈੱਕ ਕੀਤੇ ਗਏ, ਕਹਿੰਦੇ ਵੀ ਪਿਛਲੇ 4-5 ਸਾਲਾਂ 'ਚ 3 ਸਟੇਟਾਂ 'ਚ ਵੱਖ-ਵੱਖ ਜਿਹੜੀਆਂ ਉਹਨੂੰ ਟਿਕਟਾਂ ਮਿਲੀਆਂ ਸੀਆਂ, ਫੇਲਰ ਟੂ ਵੇ ਸਾਈਨ ਦੀ, ਡਿਫੈਕਟਿਵ ਇਕੁਇਪਮੈਂਟ ਦੀ, ਟ੍ਰੈਫਿਕ ਸਾਈਨਸ ਦੀ। ਪਿਛਲੇ ਸਾਲ ਪਲੈਜ਼ੈਂਟਨ ਦੇ ਵਿੱਚ ਇੱਕ ਜਗਮੀਤ ਸਿੰਘ ਹੁੰਦਲ ਨਾਮ ਦੇ ਟਰੱਕ ਡਰਾਈਵਰ ਨੇ ਜਿਹੜਾ ਇੱਕ ਬੰਦਾ ਮਾਰਿਆ ਇੱਥੇ ਪਲੈਜ਼ੈਂਟਨ ਬੇ ਏਰੀਏ ਦੇ ਵਿੱਚ। ਤੇ ਹੁਣ ਉਸ ਪਰਿਵਾਰ ਨੇ ਉਸ ਡਰਾਈਵਰ ਨੂੰ,
ਉਹਦੀ ਕੰਪਨੀ ਨੂੰ ਤੇ ਉਹ ਜਿਹੜੇ ਕੰਟਰੈਕਟਰ ਲਈ ਕੰਮ ਕਰਦਾ ਸੀ ਉਹਨਾਂ ਨੂੰ ਸੂ ਕੀਤਾ ਆ। ਇਸੇ ਤਰ੍ਹਾਂ ਮਈ 2018 ਦੇ ਵਿੱਚ ਇੱਕ ਗੋਰੇਕਵਾਲ ਸਿੰਘ ਨਾਂ ਦਾ ਜਿਹੜਾ ਡਰਾਈਵਰ ਸੀ, ਉਹਨੇ ਜਿਹੜੇ ਆ 2 ਬੰਦੇ ਮਾਰੇ ਓਕਲਾਹੋਮਾ ਦੇ ਵਿੱਚ, ਤੇ ਫਸਟ ਡਿਗਰੀ ਮਰਡਰ ਤੇ ਮੈਨ ਸਲੌਟਰ ਚਾਰਜ ਤੇ ਉਹਨੂੰ ਚਾਰਜ ਕੀਤਾ ਗਿਆ ਹੈਗਾ ਆ। ਤੇ ਇੱਕ ਹੋਰ ਦੇਖੋ ਭਈ, ਗਰੇਵਾਲ ਟਰਾਂਸਪੋਰਟ ਦੇ ਵਿੱਚ ਇੱਕ ਆਪਣਾ ਸਿੰਘ ਨਾਮ ਦਾ ਹੀ ਡਰਾਈਵਰ ਸੀ, ਉਸ ਨੇ 2 ਬੰਦੇ ਜਿਹੜੇ ਮਾਰੇ ਪਿਛਲੇ ਸਾਲ ਹਾਈਵੇ 70 ਦੇ ਉੱਤੇ। ਬੰਦੇ ਕਾਹਦੇ ਬੱਚੇ ਸੀ ਵਿਚਾਰੇ, ਇੱਕ 5 ਸਾਲਾਂ ਦਾ ਬੱਚਾ, ਇੱਕ 16 ਮਹੀਨਿਆਂ ਦਾ ਬੱਚਾ, ਤੇ ਉਹਦੀ ਜਿਹੜੀ ਮਦਰ ਆ ਤੇ ਇੱਕ 3 ਸਾਲਾਂ ਦਾ ਜਿਹੜਾ ਹੋਰ ਬੱਚਾ ਹੈ, ਪੂਰੀ ਤਰ੍ਹਾਂ ਉਹ ਇੰਜਰਡ ਹੋਏ। ਆਹ ਹਾਲ ਆ, ਆਹ ਦੇਖੋ ਕੁਛ ਕੁ ਸਾਲਾਂ ਦਾ। ਸੋ ਇਹ ਆਪਣੇ ਕੋਲੋਂ ਅਸੀਂ ਬਣਾ ਕੇ ਨਹੀਂ ਸੁਣਾ ਰਹੇ, ਗੂਗਲ ਦੇ ਉੱਤੇ ਸਰਚ ਕਰ ਲਓ ਸਿੰਘ ਟਰੱਕਿੰਗ ਐਕਸੀਡੈਂਟ ਡੈਥ ਪਾ ਕੇ ਦੇਖ ਲਓ ਵੀ ਤੁਹਾਨੂੰ ਕਿੰਨੇ ਜ਼ਿਆਦਾ ਪੇਜਸ, 8 ਤੋਂ 10 ਪੇਜ ਭਰੇ ਆਊਗੇ ਇਸ ਕੰਮ ਦੇ ਵਿੱਚ। ਸੋ ਆਪਾਂ ਨੂੰ ਇਸ ਇਸ਼ੂ ਦੇ ਉੱਤੇ ਗੱਲ ਕਰਨਾ ਚਾਹੀਦਾ, ਚਾਹੇ ਉਹ ਟਰੱਕਿੰਗ ਸਕੂਲ ਵਾਲੇ ਆ, ਚਾਹੇ ਉਹ ਟਰੱਕਿੰਗ ਕੰਪਨੀ ਵਾਲੇ ਆ, ਚਾਹੇ ਉਹ ਨਵੇਂ ਟਰੱਕ ਡਰਾਈਵਰਸ ਆ। ਜੇ ਆਪਾਂ ਇਹਦੇ ਤੇ ਨਾ ਕੰਮ ਕੀਤਾ ਤੇ ਆਪਣਾ ਪੂਰੀ ਤਰ੍ਹਾਂ ਨਾਂ ਜਿਹੜਾ ਇਹ ਬਦਨਾਮ ਹੋਣਾ ਵੀ ਇਹ ਦੇਖੋ ਇੱਦਾਂ ਦੇ ਇਹ ਜਿਹੜੇ ਟਰੱਕ ਡਰਾਈਵਰ ਹੈਗੇ ਆ ਹਰ ਜਗ੍ਹਾ ਐਕਸੀਡੈਂਟ ਕਰਦੇ ਆ, ਤੇ ਮੁੜ ਕੇ ਫਿਰ ਜਿਹੜੇ ਵਧੀਆ ਬੰਦੇ ਆ, ਜਿਹੜੇ ਜਿਨ੍ਹਾਂ ਦੇ ਰੈਕਡ ਵੀ ਵਧੀਆ ਆ, ਉਹਨਾਂ ਦਾ ਨਾਮ ਵੀ ਜਿਹੜਾ ਇਹ ਬਦਨਾਮ ਹੋਣਾ ਆ। ਜੀ ਬਿਲਕੁਲ, ਇਹ ਬਹੁਤ ਬਿਲਕੁਲ ਸਹੀ ਗੱਲ ਹੈ ਆਪਣਾ ਹਰਜੋਤ ਭਾਜੀ। ਤੇ ਇਹਦੇ ਚ ਨਾ ਆਪਾਂ ਇੱਕ ਤਾਂ ਆਪਾਂ ਚਰਚਾ ਸ਼ੁਰੂ ਕਰ ਲਈ ਆ, ਠੀਕ ਹੈ। ਚਰਚਾ ਕਰਨ ਦੇ ਨਾਲ, ਗੱਲਾਂ ਕਰਨ ਦੇ ਨਾਲ ਮੈਂ ਹੁਣ ਬਾਹਰ ਇੰਡਸਟਰੀ ਦੇ ਵਿੱਚ ਘੁੰਮਦਾ ਫਿਰਦਾ ਆ, ਹਰ ਇੱਕ ਬੰਦਾ ਇਹਨੂੰ ਜਿਹੜਾ ਆ ਉਹ ਨਕਾਰਦਾ ਆ ਕਿ ਮੈਂ ਨਹੀਂ ਕਰਦਾ, ਤੇ ਫਿਰ ਕੌਣ ਕਰਦਾ। ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਨਾ ਇੱਕ ਇਨੀਸ਼ੀਏਟਿਵ ਜਾਂ ਇੱਕ ਕੈਂਪੇਨ ਸ਼ੁਰੂ ਕਰਨੀ ਚਾਹੀਦੀ ਆ ਸੇਫਟੀ ਦੇ ਉੱਤੇ, ਕਿ ਜਿਹਦੇ ਵਿੱਚ ਆਪਾਂ ਇਹਨੂੰ ਇੱਕ ਕੈਂਪੇਨ ਬਣਾਈਏ ਕਿ ਇਹਦੇ ਵਿੱਚ ਜਿਹੜਾ ਬੰਦਾ ਦੇਖਦਾ ਆ, ਦੇਖੋ ਇੱਕ ਬੰਦਾ ਤਾਂ ਗਲਤੀ ਕਰ ਰਿਹਾ ਜੀ, ਠੀਕ ਆ, ਇੱਕ ਬੰਦਾ ਉਹਨੂੰ ਰਿਕਾਰਡ ਵੀ ਕਰ ਰਿਹਾ ਜੀ, ਉਹ ਜਿਹੜਾ ਰਿਕਾਰਡ ਕਰ ਰਿਹਾ, ਕੀ ਉਹਦੀ ਇਹ ਨੈਤਿਕ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਸ ਬੰਦੇ ਨੂੰ ਐਕਸਪੋਜ਼ ਕਰੋ ਜੀ। ਬਿਲਕੁਲ, ਮੇਰੇ ਖਿਆਲ ਦੇ ਵਿੱਚ ਇਹ ਆਪਾਂ ਨੂੰ ਇੱਕ ਇਨੀਸ਼ੀਏਟਿਵ ਲੈਣਾ ਚਾਹੀਦਾ, ਆਪਾਂ ਨੂੰ ਸਾਰਿਆਂ ਨੂੰ, ਕਿ ਇੱਕ ਕੈਂਪੇਨ ਸ਼ੁਰੂ ਕਰਨੀ ਚਾਹੀਦੀ ਆ ਜਿਹਦੇ ਵਿੱਚ ਕਿ ਇਸ ਚੀਜ਼ ਨੂੰ ਉਜਾਗਰ ਕਰਨਾ ਚਾਹੀਦਾ ਕਿ ਠੀਕ ਹੈ ਜੀ, ਆਹ ਬੰਦਾ ਆ, ਆਹ ਉਹਦਾ ਚੀਜ਼ ਆ, ਤੇ ਜੇ ਉਹਨੂੰ ਅਥਾਰਟੀਜ਼ ਨੂੰ ਦੇਣ ਦੀ ਲੋੜ ਪੈਂਦੀ ਆ ਤਾਂ ਉਹ ਵੀ ਦਿਓ ਜੀ, ਕਿਉਂਕਿ ਉਹ ਬੰਦਾ ਹੋ ਸਕਦਾ ਕੱਲ ਨੂੰ ਤੁਹਾਡੀ ਫੈਮਿਲੀ ਤੇ ਟਰੱਕ ਹੋ ਸਕਦਾ, ਤੁਹਾਡੇ ਹੀ ਕਿਸੇ ਰਿਸ਼ਤੇਦਾਰ ਦੇ ਜਾ ਵੱਜੇ, ਠੀਕ ਹੈ ਨਾ। ਸੋ ਇਹ ਹੁਣ ਮਸਲਾ ਜਿਹੜਾ ਨਾ ਹਰਜੋਤ ਭਾਜੀ, ਆਪਣਾ ਡਿਸਕਸ਼ਨ ਦਾ ਜਾਂ ਗੱਲਾਂ ਕਰਨ ਦਾ ਨਹੀਂ ਰਹਿ ਗਿਆ। ਮੇਰੇ ਖਿਆਲ ਇੱਥੇ ਐਕਸ਼ਨ ਲੈਣ ਦਾ ਸਮਾਂ ਆ, ਕਿਉਂਕਿ ਜਿਹੜੇ ਹਿਸਾਬ ਦੇ ਨਾਲ ਇਹ ਆਪਣੀਆਂ ਹਰਕਤਾਂ ਗਲਤ ਹੋ ਰਹੀਆਂ, ਜਿਹੜੇ ਹਿਸਾਬ ਦੇ ਨਾਲ ਸਾਡੀਆਂ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਆ, ਸਾਡੇ ਜਿਹੜੇ ਟਰੱਕ ਡਰਾਈਵਰ ਹੈਗੇ ਆ, ਜਾਂ ਤਾਂ ਸਮਝਦਾਰੀ ਦੇ ਨਾਲ ਸਮਝ ਜਾਣ, ਨਹੀਂ ਤਾਂ ਮੇਰੇ ਖਿਆਲ ਦੇ ਵਿੱਚ ਜਿਹੜਾ ਵੀ ਬੰਦਾ ਉਹਨਾਂ ਨੂੰ ਰਿਕਾਰਡ ਕਰਦਾ ਆ, ਜਿਹੜਾ ਵੀ ਬੰਦਾ ਦੇਖਦਾ ਆ, ਆਈ ਥਿੰਕ ਕਿ ਉਹਨਾਂ ਨੂੰ ਐਕਸਪੋਜ਼ ਕਰਨਾ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਔਰ ਉਹਨਾਂ ਨੂੰ ਜੇ ਅਥਾਰਟੀਜ਼ ਨੂੰ ਦੇਣ ਦੀ ਲੋੜ ਪੈਂਦੀ ਆ ਤਾਂ ਮੇਰੇ ਖਿਆਲ ਇਹਦੇ 'ਚ ਆਪਾਂ ਨੂੰ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ ਜੀ। ਬਿਲਕੁਲ, ਜਿੰਨੇ ਵੀ ਜਿਹੜੇ ਆਪਣੇ ਭੈਣ ਭਰਾ ਆ, ਜੇ ਕੋਈ ਕਿਸੇ ਨੂੰ ਗਲਤ, ਆਪਣੇ ਹੋਰ ਕਿਸੇ ਟਰੱਕ ਵੀਰ ਨੂੰ ਦੇਖਦੇ ਵੀ ਗਲਤ ਕੰਮ ਕਰ ਰਿਹਾ, ਉਹਨੂੰ ਪਹਿਲਾਂ ਤਾਂ ਜਾਂ ਤਾਂ ਉਹਦੀ ਮੂਵੀ ਬਣਾ ਕੇ ਚਾੜੋ ਉੱਤੇ, ਜਰਾ CHP ਨੂੰ ਵੀ ਦਿਓ ਸਾਰਿਆਂ ਨੂੰ, ਨਹੀਂ ਤਾਂ ਤੁਹਾਡੇ ਸਾਰੇ ਬਹੁਤ ਵੱਡੀ ਗਿਣਤੀ 'ਚ ਬਦਨਾਮ ਹੋਵਾਂਗੇ। ਦੂਜੀ ਗੱਲ ਇਹ ਆ ਕਿ ਉਹ ਮੂਵੀ ਜਿਹੜੀ ਬਣਾ ਕੇ ਪਾਉਂਦਾ, ਮੈਨੂੰ ਤਾਂ ਉਹ ਤਾਂ ਬੇਸ਼ਰਮ ਹੈ ਹੀ ਹੈ। ਉਹ ਤੋਂ ਅੱਗੇ ਬੇਸ਼ਰਮ ਆ ਜਿਹੜੇ ਥੱਲੇ ਕਮੈਂਟ ਵਧੀਆ ਲਿਖਦੇ ਆ, ਬੱਲੇ ਬੱਲੇ ਕਿਆ ਬਾਤ ਆ, ਸ਼ੇਰਾ ਚੁੱਕ ਭੇਜੀਏ, ਉਹ ਮੈਨੂੰ ਤਾਂ ਉਹਨਾਂ ਤੇ ਆਉਂਦੀ ਆ ਕਿ ਉਹ ਕਿੱਡੇ ਬੇਸ਼ਰਮ ਹੈ ਜਿਹੜੇ ਉਹਨੂੰ ਹੱਲਾਸ਼ੇਰੀ ਦੇ ਰਹੇ ਆ ਥੱਲੇ ਲਿਖ ਕੇ। ਸੋ ਉਹੀ ਹਾਲ ਰਮਨ ਜੀ ਟਰੱਕਿੰਗ ਕੰਪਨੀਆਂ ਦਾ ਵੀ ਆ। ਮੈਂ ਤੁਹਾਨੂੰ ਇੱਕ ਦੱਸਦਾ, ਹੁਣ ਟਰੱਕਿੰਗ ਕੰਪਨੀ ਦਾ ਨਾਮ ਨਹੀਂ ਦੱਸਣਾ, ਤੁਹਾਡੇ ਸ਼ਹਿਰ ਦੀ ਫਰਿਜ਼ਨੋ ਦੀ, ਕੀ ਹੋਇਆ ਵੀ ਉਹਨਾਂ ਨੇ ਨਵਾਂ ਟਰੱਕ ਲਿਆ ਤੇ ਨਵੇਂ 2 ਟਰੱਕ ਡਰਾਈਵਰ ਜਿਹੜੇ ਆ ਚਾੜ ਦਿੱਤੇ, ਜਿਨ੍ਹਾਂ ਨੇ 10 ਦਿਨਾਂ ਦੇ ਵਿੱਚ ਲਾਇਸੈਂਸ ਲਿਆ ਸੀ ਲੈ ਕੇ, ਠੀਕ ਆ। ਨਵਾਂ ਹੀ ਟਰੱਕ ਉਹਨਾਂ ਨੇ ਜਾਂਦਿਆਂ ਨੇ ਪਹਿਲੇ ਗੇੜੇ 'ਚ ਉਲਟਾਤਾ, ਠੀਕ ਆ। ਉਹ ਤੋਂ ਬਾਅਦ ਕਹਿੰਦੇ ਵੀ 2 ਮਹੀਨੇ ਲੱਗੇ, ਉਹ ਇੰਸ਼ੋਰੈਂਸ ਨੇ ਫਿਕਸ ਕੀਤਾ ਹੋਊਗਾ ਕਰਕੇ, ਅਗਲੇ ਗੇੜੇ ਤੇ ਹੋਰ ਡਰਾਈਵਰ ਭੇਜਿਆ, ਉਹਨੇ ਫਿਰ ਐਕਸੀਡੈਂਟ ਮਾਰਤਾ। ਸੋ ਆਹ ਹਾਲ ਆ, ਆਹ ਦੇਖ ਲਓ ਇੰਨਾ ਬੁਰਾ ਹਾਲ ਜਿਹੜਾ ਚੱਲ ਰਿਹਾ ਹੈਗਾ। ਸੋ ਜਦ ਤੱਕ ਸੇਫਟੀ ਦੇ ਕੰਮ ਨਹੀਂ ਨਾ ਕਰਦੇ ਹੈਗੇ, ਜਦ ਤੁਸੀਂ ਸੋਚਦੇ, ਜਦੋਂ ਪਤਾ ਵੀ ਤੁਸੀਂ ਇਸ ਬਿਜ਼ਨਸ 'ਚ ਪੈਣਾ, ਤੁਸੀਂ 10 ਦਿਨ 'ਚ ਲਾਇਸੈਂਸ ਲੈ ਕੇ ਥੋੜ੍ਹਾ ਵੀ ਤੁਸੀਂ ਇੱਦਾਂ ਹੋ ਜਾਓਗੇ। ਉਹਦੀ ਟ੍ਰੇਨਿੰਗ ਲਾਓ, ਘੱਟੋ ਘੱਟ 5-6 ਮਹੀਨੇ ਕਲਾਸਿਸ ਹੋਣੀਆਂ ਚਾਹੀਦੀਆਂ, ਜਿਹੜੀਆਂ ਕੋਈ ਲਾ ਕੇ ਆਪਣਾ ਬੰਦਾ ਰਾਜੀ ਨਹੀਂ ਹੈਗਾ। ਭਾਜੀ ਮੇਰੇ ਖਿਆਲ ਦੇ ਵਿੱਚ ਜਿਹੜਾ ਸਾਰਿਆਂ ਨਾਲੋਂ ਵੱਡਾ ਇਸ ਵੇਲੇ ਦੋਸ਼ ਜਿਹੜਾ ਆਉਂਦਾ ਆ, ਇਸ ਵੇਲੇ ਮੈਂ ਬਾਹਰ ਮਾਰਕੀਟ ਜਾਂਦਾ, ਮੈਨੂੰ ਹਮੇਸ਼ਾ ਕੰਪਨੀਆਂ ਕਹਿੰਦੀਆਂ ਜੀ ਦੇਖੋ ਜੀ ਡਰਾਈਵਰਾਂ ਦੀ ਵੇਹ ਵੱਧ ਗਈ। ਮੈਂ ਕਿਹਾ ਵੀ
ਡਰਾਈਵਰਾਂ ਦੀ ਪੇ ਵੱਧ ਗਈ, ਤੁਹਾਡੀ ਹਾਇਰਿੰਗ ਪ੍ਰੈਕਟਿਸਿਸ ਇੰਨੀਆਂ ਗੰਦੀਆਂ ਕੰਪਨੀਆਂ ਦੇ ਵਿੱਚ ਕਿ ਹਾਇਰ ਕਰਨ ਲੱਗਿਆ ਉਹ ਤਾਂ ਕਿਸੇ ਦਾ ਪੁੱਛ ਗਿੱਛ ਕਰਦੇ ਹੀ ਕੁਛ ਨਹੀਂ। ਮਤਲਬ ਕਿ ਮੈਂ ਕਹਿੰਦਾ ਹੈਰਾਨੀ ਵਾਲੀ ਗੱਲ ਹੈ ਯਾਰ, ਡਰੱਗ ਟੈਸਟ ਨਹੀਂ ਆਉਂਦਾ ਉਹਨਾਂ ਦਾ ਕੰਪਲੀਟ ਹੁੰਦਾ ਤੇ ਉਸ ਤੋਂ ਪਹਿਲਾਂ ਹੀ ਉਹਨੂੰ ਟਰੱਕ ਦੇ ਕੇ ਤੋੜ ਦਿੰਦੇ ਆ, ਉਹਦਾ ਬੈਕਗਰਾਉਂਡ ਚੈੱਕ ਨਹੀਂ ਕਰਦੇ। ਟਰੱਕਿੰਗ ਦੇ ਵਿੱਚ ਜਦੋਂ ਸਾਡੇ ਜ਼ਮਾਨੇ ਦੀ ਗੱਲ ਹੈ, ਟਰੱਕਿੰਗ ਦੇ ਵਿੱਚ ਇੱਕ ਜੌਬ ਲੈਣੀ, ਇੱਕ ਥਾਂ ਹਾਇਰ ਹੋਣਾ ਇੱਕ ਬੜਾ ਵੱਡਾ ਟਾਸਕ ਹੁੰਦਾ ਸੀ, ਬੜੀ ਵੱਡੀ ਗੱਲ ਹੁੰਦੀ ਸੀ। ਅੱਜ ਦੀ ਤਰੀਕ 'ਚ ਸਾਡੀਆਂ ਟਰੱਕਿੰਗ ਕੰਪਨੀਆਂ ਨੇ ਡਰਾਈਵਰਾਂ ਨੂੰ ਹਾਇਰ ਕਰਨ ਦਾ ਨਾ ਜਿਹੜਾ ਤਰੀਕਾ ਆ ਉਹ ਐਕਸਪ੍ਰੈਸ ਐਂਟਰੀ ਕਰਤੀ ਸਿੱਧੀ, ਬਸ ਸਿੱਧਾ ਹੀ ਠਾ ਤੂੰ ਮਤਲਬ ਕਿ ਲਾਇਸੈਂਸ ਲੈ, ਤੂੰ ਲਾਇਸੈਂਸ ਤੇਰੇ ਹੱਥ 'ਚ ਆ ਤੇ ਤੇਰੇ ਨਾਲ ਦੂਜੇ ਹੱਥ 'ਚ ਚਾਬੀ ਜੀ। ਸੋ ਬਿਲਕੁਲ ਰਮਨ ਜੀ, ਆਪਾਂ ਕਾਲਾਂ ਵੀ ਲੈਣੀਆਂ। ਜੇ ਆਪਣੇ ਪੰਜਾਬੀ ਭੈਣ ਭਰਾ ਜਾਂ ਜਿਹੜਾ ਵੀ ਕਿਸੇ ਦਾ ਪਰਿਵਾਰਕ ਮੈਂਬਰ ਟਰੱਕਿੰਗ ਇੰਡਸਟਰੀ 'ਚ, ਜੇ ਤੁਹਾਨੂੰ ਕੋਈ ਦਰਦ ਹੈਗਾ ਨਾ ਵੀ ਕੱਲ੍ਹ ਨੂੰ ਕਿਤੇ ਸਾਡਾ ਵੀ ਜਿਹੜਾ ਕੋਈ ਰਿਸ਼ਤੇਦਾਰ ਇੱਦਾਂ ਦਾ ਕੰਮ ਨਾ ਕਰ ਜਾਏ ਜਾਂ ਸਾਡੀ ਕਮਿਊਨਿਟੀ ਦੀ ਪੂਰੀ ਬਦਨਾਮੀ ਨਾ ਹੋਵੇ, ਜ਼ਰੂਰ ਕਾਲ ਕਰਿਓ ਅਤੇ ਸਲਿਊਸ਼ਨ ਵੀ ਦੱਸਿਓ ਵੀ ਕੀ ਹੋਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਪਹਿਲਾਂ ਦਾ, ਮੈਂ 89 ਦੇ ਵਿੱਚ ਇੱਥੇ ਫਰੀਮੌਂਟ ਏਰੀਏ 'ਚ 2 ਟਰੱਕ ਡਰਾਈਵਰਾਂ ਨੂੰ ਜਾਣਦਾ। ਉਸ ਟਾਈਮ ਦੇ ਉੱਤੇ ਟਰੱਕਿੰਗ 'ਚ ਬਹੁਤ ਘੱਟ ਹੁੰਦੇ ਸੀ ਅਤੇ ਦੋਨੋਂ ਹੀ ਜਦੋਂ ਉਹ ਜਾਂਦੇ ਸੀ ਨਾ, ਐਨ ਉਹਨਾਂ ਨੇ ਟਾਈ ਸ਼ਾਈ ਲਾਈ ਹੋਣੀ, ਕੋਟ ਪੈਂਟ ਪਾਇਆ ਹੋਣਾ, ਐਨ ਪੋਚਮੀ ਪੱਗ ਬੰਨੀ ਹੁੰਦੀ ਸੀ। ਅਤੇ ਅੱਜ ਵਾਲਾ ਤੁਸੀਂ ਹਾਲ ਦੇਖ ਲਓ ਕੀ ਆ। ਅਤੇ ਉਹ ਅੱਜ ਦੀ ਮਹਾਰਾਜ ਦੀ ਕਿਰਪਾ ਨਾਲ ਹਜੇ ਵੀ ਹੁਣ ਬਜ਼ੁਰਗ ਹੋ ਗਏ, ਉਹ ਜੀਂਦੇ ਆ, ਐਨ ਤੁਹਾਨੂੰ ਪਤਾ ਲੱਗਦਾ ਵੀ ਐਨ ਇੰਨੇ ਜਿੱਦਾਂ ਪ੍ਰੋਫੈਸ਼ਨਲ ਉਹ ਡਰਾਈਵਰ ਸੀਗੇ। ਹੁਣ ਆਪਾਂ ਦੇਖਦੇ ਹਾਂ ਉੱਥੇ ਚੱਪਲਾਂ ਪਾ ਕੇ ਘੁੰਮਦੇ ਹੁੰਦੇ ਆ, ਕਿੱਡੀ ਬਦਨਾਮੀ ਦੀ ਗੱਲ। ਸਨੋ ਪਈ ਆ, ਉੱਥੇ ਚੱਪਲਾਂ ਪਾ ਕੇ ਘੁੰਮੀ ਜਾਂਦੇ ਆ, ਹੈ ਨਾ। ਅਤੇ ਇਹ ਕੀ ਸ਼ੋਅ ਕਰਨਾ ਚਾਹੁੰਦੇ ਉੱਥੇ ਜਿੰਨੇ ਹੋਰ ਕਮਿਊਨਿਟੀ ਦੇ ਡਰਾਈਵਰਸ ਆ, ਫਿਰ ਉਹਨਾਂ ਨੇ ਗਾਲਾਂ ਹੀ ਕੱਢਣੀਆਂ, ਫਿਰ ਕਹਿਣਾ ਜੀ ਅਸੀਂ ਸਾਡੇ ਨਾਲ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੁੰਦੀ ਆ। ਬਿਲਕੁਲ ਜੀ। ਸੋ ਸਾਡੇ ਨਾਲ ਕਾਫੀ ਕਾਲਰ ਜੁੜੇ ਹੋਏ ਆ। ਰਾਜਕਨਵੀਰ ਸਿੰਘ ਜੀ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਪੰਜਾਬੀ ਰੇਡੀਓ ਜੋ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੋ ਤੁਸੀਂ ਕਹਿ ਰਹੇ ਹੋ ਬਹੁਤ ਵਧੀਆ ਆ, ਸਾਨੂੰ ਸੋਚਣਾ ਚਾਹੀਦਾ। ਪਰ ਰਮਨ ਜੀ ਨੇ ਵੀ ਮੈਂਸ਼ਨ ਕੀਤਾ ਵੀਰ ਜੀ, ਅਸੀਂ ਕਈ ਵਾਰ ਇੱਦਾਂ ਆਉਂਦੀ, ਮੈਂ ਖੁਦ ਪਰਸਨਲੀ ਕਈ ਵਾਰ ਦੇਖੇ ਡਰਾਈਵਰ ਸਟੀਅਰਿੰਗ 'ਤੇ ਪੈਰ ਰੱਖੇ ਹੁੰਦੇ ਆ ਅਤੇ ਹਿੱਲ ਉਤਰਦੇ ਆ ਬੜੀ ਤੇਜ਼। ਮੈਂ 1-2 ਕੰਪਨੀਆਂ ਉਹਨਾਂ ਜਿਹੜੇ ਮਾਲਕ ਨੂੰ ਕਾਲ ਵੀ ਕੀਤੀ, ਅਗਲੇ ਕਹਿੰਦੇ ਭਾਜੀ ਤੂੰ ਆਪਣਾ ਕੰਮ ਕਰ, ਸਾਨੂੰ ਡਰਾਈਵਰ ਨਹੀਂ ਮਿਲਦੇ, ਕਿੰਨਾ ਕੁ ਇਹਨੂੰ ਕਹੀਏ। ਇੱਥੇ ਤਾਂ ਵੀ ਆ, ਇਹ ਨਹੀਂ ਸੋਚਦੇ ਵੀ ਸੇਫਟੀ ਕਈ ਜ਼ਰੂਰੀ ਆ, ਅਤੇ ਉਹ ਮੰਨਦੇ ਨਹੀਂ ਜਿੱਦਾਂ ਮਰਜ਼ੀ ਤੁਸੀਂ ਕਹੀ ਚਲੋ। ਇਹ ਸਾਨੂੰ ਰਮਨ ਜੀ ਸਹੀ ਵੀ ਸਾਨੂੰ ਇਹ ਇਕੱਠੇ ਹੋਣਾ ਚਾਹੀਦਾ, ਇਹ 'ਤੇ ਮਤਲਬ ਗੱਲਬਾਤ ਕਰਨੀ ਚਾਹੀਦੀ, ਕਿਉਂਕਿ ਇਕੱਲੇ ਸਾਡੀ ਲਾਈਫ ਦਾ ਸਵਾਲ ਨਹੀਂ, ਸਾਡੇ ਪਿੱਛੇ ਪਰਿਵਾਰ ਜੁੜੇ ਹੋ ਬਹੁਤ, ਸਾਰਿਆਂ ਨੂੰ ਹਰਟ ਹੋਣਾ। ਹਾਂਜੀ, ਤਾਂ ਕਰਕੇ ਮਤਲਬ ਇਹ ਬਹੁਤ ਜ਼ਰੂਰੀ ਹੈ ਨਾ, ਗੱਲਾਂ ਖਿਆਲ ਰੱਖਣਾ ਚਾਹੀਦਾ, ਕਿਉਂ ਇਹ ਖੇਲ ਨਹੀਂ ਹੈ ਕਿ ਸੈਕਿੰਡ ਲੱਗਦਾ ਮਤਲਬ ਇੱਧਰੋਂ ਦਿਖਾਉਣ ਨੂੰ, ਇਹ ਅਸੀਂ ਸਮਝਦੇ ਨਹੀਂ। ਅਤੇ ਚਲੋ ਧੰਨਵਾਦ। ਹਰ ਇੱਕ ਆਪਣੇ ਆਪ ਨੂੰ ਕਹਿਣਾ ਸਿਆਣਾ। ਅਤੇ ਦੂਜੀ ਵੀਰ ਜੀ ਮੈਂ ਦੁਬਾਰਾ ਫਿਰ ਮੈਂਸ਼ਨ ਕਰਨਾ ਚਾਹੁੰਦਾ, ਜਿਹੜੇ ਆਪਣੇ ਵੀਰਾਂ ਨੂੰ ਥੋੜ੍ਹੀ ਇੰਗਲਿਸ਼ ਦੀ ਪ੍ਰੋਬਲਮ, ਜਿਹੜੇ ਆਪਣੇ ਕਮੈਂਟ ਕਰਨੇ ਸੀ ਨਾ, ਅਸੀਂ ਉਹ ਕੋਸ਼ਿਸ਼ ਕਰਦੇ ਵੀ ਆਹ ਜਿਹੜਾ ਸ਼ਨੀਵਾਰ ਆਉਣਾ 10 ਤਰੀਕ ਨੂੰ, ਅਤੇ 11 ਵਜੇ ਨਾਲ ਗੁਰਦੁਆਰਾ ਸਾਹਿਬ 3 ਤੋਂ 6 ਵਜੇ 'ਤੇ ਉੱਥੇ ਆਪਣੇ ਬੱਚਿਆਂ ਦੇ ਨਾਲ ਲੈ ਕੇ ਕੰਪਿਊਟਰ ਲੈ ਕੇ ਰੱਖਾਂਗੇ ਜੀ। ਅਤੇ ਜਿਹਨਾਂ ਵੀਰਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਹੈ ਉੱਥੇ ਆਉਣ ਅਤੇ ਉਹਨਾਂ ਦੇ ਕਮੈਂਟ ਅਸੀਂ ਭਰੀਏ। ਅਤੇ ਜ਼ਰੂਰੀ ਬੇਨਤੀ ਹੈ ਵੀ ਉੱਥੇ ਆ ਕੇ ਸਾਨੂੰ ਜਿਹੜਾ ਡਿਟੈਂਸ਼ਨ ਸੈਂਟਰ, ਡਿਟੈਂਸ਼ਨ ਟਾਈਮ ਵਾਲਾ, ਰਾਈਟ? ਹਾਂਜੀ, ਡਿਟੈਂਸ਼ਨ ਦਾ ਜਾਂ ਫਿਰ ਜਿਹੜਾ ਜੋ ਵੀ ਸਾਰਾ ਭਰਨਾ ਆ। ਧੰਨਵਾਦ ਜੀ, ਉਹ ਭਰਾਂਗੇ। ਥੈਂਕ ਯੂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਦਵਿੰਦਰ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਰਮਨ ਜੀ ਨੂੰ ਖਾਸ ਕਰਕੇ, ਰਮਨ ਜੀ ਤੁਹਾਡੇ ਲਾਗੇ ਜਿੰਨਾ ਟਰਾਂਸਪੋਰਟਾਂ ਜਾਂਦੇ ਜੇ ਉਹਨਾਂ ਨੂੰ ਪਹਿਲਾਂ ਕੰਪੇਅਰ ਕਰੋ। ਤੁਹਾਡੇ ਵਿੱਚ ਵੀ ਬਹੁਤ ਕੁਝ ਇਹੋ ਜਿਹਾ, ਉਹ ਆਪਣੇ ਡਰਾਈਵਰਾਂ ਨੂੰ ਜਿਹੜਾ ਕੋਈ ਇਹੋ ਜਿਹੀ ਗਲਤੀ ਕਰਦਾ ਕਿਉਂ ਨਹੀਂ ਹਟਾਉਂਦੇ ਜੀ? ਬਿਲਕੁਲ ਜੀ। ਤੇ ਉਹ ਕਿਉਂ ਮੈਨੂੰ ਪਤਾ ਲੱਗਾ ਵਾ ਤੁਹਾਡੇ ਨਾਲ ਬਹਿੰਦੇ ਖਲੋਂਦੇ ਆ, ਉਹ ਪਹਿਲਾਂ ਹੁਣ ਮੈਂ ਵੀ ਕੰਮ ਕਰਦਾ ਵਾ, ਸਾਰੇ ਜਿਸ ਤਰ੍ਹਾਂ ਕਰਦੇ ਆ। ਸਾਡੇ ਆ ਜਿਹੜੇ W2 ਦਿੰਦੇ ਆ, ਅਗਲੇ ਲੀਗਲ ਚੱਲਦੇ ਆ, ਲੀਗਲ ਦੇ ਆਉਂਦੇ ਆ। 10 ਸਾਲ ਹੋ ਗਿਆ ਲੱਗਿਆਂ ਨੂੰ, ਤੇ ਤੁਹਾਡੇ ਕਿਉਂ ਨਹੀਂ ਇਹ ਕੰਮ ਕਰਦੇ? ਅਗਲੇ ਬੰਦੇ ਨੂੰ ਲੀਗਲ ਆਖੋ। ਇਹ ਆਂਦੇ ਵੀ ਬੁੱਕ ਅਸੀਂ ਕਰਦੇ ਤੂੰ ਸਿੱਧਾ ਇੰਨੇ ਟਾਈਮ ਤੇ ਲਾਉਣਾ ਵਾ, ਪਹਿਲਾਂ ਤੁਸੀਂ ਆਪਣੇ ਲਾਗੇ ਆਪਣਾ ਸਫਾਈ ਕਰ ਲਓ, ਬਾਕੀ ਆਪੇ ਹੋ ਜਾਣੀ ਆ। ਨੰਬਰ 2 ਬਿਲਕੁਲ ਧੰਨਵਾਦ। ਸੋ ਬਿਲਕੁਲ ਜਿਹੜਾ ਵੀ ਕੋਈ ਇੱਦਾਂ ਦੀ ਗਲਤੀ ਕਰਦਾ ਆ, ਜਿਹੜੇ ਆਪਾਂ ਪੁਆਇੰਟ ਦੱਸੇ ਸੀ, ਉਹਨਾਂ ਨੂੰ ਫਾਇਰ ਕਰਨਾ ਚਾਹੀਦਾ ਕੰਪਨੀ ਵਾਲਿਆਂ ਨੂੰ। ਕਿ ਜਿਹੜੇ ਇਨੋਸੈਂਟ ਪਰਿਵਾਰ ਜਾ ਰਹੇ ਹਾਈਵੇ ਤੇ, ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈਗਾ? ਹਾਂਜੀ, ਪਹਿਲਾਂ ਇਹ ਬਿਲਕੁਲ ਜੀ, ਇਹ ਆਪਣੀ ਪਾਰਟੀ ਨੂੰ ਜ਼ਰੂਰ ਕਰਨ।
ਥੈਂਕ ਯੂ ਜੀ, ਮਿਹਰਬਾਨੀ ਜੀ। ਬਿਲਕੁਲ ਜੀ, ਬਿਲਕੁਲ। ਮੇਰਾ ਤਾਂ ਜਿਹੜੀ ਕੰਪਨੀ 'ਚ ਚਾਹੀਦਾ ਜਿਨ੍ਹਾਂ ਨਾਲ ਗੱਲ ਕਰੀਦੀ ਆ, ਸਾਡੇ ਕੋਲ ਜਦੋਂ ਅਗਲਾ ਕੰਪਲੇਂਟ ਕਰਦਾ ਜੀ ਆਹ ਪ੍ਰੋਬਲਮ ਆ ਜਾਂ ਡਰਾਈਵਰ ਪੇ ਦੀ ਆ ਜਾਂ ਆਹ ਇਸ਼ੂ ਆ ਜਾਂ ਇੱਦਾਂ ਦੀ ਪ੍ਰੋਬਲਮ ਹੈਗੀ ਆ, ਤੇ ਇਹ ਜਿਹੜੀ ਆ ਨਾ, ਇਹ ਜਿੰਨੀ ਵੀ ਪ੍ਰੋਬਲਮ ਹੈਗੀ ਆ ਇਸ ਵੇਲੇ, ਇਹ ਇੱਕ ਹਾਇਰਿੰਗ ਪ੍ਰੋਸੈਸ ਜਿਹੜਾ ਨਾ, ਜੇ ਆਪਣੀਆਂ ਕੰਪਨੀਆਂ ਹਾਇਰਿੰਗ ਪ੍ਰੋਸੈਸ ਜਿਹੜਾ ਉਹ ਠੀਕ ਕਰ ਲੈਣ ਕਿ ਜਦੋਂ ਬੰਦੇ ਨੂੰ ਹਾਇਰ ਕਰ ਜੀ ਕੇ ਪੁੱਛਿਆ ਜਾਵੇ 3 ਕੰਪਨੀਆਂ ਕੋਲੋਂ ਕਿ ਇਹਦੇ ਕੀ ਰੈਕਡ ਹੈਗਾ, ਇਹਨੇ ਕੀ ਕੀਤਾ, ਕੀ ਕਾਰਨ ਆ ਤੁਹਾਡੇ ਕੋਲੋਂ ਕੰਮ ਛੱਡ ਕੇ ਗਿਆ ਆ, ਕੀ ਰੀਜ਼ਨ ਆ। ਜੇ ਅਸੀਂ ਕਾਲਾਂ ਕਰਕੇ ਡਰਾਈਵਰ ਦਾ ਜਿਹੜਾ ਹਾਇਰਿੰਗ ਪ੍ਰੋਸੈਸ ਆ ਜੇ ਥੋੜਾ ਜਿਹਾ ਉਹ ਠੀਕ ਕਰ ਲਈਏ ਤੇ ਮੇਰੇ ਖਿਆਲ ਦੇ ਵਿੱਚ ਇਹ ਪ੍ਰੋਬਲਮ ਬਹੁਤ ਹੱਦ ਤੱਕ ਜਿਹੜੀ ਆ ਹੱਲ ਹੋ ਸਕਦੀ ਆ। ਇਹ ਹੋ ਜਾਣੀ ਆ। ਇਹ ਪਤਾ ਕਿ ਲੂਪਹੋਲ ਰਮਨ ਜੀ ਸਾਰੇ ਯੂਜ਼ ਕਰ ਰਹੇ ਸੀ ਪਹਿਲਾਂ ਜੀ, ਮੇਰੇ ਨਾਂ ਤੇ ਕੰਪਨੀਆਂ ਜੇ ਇਦਾਂ ਦੀ ਇਨਸੀਡੈਂਟ ਹੋ ਗਏ ਬੈਂਕਰਪਸੀ ਫਾਈਲ ਕਰਕੇ ਵਾਈਫ ਦੇ ਨਾਂ ਤੇ ਖੋਲ ਦਿਓ, ਭਰਾ ਦੇ ਨਾਂ ਤੇ। ਆਲਰੇਡੀ FMCSA ਕੈਮਲੀਅਨ ਕੈਰੀਅਰ ਦੇ ਉੱਤੇ ਵਰਕਆਊਟ ਕਰ ਰਿਹਾ। ਜੇ ਇੱਕ ਬੰਦੇ ਨੇ ਇੱਕ ਡਰਾਈਵਿੰਗ ਲਾਇਸੈਂਸ ਡੇਟ ਆਫ ਬਰਥ ਦੇ ਅੰਡਰ ਕੰਪਨੀ ਖੋਲੀ ਹੈ ਨਾ, ਉਹ ਪੂਰਾ ਰੈਕਡ ਕੱਢ ਲੈਂਦੇ ਵੀ ਇਹਦੇ ਕੋਈ ਰਿਸ਼ਤੇਦਾਰ ਨੇ ਹੋਰ ਤਾਂ ਨਹੀਂ ਖੋਲੀ। ਹਾਂਜੀ ਹਾਂਜੀ, ਉਹ ਬਿਲਕੁਲ ਉਹ ਇਸ ਵੇਲੇ ਕੰਮ ਹੋ ਰਿਹਾ ਉਹਦੇ ਤੇ ਦੂਸਰੀ ਗੱਲ ਹੈ ਕਿ ਜਿਹੜੀਆਂ ਹੁਣ ਵੀ ਇਸ ਵੇਲੇ ਵੀ ਜਿਹੜੀਆਂ ਲਾਇਸੈਂਸ ਪਲੇਟਸ ਹੈਗੀਆਂ ਉਹ ਅਟੈਚ ਕਰ ਦਿੱਤੀਆਂ ਜਾਂਦੀਆਂ ਕੰਪਨੀ ਦੇ ਨਾਲ। ਸੋ ਜੇ ਤੁਹਾਨੂੰ DOT ਨੇ ਜਾਂ ਕਿਸੇ ਨੂੰ ਵੀ ਜੇ ਤੁਹਾਡੀ ਕੰਪਨੀ ਨੂੰ ਆਊਟ ਆਫ ਸਰਵਿਸ ਕਰਤਾ ਜਾਂ ਕੁਝ ਕਰਤਾ, ਉਸ ਤੋਂ ਬਾਅਦ ਜੇ ਤੁਸੀਂ ਕੰਪਨੀ ਬੰਦ ਕਰਕੇ ਉਹ ਟਰੱਕ ਜਿਹੜੇ ਟਰਾਂਸਫਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਟਰੱਕ ਦੂਜੀ ਕੰਪਨੀ 'ਚ ਟਰਾਂਸਫਰ ਨਹੀਂ ਹੁੰਦੇ, ਉਹ ਤੁਹਾਨੂੰ ਵੇਚਣੇ ਪੈਣੇ ਆ ਤੇ ਦੁਬਾਰਾ ਨਵੇਂ ਲੈ ਕੇ ਨਵੀਂ ਕੰਪਨੀ 'ਚ ਪਾਉਣੇ ਪੈਣੇ ਆ। ਏਦਾਂ ਟਰੱਕ ਹੁਣ ਗਾਂਹ ਤੋਂ ਟਰਾਂਸਫਰ ਹੋਣੇ ਬੰਦ ਹੋ ਜਾਣੇ ਆ। ਸੋ ਕੋਸ਼ਿਸ਼ ਕਰੋ ਵੀ ਜਿਹੜੀ ਹਾਇਰਿੰਗ ਪ੍ਰੋਸੈਸ ਆ ਉਹਦੇ ਵਿੱਚ ਆਪਣਾ ਸਹੀ ਹਾਇਰਿੰਗ ਕਰੋ। ਬਿਲਕੁਲ ਰਾਮ ਜੀ, ਆਪਾਂ ਕਾਲਾਂ ਲੈ ਲਈਏ। ਕਾਲਾਂ ਕਾਫੀ ਆ, ਕਾਫੀ ਚਿਰ ਤੋਂ ਹੋ ਰਹੇ। ਹਾਂਜੀ ਮਨਜਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਇੱਕ ਸੁਝਾਅ ਸੀਗਾ ਜਿਹੜੇ ਆਪਣੇ ਪਹਿਲਾਂ ਤਾਂ ਆਪਾਂ ਨੂੰ ਸਕੂਲ ਸੁਧਾਰਨੇ ਚਾਹੀਦੇ, ਇੱਥੇ ਬੰਦੇ ਲਾਇਸੈਂਸ ਲੈ ਕੇ ਆਉਂਦੇ ਆ ਜੀ। ਉਹ ਲਾਇਸੈਂਸ ਦਵਾਉਂਦੇ ਛੋਟੇ ਟ੍ਰੇਲਰ ਤੇ, ਉਹ ਨਾ ਪੂਰਾ ਟਰੱਕ ਹੁੰਦਾ ਵੱਡੇ, ਨਾ ਤਾਂ ਹਿੱਲ ਤੇ ਲੈ ਕੇ ਆਉਂਦੇ ਵੀ ਹਿੱਲ ਕਿਵੇਂ ਚੜਾਉਣੀ ਹੈ, ਹਿੱਲ ਕਿਵੇਂ ਉਤਾਰਨੀ ਹੈ, ਹਿੱਲ ਤੇ ਪਾਰਕ ਕਿਵੇਂ ਕਰਨਾ ਟਰੱਕ ਜੀ। ਜੇ ਪਹਿਲਾਂ ਉਹ ਸੁਧਰ ਜਾਣ ਤਾਂ ਬਾਕੀ ਆਪਾਂ ਸਾਰੇ ਡਰਾਈਵਰ ਸੁਧਰ ਜਾਣਗੇ, ਪਤਾ ਲੱਗੂ ਟਰੱਕ ਕਿਵੇਂ ਚਲਾਉਣਾ। ਉਹਨੂੰ 53 ਟ੍ਰੇਲਰ ਚਾਹੀਦਾ ਨਾ ਕੋਲ ਜੀ, ਜੋ ਲਾਇਸੈਂਸ ਲੈਣ ਜਾਂਦੇ ਜੀ। ਬਿਲਕੁਲ ਸਹੀ ਗੱਲ ਆ, ਇਹ ਜ਼ਰੂਰੀ ਹੈ ਜੀ, ਸਕੂਲ ਸੁਧਾਰਨੇ ਚਾਹੀਦੇ ਆ ਪਹਿਲਾਂ ਜੀ। ਥੈਂਕ ਯੂ। ਸਕੂਲ ਵੀ ਵੀਰ ਜੀ ਤਾਂ ਹੀ ਸੁਧਰੂਗਾ ਜੇ ਸਕੂਲ ਉਨੇ ਪੈਸੇ ਚਾਰਜ ਕਰਨ। ਹੁਣ ਗੋਰਿਆਂ ਦੇ ਸਕੂਲ ਜਾਓ, 4500 ਤੋਂ 5500 ਡਾਲਰ ਲੈਂਦੇ ਆ, ਆਪਣੇ ਕਈ ਜਿਹੜੇ 1000-1500 ਚ ਸਿਖਾਲੀ ਜਾਂਦੇ ਆ। ਸੋ ਉਹ ਵੀ ਹੁਣ ਉਹਨਾਂ ਨੂੰ ਕਰਨਾ ਪੈਣਾ ਹੈ। ਗੱਲ ਆ ਨਾ ਵੀ ਸਿੱਖਣ ਵਾਲਾ ਕਹਿੰਦਾ ਵੀ ਮੈਂ ਜਲਦੀ ਸਿੱਖ ਲਵਾਂ, ਮਿੰਟੋ ਮਿੰਟੀ ਟਰੱਕ ਤੇ ਚੜ ਜਾ ਤੇ ਪੈਸੇ ਉਹਨਾਂ ਲੱਗੇ। ਸਿੱਖਣ ਵਾਲੇ ਦਾ ਕੰਮ ਸਿੱਖਣਾ ਨਹੀਂ, ਉਹਦਾ ਕੰਮ ਮੈਂ ਲਾਇਸੈਂਸ ਕਿੱਦਾਂ ਲੈਣਾ। ਉਹਨੂੰ ਇਹ ਨਹੀਂ ਹੈ ਵੀ ਮੈਂ ਸਿੱਖਾਂ, ਉਹਨੂੰ ਇਹ ਵੀ ਮੈਂ ਲਾਇਸੈਂਸ ਕਿੱਦਾਂ ਲੈਣਾ ਬਸ। ਨਹੀਂ, ਇਹਦੇ ਵਿੱਚ ਆਪਾਂ ਇੱਕ ਪਹਿਲਾਂ ਵੀ ਗੱਲ ਕੀਤੀ ਸੀਗੀ ਹਰਜੋਤ ਭਾਜੀ ਕਿ ਜਦੋਂ ਆਪਾਂ ਆਪਣੇ ਬੱਚੇ ਨੂੰ ਕਿਤੇ ਸਕੂਲ ਪਾਉਣ ਜਾਂਦੇ ਆ ਤੇ ਆਪਾਂ ਸਕੂਲ ਦੇ ਬਾਰੇ ਚ ਸਾਰੀ ਪੁੱਛ ਪੜਤਾਲ ਕਰਦੇ ਆ, ਆਪਾਂ ਏਰੀਆ ਦੇਖਦੇ ਆ, ਹਰ ਚੀਜ਼ ਦੇਖਦੇ ਆ। ਕੀ ਆਪਾਂ ਟਰੱਕ ਸਕੂਲ ਬਾਰੇ ਏਦਾਂ ਕਦੀ ਦੇਖਿਆ ਕਿ ਸਾਡਾ ਆਪਣੇ ਟਰੱਕ ਸਿੱਖਣ ਚੱਲਿਆ ਤੇ ਟਰੱਕ ਸਹੀ ਸਿਖਾਉਂਦੇ ਆ ਜਾਂ ਪੂਰਾ ਸਿਖਾਉਂਦੇ ਆ? ਨਾ, ਕਦੀ ਸਾਡਾ ਬੰਦਾ ਜਿਹੜਾ ਆ, ਸਾਡੀ ਫੈਮਲੀਆਂ ਜਿਹੜੀਆਂ ਆ ਉਹ ਟਰੱਕ ਸਕੂਲ ਬਾਰੇ ਕੁਛ ਨਹੀਂ ਪੁੱਛਦੀਆਂ, ਕੁਛ ਨਹੀਂ ਜਾਣਦੀਆਂ। ਉਹ ਕਹਿੰਦੇ ਵੀ ਛੇਤੀ ਕਰ ਜਿੰਨੀ ਛੇਤੀ ਲੈ ਸਕਦਾ। ਜੀ ਧੰਨਵਾਦ ਜੀ। ਅਗਲੇ ਕਾਲਰ ਨੇ ਅਮਰਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਮਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਿਲਕੁਲ ਸਹੀ ਗੱਲਾਂ ਦੱਸੀਆਂ ਨੇ ਰਮਨ ਜੀ ਨੇ। ਤੇ ਸਭ ਤੋਂ ਵੱਡਾ ਗੱਲ ਹੈਗੀ ਹੈ ਜਿਹੜੀ ਹਾਇਰਿੰਗ ਦੀ, ਜਿਹੜੀ ਰਮਨ ਜੀ ਵਾਰ-ਵਾਰ ਕਹਿ ਰਹੇ ਆ ਹਰ ਪ੍ਰੋਗਰਾਮ ਦੇ ਵਿੱਚ। ਇਹਦੇ ਵਿੱਚ ਮੈਂ ਖੁਦ ਐਗਜ਼ਾਮਪਲ ਜਾ ਕੇ ਖੁਦ ਦੇਖਿਆ। ਮੇਰਾ ਸੇਫਟੀ ਆਡਿਟ ਸੀਗਾ ਜੀ। ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਗੱਲ ਧਿਆਨ ਨਾਲ ਸੁਣਿਓ। ਇਹ ਬਹੁਤ ਛੋਟੀ ਗੱਲ ਹੈ ਤੇ ਬਹੁਤ ਵੱਡੀ ਵੀ ਗੱਲ ਹੈ। ਮੇਰਾ ਸੇਫਟੀ ਆਡਿਟ ਸੀ, 2 ਬੰਦੇ ਉੱਥੇ ਹੋਰ ਆਏ ਹੋਏ ਸੀਗੇ, ਉਹਨਾਂ ਦਾ ਮੇਰੇ ਤੋਂ ਪਹਿਲਾਂ ਹੋ ਕੇ ਹਟਿਆ ਸੀਗਾ। ਉਹਨਾਂ ਨੇ ਕੀ ਕੀਤਾ, ਇੱਕ ਡਰਾਈਵਰ ਮੰਨ ਲਓ ਵੀ ਕਿਸੇ ਨੇ ਵੀ ਫਾਇਰ ਕਰਤਾ, ਉਹਨੇ ਦੂਜੇ ਕੋਲੇ ਜਾ ਕੇ ਲੱਗ ਗਿਆ ਜਾ ਕੇ ਉਹਨੇ ਇਹ ਨਹੀਂ ਪੁੱਛਿਆ ਵੀ ਤੂੰ ਕਦੋਂ ਕੰਮ ਛੱਡਿਆ, ਤੇਰਾ ਕੀ ਬਣਿਆ, ਤੇਰਾ ਕੀ ਰੈਕਡ ਆ, ਕੋਈ ਇਨਫੋਰਮੇਸ਼ਨ ਨਹੀਂ ਲਈ। ਉਹਨੇ ਕੋਸ਼ਿਸ਼ ਕੀਤੀ ਲੌਗ ਬੁੱਕ ਦੇ ਵਿੱਚ ਨਾ ਪਾਉਣ ਦੀ। ਨਾਮ ਜਦੋਂ ਫੋਨ ਨੰਬਰ ਦੇ ਉੱਤੇ, ਜਦੋਂ ਪੁਰਾਣੇ ਨੇ ਡਿਲੀਟ ਨਹੀਂ ਕੀਤਾ, ਉਹ ਨਵੇਂ ਤੇ ਪਿਆ ਨਹੀਂ, ਉਹਨੇ ਕੀ ਕੀਤਾ, ਆਪਣਾ ਫੋਨ ਨੰਬਰ ਯੂਜ਼ ਕਰਕੇ ਉਹਦਾ ਨਾਂ ਪਾ ਕੇ ਉਹਨੇ ਚੜਾਤਾ ਜੀ। ਉਹਨੇ ਮੈਡੀਕਲ ਦਾ ਵੀ ਵੇਟ ਨਹੀਂ ਕੀਤਾ ਵੀ ਆਊਗਾ। ਉਹਨਾਂ ਨੂੰ ਜਦੋਂ ਸੇਫਟੀ ਆਡਿਟ ਆਇਆ, ਉਹਨਾਂ ਨੇ ਫਾਈਂਡ ਆਊਟ ਕਰ ਲਿਆ ਵੀ ਇੱਕ ਡਰਾਈਵਰ ਹਜੇ ਲੌਗ ਬੁੱਕ 'ਚ ਪੁਰਾਣੀ ਕੰਪਨੀ ਚੱਲੀ ਜਾਂਦਾ, ਇਹ ਨਵੀਂ 'ਚ ਵੀ ਚੱਲੀ ਜਾਂਦਾ। ਠੀਕ ਹੈ ਜੀ, ਨਵੀਂ ਕੰਪਨੀ ਸੀ, ਦੋਨਾਂ ਦਾ ਸੇਮ ਡੇ ਆਡਿਟ ਬੁਲਾ ਲਿਆ, ਸੇਮ ਟਾਈਮ, ਸੇਮ ਬੰਦੇ, ਦੋਨੇ ਕੰਪਨੀਆਂ ਨੂੰ ਸਾਹਮਣੇ ਬਿਠਾ ਲਿਆ। ਉਹ ਦੋਨਾਂ ਨੂੰ ਐਡਾ ਵੱਡਾ ਫਾਈਨ ਕੀਤਾ ਤੇ ਨਾਲੇ ਡਰਾਈਵਰ ਨੂੰ ਵੀ ਕੀਤਾ ਵੀ ਤੈਨੂੰ ਮੇਕ ਸ਼ੋਰ ਕਰਨਾ ਚਾਹੀਦਾ ਸੀਗਾ, ਤੈਨੂੰ ਦੱਸਣਾ ਚਾਹੀਦਾ ਸੀ ਪੁਰਾਣੀ ਕੰਪਨੀ ਨੂੰ ਵੀ ਮੈਂ ਨਵੀਂ ਕੰਪਨੀ ਜੁਆਇਨ ਕਰ ਲਈ ਹੈ, ਮੇਰਾ ਭਾਈ ਨਾ ਕੱਢ ਦਿਓ।
ਤੂੰ ਮੈਡੀਕਲ ਰਿਪੋਰਟ ਦੀ ਵੇਟ ਨਹੀਂ ਕੀਤੀ। ਮੈਡੀਕਲ ਅੱਜ ਕਰਾ ਕੇ 10 ਵਜੇ ਸਵੇਰੇ ਮੈਡੀਕਲ ਕਰਾਇਆ ਜੀ ਉਹਨੇ, 11 ਵਜੇ ਉਹ ਰੋਡ ਦੇ ਉੱਤੇ ਚੜ ਗਿਆ। ਈਵਨ ਕਿ ਮੈਡੀਕਲ ਦੀ ਮਤਲਬ ਰਿਜ਼ਲਟ ਵੀ ਨਹੀਂ ਵੇਟ ਕੀਤੀ ਉਹਨੇ। ਡਰਾਈਵਰ ਦਾ ਲਾਇਸੈਂਸ ਕੈਂਸਲ ਕਰਤਾ ਉਹਦਾ, ਪਲੱਸ ਦੋਨੇ ਕੰਪਨੀਆਂ ਨੂੰ ਫਾਈਨ ਕੀਤਾ ਹੈਗਾ ਜੀ। ਗਲਤੀ ਕਿਹਦੀ ਸੀਗੀ? ਮੇਰੇ ਖਿਆਲ ਤਿੰਨਾਂ ਦੀ ਗਲਤੀ ਸੀ ਬਹੁਤ। ਬਿਲਕੁਲ ਰਾਈਟ। ਫਿਰ ਦੂਜੀ ਗੱਲ ਇਹ, ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆਂ। ਮੇਰੀ ਕਿਸੇ ਕੰਪਨੀ ਨਾਲ ਗੱਲ ਹੋਈ ਸੀ, ਗੋਰਿਆਂ ਦੀ ਕੰਪਨੀ ਆ ਉਹ, ਹਨਾ। ਉਹ ਕਹਿੰਦਾ ਵੀ ਅਸੀਂ ਸਿਸਟਮ ਕੀ ਕਰਤਾ ਹੈ, ਜਿਵੇਂ ਹੁਣ ਐਗਜ਼ਾਮਪਲ ਦਿੰਦਾ, ਹੁਣ ਜਿਵੇਂ ਆਪਾਂ US ਦਾ ਵੀਜ਼ਾ ਅਪਲਾਈ ਕਰਦੇ ਹਾਂ ਇੰਡੀਆ ਤੋਂ, ਤੁਹਾਡਾ ਸਾਰਾ ਸੋਸ਼ਲ ਮੀਡੀਆ ਲੈਂਦੇ ਆ। ਕਹਿੰਦਾ ਸਾਡੀ ਕੰਪਨੀ ਵੀ ਸਾਰਾ ਸੋਸ਼ਲ ਮੀਡੀਆ ਲੈਂਦੀ ਹੈ ਤੁਹਾਡਾ। ਹੁਣ ਮੰਨ ਕੇ ਚੱਲੋ ਕਿਸੇ ਨੇ WhatsApp ਤੇ Facebook ਤੇ Snapchat ਤੇ ਕੋਈ ਵੀ ਵੀਡੀਓ ਪਾਈ ਹੈ, ਕੰਪਨੀਆਂ ਨੂੰ ਸਾਰੀਆਂ ਨੂੰ ਡਾਟਾ ਲੈਣਾ ਚਾਹੀਦਾ ਡਰਾਈਵਰ ਦਾ। ਉਹਨਾਂ ਨੂੰ ਵੀ ਅਲਰਟ ਹੁੰਦਾ ਰਹਿੰਦਾ, ਬਾਹਰੋਂ ਦੱਸੇ ਤੁਹਾਨੂੰ, ਉਦੋਂ ਪਹਿਲਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਤੁਹਾਡਾ ਡਰਾਈਵਰ ਕੀ ਕਰ ਰਿਹਾ। ਤੁਸੀਂ ਖੁਦ ਫਾਈਂਡ ਆਊਟ ਕਰੋ। ਕਦੇ ਆਪਾਂ ਗੋਰੇ ਨੂੰ ਫੋਨ ਫੜ ਕੇ ਦੇਖਿਆ ਕਦੇ ਹੱਥ 'ਚ ਵੀਡੀਓ ਬਣਾਉਂਦਾ? ਕਦੇ ਨਹੀਂ ਦੇਖਿਆ। ਅਸੀਂ ਵੀ ਗਲਤੀਆਂ ਕੀਤੀਆਂ, ਸਾਰਿਆਂ ਨੇ ਕੀਤੀਆਂ, ਪਰ ਸਾਨੂੰ ਸੁਧਰਨਾ ਚਾਹੀਦਾ। ਜਿੰਨਾ ਸਾਡਾ ਨਾਮ ਚੱਲਦਾ ਉਹਨੇ ਅਸੀਂ ਬਹੁਤ ਛੇਤੀ ਟਾਰਗੇਟ ਕਰਕੇ, ਕਿਉਂਕਿ ਅਸੀਂ ਦੂਜੀ ਕਮਿਊਨਿਟੀ ਆ, ਸਾਨੂੰ ਤਾਂ ਟਾਰਗੇਟ ਕਰਨ ਨੂੰ ਫਿਰਦੇ ਆ ਇਹ ਜੀ। ਬਿਲਕੁਲ ਨਾ ਬਣਾਉਣਾ ਤਾਂ ਬੜਾ ਹਾਰਡ ਹੈ, ਸਿੱਟਣਾ ਤਾਂ 1 ਮਿੰਟ ਦੀ ਗੱਲ ਹੈ। ਹਾਇਰ ਵਾਲਾ ਜਿਹੜਾ ਪ੍ਰੋਸੈਸ ਹੈ ਘੱਟ ਤੋਂ ਘੱਟ 5 ਤੋਂ 15 ਦਿਨਾਂ ਦਾ ਮਿਨੀਮਮ ਹੋਣਾ ਚਾਹੀਦਾ ਹੈ। ਇਹਦੇ ਵਿੱਚ ਵੇਟਿੰਗ ਟਾਈਮ ਹੋਣਾ ਚਾਹੀਦਾ ਹੈ। ਤੁਸੀਂ ਬੈਕਗਰਾਉਂਡ ਚੈੱਕ ਕਰਨ ਵਾਸਤੇ ਚਿੱਠੀ ਭੇਜੋ ਉਹਨਾਂ ਨੂੰ, ਪ੍ਰੀਵੀਅਸ ਐਮਪਲੋਇਰ ਨੂੰ ਪੁੱਛੋ ਵੀ ਇਹਦਾ ਕੀ ਸੀਗਾ, ਕਿੱਦਾਂ ਕੰਮ ਕੀਤਾ, ਇਹਦਾ ਕੀ ਰੈਕੋਰਡ ਸੀ, ਸਭ ਕੁਝ ਕਰਕੇ। ਥੈਂਕ ਯੂ। ਦੇਖੋ ਆਪਾਂ ਘਰ ਜਦੋਂ ਘਰ ਰੈਂਟ ਤੇ ਲੈਨੇ ਆ, ਤੁਹਾਡਾ ਉਹ ਪੁਰਾਣੇ ਚੈੱਕ ਕਰਦੇ ਨੇ, ਪੁੱਛਦੇ ਨੇ, ਕ੍ਰੈਡਿਟ ਚੈੱਕ ਕਰਦੇ ਨੇ, ਪੈਸੇ ਲੈਂਦੇ ਤੁਹਾਡੇ ਤੋਂ ਤੁਹਾਡੀ ਐਪਲੀਕੇਸ਼ਨ ਦੇ। ਇੱਥੇ ਕਹਿੰਦੇ ਵੀ ਭਾਈ ਤੂੰ ਆ ਜਾ, ਨਾਲੇ ਤੈਨੂੰ ਆਪਾਂ ਬੋਨਸ ਦੇਵਾਂਗੇ, ਤੂੰ ਬਸ ਜਲਦੀ ਆ ਕੇ ਟਰੱਕ ਦੇ ਤੇ ਚੜ ਜਾ ਜੀ। ਰਾਜ, ਵਾਲਮਾਰਟ ਦਾ ਹਾਇਰਿੰਗ ਪ੍ਰੋਸੈਸ 90 ਡੇਜ਼ ਦਾ ਸੀ ਤੇ ਜਿਹੜਾ ਉਹਨਾਂ ਨੇ ਹੁਣ 30 ਡੇਜ਼ ਦਾ ਕੀਤਾ, ਤੇ ਉਹ ਬੜੇ ਚਾਅ ਦੇ ਨਾਲ ਦੱਸ ਰਹੇ ਵੀ ਅਸੀਂ ਹਾਇਰਿੰਗ ਪ੍ਰੋਸੈਸ ਆਪਣਾ ਤੇਜ਼ ਕਰਤਾ, ਐਕਸਪ੍ਰੈਸ ਕਰਤਾ, ਪਰ ਅਜੇ ਵੀ ਹਾਇਰਿੰਗ ਪ੍ਰੋਸੈਸ 30 ਡੇਜ਼ ਲੱਗਦੇ ਆ। ਔਰ ਜਿਹੜੀ ਓਰੀਐਂਟੇਸ਼ਨ ਆ, ਸਾਰਾ ਕੁਝ ਆ। ਦੇਖੋ ਜੇ ਕਿਸੇ ਡਰਾਈਵਰ ਨੇ ਕਿਸੇ ਕੰਪਨੀ ਕੋਲੋਂ, ਦੇਖੋ ਇਹ ਜਿਹੜੀਆਂ ਚੀਜ਼ਾਂ ਨਾ, ਜੇ ਜਿੱਦਾਂ ਇਹਨਾਂ ਨੇ ਕਿਹਾ ਕਿ 15 ਦਿਨ ਸਾਡਾ ਹਾਇਰਿੰਗ ਪ੍ਰੋਸੈਸ ਚਾਹੀਦਾ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ, ਉਹ ਜਿਹੜੇ ਡਰਾਈਵਰ ਮਾਈਗ੍ਰੇਸ਼ਨ ਹੈ ਇਸ ਵੇਲੇ, ਇੱਕ ਕੰਪਨੀ ਨੂੰ ਛੱਡ ਕੇ ਦੂਜੀ ਕੰਪਨੀ 'ਚ ਜਾਣ ਦੀ ਮਾਈਗ੍ਰੇਸ਼ਨ ਜਿਹੜੀ ਹੁੰਦੀ ਆ ਬਹੁਤ ਜ਼ਿਆਦੀ, ਉਹਨੂੰ ਵੀ ਠੱਲ ਪੈ ਸਕਦੀ ਆ। ਕਿਉਂਕਿ ਹਰ ਇੱਕ ਨੂੰ ਪਤਾ ਕਿ ਭਾਈ ਜੇ ਮੈਂ ਇੱਥੋਂ ਛੱਡ ਕੇ ਗਿਆ, ਮੇਰੇ 15 ਦਿਨ ਅੱਗੇ ਖਰਾਬ ਹੋਣੇ ਆ ਤੇ ਮੇਰੇ 15 ਦਿਨਾਂ ਦਾ ਮੇਰਾ ਕੰਮ ਖਰਾਬ ਹੋ ਜਾਣਾ। ਸੋ ਮੈਨੂੰ ਇਹ ਪ੍ਰੋਸੈਸ ਦੇ ਵਿੱਚੋਂ ਲੰਘਣਾ ਕਰਨਾ ਜਿਹੜਾ ਆ ਔਖਾ ਹੋਣਾ। ਸੋ ਸਾਡਾ 15 ਦਿਨਾਂ ਦਾ ਛੱਡੋ, ਅਸੀਂ ਤਾਂ 15 ਮਿੰਟਾਂ ਦੇ ਵਿੱਚ ਡਰਾਈਵਰ ਹਾਇਰ ਕਰਕੇ ਚਾੜ ਦਿੰਦੇ ਆ। ਔਰ ਹਾਇਰਿੰਗ ਪ੍ਰੋਸੈਸ ਜਿਹੜਾ ਇਸ ਵੇਲੇ ਜਿੰਨੇ ਸਾਡੇ ਆਡਿਟ ਆ ਰਹੇ ਆ, ਜਿੱਦਾਂ ਭਾਈ ਸਾਹਿਬ ਉਹਨਾਂ ਨੇ ਕਿਹਾ, ਜਿੰਨੇ ਸਾਡੇ ਆਡਿਟ ਆ ਰਹੇ ਆ, ਇਹਨਾਂ ਦੇ ਵਿੱਚ ਲੌਗ ਬੁੱਕਾਂ ਦਾ ਤਾਂ ਹੁਣ ਇਸ਼ੂ ਨਿਕਲ ਜਾਣਾ, ਕਿਉਂਕਿ ELD ਹੋ ਜਾਣੀ ਆ। ਲੌਗ ਬੁੱਕਾਂ ਦਾ ਕੋਈ ਰੌਲਾ ਨਹੀਂ। ਮੈਂ ਕਈ ਆਡਿਟਸ ਦੇ ਵਿੱਚ ਮੈਂ ਬੈਠਾ ਆ ਜਿਨ੍ਹਾਂ ਦੇ ਵਿੱਚ ਆਉਂਦਿਆਂ ਹੀ DOT ਵਾਲਾ ਇੱਕੋ ਹੀ ਗੱਲ ਕਹਿੰਦਾ, ਲੌਗ ਬੁੱਕ ਪਾਸੇ ਚੁੱਕ ਕੇ ਰੱਖ ਦਿਓ, ਮੈਨੂੰ ਪਤਾ ਤੁਸੀਂ ਕੀ ਕਰਦੇ ਆ। ਓਕੇ, ਬ੍ਰਿੰਗ ਮੀ ਦਾ EMPLOYEE ਫਾਈਲ। ਔਰ ਮੈਂ ਤੁਹਾਨੂੰ ਦੱਸ ਦਿਆਂ, ਸਾਡੀਆਂ 95% ਕੰਪਨੀਆਂ ਇਸ ਵੇਲੇ EMPLOYEE ਫਾਈਲ ਦੇ ਵਿੱਚ ਫੇਲ ਆ। 95% ਪੇਪਰ ਵਰਕ ਨਹੀਂ ਆ ਰਿਹਾ, ਕਿੱਦਾਂ ਕਰਨਾ ਜੀ। ਜੀ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣੀ, ਜਿਹੜੇ ਸਰੋਤੇ ਹੋਲਡ ਤੇ ਰਹੋ, ਤੁਹਾਡੇ ਨਾਲ ਵੀ ਜਿਹੜੇ ਤੁਹਾਡੇ ਵਿਚਾਰ ਵੀ ਆਪਾਂ ਜਾਣਾਂਗੇ। ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ ਆਪਾਂ ਆ ਰਹੇ ਹਾਂ ਵਾਪਸ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੈਂ ਕਹਿੰਦੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ।
ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਬੀਜੇਸ ਗੇਅਰ ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰਸ ਨੰਬਰ 916 372 3518 916372 3518। ਹੋਰ ਜਾਣਕਾਰੀ ਲਈ ਕਾਲ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰਸ ਨੰਬਰ 916 372 3518 916372 3518 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ। ਮੈਂ ਬੋਲਦਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਪਣੇ ਕੋਲ ਸਮਾਂ ਤਾਂ ਉਦਾਂ ਘੱਟ ਆ, ਪਰ ਜਿੰਨੇ ਕੁ ਆਪਣੇ ਨਾਲ ਕਾਲਰ ਜੁੜੇ ਆਪਾਂ ਸਾਰਿਆਂ ਦੇ ਵਿਚਾਰ ਸੁਣਦੇ ਆ। ਟਰਾਈ ਜਿਹੜੇ ਸਾਰੇ ਜਣੇ ਕਰਿਓ ਵੀ ਆਪਣੀ ਗੱਲ ਜਿਹੜੀ ਜਲਦੀ ਤੁਸੀਂ ਕਹਿ ਸਕਿਓ। ਸਨੀ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਬਾਈ ਜੀ ਥੋੜਾ ਲੇਟ ਔਨ ਕੀਤਾ ਸੀਗਾ, ਮੈਂ ਐਕਸੀਡੈਂਟਾਂ ਦਾ ਹੀ ਸੁਣਿਆ, ਮੈਂ ਤਾਂ ਕਾਲ ਕੀਤੀ ਆ। ਮੈਂ ਇੱਕ ਕੁਐਸਚਨ ਇਹ ਵੀ ਕਹਿਣਾ ਸੀਗਾ ਬਾਈ ਜੀ, ਪੁਆਇੰਟ ਵੀ ਜਿਵੇਂ ਹੁਣ ਜਿਹੜੀਆਂ ਆਪਣੇ ਨਵੇਂ ਲੋਕ ਆਉਂਦੇ ਨੇ, ਚਾਹੇ ਇਮੀਗ੍ਰੈਂਟ ਆ ਚਾਹੇ ਇਲੀਗਲ ਆਉਂਦੇ ਨੇ, ਜਾਂ ਫਿਰ ਜਿਹੜੀਆਂ ਕੰਪਨੀਆਂ ਇਹਨਾਂ ਨੂੰ ਸਪਾਂਸਰ ਕਰਦੀਆਂ ਨੇ ਦੂਜੀਆਂ ਕੰਟਰੀਆਂ ਤੋਂ, ਆਪਣੇ ਜਿਵੇਂ ਸਮਾਲੀਆ ਤੋਂ ਅਫਰੀਕਾ ਨੂੰ ਐਜ਼ ਏ ਡਰਾਈਵਰ, ਤੇ ਅਮਰੀਕਾ ਬਾਈ ਜੀ ਇੱਕ ਕੰਟਰੀ ਆ ਜਿਹੜੀ ਆਉਂਦੇ ਸਾਰ ਡਰਾਈਵਰਾਂ ਨੂੰ ਟਰੱਕ ਦਾ ਲਾਇਸੈਂਸ ਦੇ ਦਿੰਦੀ ਆ। ਬਾਕੀ ਕੰਟਰੀਆਂ ਕੀ ਕਰਦੀਆਂ ਨੇ, ਉਹ ਕਹਿੰਦੇ ਵੀ ਤੁਹਾਡੇ ਕੋਲੇ ਘੱਟੋ ਘੱਟ 2 ਸਾਲ ਕਾਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤਾਂ ਕਿ ਤੁਹਾਨੂੰ ਸੜਕਾਂ ਬਾਰੇ ਪਤਾ ਲੱਗੇ, ਤੁਹਾਨੂੰ ਰੂਲਸ ਬਾਰੇ ਪਤਾ ਲੱਗੇ। ਹੁਣ ਜਿਹੜੀਆਂ ਸਵਿਫਟ ਦੀ ਕੰਪਨੀਆਂ ਜਾਂ ਕੋਈ ਹੋਰ ਵੱਡੀਆਂ ਕੰਪਨੀਆਂ ਦੇ ਜਿਹੜੇ ਬਾਹਰੋਂ ਇਮੀਗ੍ਰੈਂਟ ਡਰਾਈਵਰ ਨੇ, ਉਹਨਾਂ ਦੀਆਂ ਹਮੇਸ਼ਾ ਵੀਡੀਓਜ਼ ਤੇ ਫੋਟੋਆਂ ਆਉਂਦੀਆਂ ਨੇ, ਉਹ ਪੁੱਠੇ ਪਾਸੇ ਫਰੀਵੇ ਤੇ ਚਾੜੀ ਫਿਰਦੇ ਹੁੰਦੇ, ਕਿਉਂਕਿ ਉਹਨਾਂ ਨੂੰ ਟੋਟਲੀ ਡਿਫਰੈਂਟ ਆ। ਹੁਣ ਜੇ ਆਪਾਂ ਕਦੇ ਇੰਡੀਆ ਜਾ ਜਾਂਦੇ ਉੱਥੇ 2 ਮਹੀਨੇ ਜਾ ਕੇ ਗੱਡੀ ਚਲਾ ਲਈ, ਆਪਾਂ ਨੂੰ ਵੀ ਇੱਥੇ ਆ ਕੇ ਭੁਲੇਖਾ ਪੈਣ ਲੱਗ ਜਾਂਦਾ, ਕਿਉਂਕਿ ਸਭ ਕੁਝ ਇੱਥੇ ਆਪੋਜ਼ਿਟ ਆ। ਜੀ ਜੀ ਬਿਲਕੁਲ, ਇਹ ਬਹੁਤ ਜ਼ਰੂਰੀ ਹੈ। ਇਹਦਾ ਵੀ ਬਾਈ ਜੀ ਕੁਝ ਹੋ ਸਕਦਾ ਇਦਾਂ, ਜਿਵੇਂ ਕੋਈ ਮਤਲਬ ਪਹਿਲਾਂ 2 ਸਾਲ ਦਾ ਵੀ ਮਤਲਬ ਹੋਣਾ ਚਾਹੀਦਾ, ਇਹ ਵੀ ਸੇਫਟੀ ਹੈ ਜੀ ਇੱਕ ਤਰ੍ਹਾਂ ਦੀ। ਬਿਲਕੁਲ, ਥੈਂਕ ਯੂ। ਬਿਲਕੁਲ, ਜਿਹੜਾ ਆਉਣ ਵਾਲਾ ਟਾਈਮ ਹੈਗਾ ਉਹਦੇ ਵਿੱਚ ਜਦੋਂ ਆਪਾਂ ਇਹੋ ਜਿਹੇ ਮੁੱਦੇ ਲੈ ਕੇ ਆਉਂਦੇ ਆ ਜਾਂ ਇਹੋ ਜਿਹੀਆਂ ਗੱਲਾਂ ਕਰਦੇ ਆ, ਔਰ ਇਹਨਾਂ ਗੱਲਾਂ ਦੇ ਸਿਰ ਦੇ ਉੱਤੇ ਹੀ ਜਿਹੜੇ ਕਾਨੂੰਨ ਬਣਦੇ ਜਾਂ ਕੋਈ ਗੱਲਬਾਤ ਹੁੰਦੀ ਆ, ਉਹ ਇਹਨਾਂ ਕਰਕੇ ਹੁੰਦੀ ਆ, ਕਿਉਂਕਿ ਜਿਹੜੇ ਹੈਪਨ ਹੁੰਦੇ ਆ ਔਰ ਜਿਹੜੀਆਂ
ਜਦੋਂ ਕਮੈਂਟ ਪੀਰੀਅਡ ਆਉਂਦੇ ਆ ਇਹਨਾਂ ਚੀਜ਼ਾਂ ਦੇ ਉੱਤੇ ਹੀ ਸਾਰੇ ਕਾਨੂੰਨ ਬਣਦੇ ਆ ਜੀ। ਜੀ ਤੇ ਇੱਕ ਇਹ ਦੇਖੋ ਇਹਨਾਂ ਨੇ ਕੈਲੀਫੋਰਨੀਆ ਵਾਲਿਆਂ ਨੇ ਟਰਾਈ ਕੀਤੀ ਸੀ ਇੱਕ ਵਾਰੀ ਕੁਛ ਕੁ ਜਿਹੜਾ ਸਾਲ ਪਹਿਲਾਂ ਵੀ ਜਿਹੜੇ ਅਸੀਂ ਗ੍ਰੀਨ ਕਾਰਡ ਤੇ ਜਿਹੜੇ ਇੱਥੋਂ ਦੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਦੇਣੀ ਆ, ਪਰ ਸਮਹਾਓ ਉਦੋਂ ਉਸ ਤੋਂ ਬਕਲ ਡਾਊਨ ਕਰਕੇ ਵਾਸ਼ਿੰਗਟਨ ਜਿਹੜੀ ਸਟੇਟ ਆ ਉਹਨਾਂ ਨੇ ਆਲਰੇਡੀ ਉਹ ਚੀਜ਼ ਕੀਤੀ ਹੋਈ ਆ। ਉਹਨਾਂ ਨੂੰ ਪਤਾ ਵੀ ਜੇ ਕੋਈ ਗ੍ਰੀਨ ਕਾਰਡ ਹੋਲਡਰ ਆ ਉਹ ਘੱਟੋ ਘੱਟ 3 ਸਾਲ, ਜੇ ਸਪਾਊਸ ਵੀਜ਼ੇ ਤੇ ਵੀ ਆਇਆ ਹੈ ਉਹ 3 ਸਾਲ ਉਹਨੂੰ ਘੱਟੋ ਘੱਟ ਇੱਥੇ ਹੋ ਗਏ ਹੋਣਗੇ ਰਹਿੰਦੇ ਹੋਏ ਨੂੰ, ਤੇ ਦੂਜੇ ਨੂੰ ਜਿਹੜੇ 5 ਸਾਲ ਜਿਹੜੇ ਘੱਟੋ ਘੱਟ ਹੋ ਗਏ ਹੋਣਗੇ। ਸੋ ਆਟੋਮੈਟਿਕਲੀ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਕੀਤਾ ਜਾ ਸਕਦਾ। ਯੂ ਨੈਵਰ ਨੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਾਇਸੈਂਸ ਵਾਲੇ ਪਾਸੇ ਨੂੰ, ਇਸ ਵਾਲੇ ਪਾਸੇ ਨੂੰ ਵੀ ਉਹ ਤੁਰਿਆ ਜਾ ਸਕਦਾ ਹੈ ਜੀ। ਸੋ ਬਿਲਕੁਲ ਜਿੱਦਾਂ ਐਕਸੀਡੈਂਟ ਹੋਇਆ ਸੀ ਨਾ ਰਾਜਕਨਵੀਰ ਸਿੰਘ ਜੀ ਕੈਨੇਡਾ, ਜਿਹਦੇ 'ਚ 16 ਬੱਚੇ ਮਾਰੇ ਗਏ ਸੀ, ਸੋ ਉਹਨੂੰ ਦੇਖਦੇ ਹੋਏ ਅਲਬਰਟਾ ਸਟੇਟ ਤੇ ਸਸਕੈਚੂਅਨ ਸਟੇਟ ਦੋਨਾਂ ਨੇ ਮੈਂਡੇਟਰੀ ਜਿੱਦਾਂ ਕਲਾਸਿਸ ਟਰੱਕ ਡਰਾਈਵਰ ਲਈ ਹੋਰ ਕੀਤੀਆਂ। ਉਹਨਾਂ ਨੇ ਹਜੇ ਥੋੜ੍ਹੇ ਮਹੀਨੇ ਪਹਿਲਾਂ ਹੀ ਇਹ ਪਾਸ ਕੀਤਾ ਸੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਰਾਜਾ ਜੀ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦਾ ਜੀ ਇਹਨਾਂ ਨੇ ਐਂ ਤਾਂ ਹਟਣਾ ਨਹੀਂ। ਤੁਸੀਂ ਕੋਈ WhatsApp ਗਰੁੱਪ ਬਣਾਓ, ਜਿਵੇਂ ਹੁਣ ਜੇ ਕੋਈ ਵੀਡੀਓ ਬਣਾਉਂਦਾ ਉਹ 'ਚ ਅਸੀਂ ਤੁਹਾਨੂੰ ਪਾਇਆ ਕਿਉਂਕਿ ਉਹ ਬੰਦੇ ਦਾ ਨਾਂ ਜਾਂ ਦੱਸਿਆ ਕਰੀਏ ਬਈ ਫਿਰ ਉਹਦੇ ਤੇ ਐਕਸ਼ਨ ਹੋਵੇ, ਕਿਉਂਕਿ ਹੁੰਦੇ ਸਾਡੇ ਦੋਸਤ ਹੀ ਆ ਜਾਂ ਕੁਛ ਵੀ, ਅਸੀਂ ਆਉਣ ਤੋਂ ਥੋੜਾ ਡਰ ਜਾਂਦੇ ਆ ਜੀ ਬਈ ਇਦਾਂ ਆਪਾਂ ਕੋਈ ਇੱਕ ਬਣਾਈਏ ਵੀ ਜਿਹਦੇ ਤੇ ਸਾਰਿਆਂ ਨੇ ਵੀਡੀਓ। ਬਾਕੀ ਮੈਂ ਇੱਕ ਗੱਲ ਦੇਖੀ ਆ, ਗੁੱਸਾ ਨਾ ਕਰਨ, ਵਰਕ ਪਰਮਿਟ ਵਾਲੇ 70% ਜ਼ਿਆਦਾ ਤੁਸੀਂ ਕਰਕੇ ਦੇਖ ਲਿਓ, ਜ਼ਿਆਦਾ ਵਰਕ ਪਰਮਿਟ ਵਾਲੇ ਨਿਕਲਣਗੇ ਜੀ। ਤੁਸੀਂ ਮੈਂ ਨਹੀਂ ਕਹਿ ਰਿਹਾ ਜਾਂ ਵੀ ਉਹ ਮਾੜੀ ਗੱਲ ਨਹੀਂ ਕਹਿ ਰਿਹਾ, ਪਰ ਮੋਸਟਲੀ ਜ਼ਿਆਦਾ ਉਹੀ ਆ। ਜੇ ਉਹਨਾਂ ਨੂੰ ਕਹਿ ਦਈਏ ਵੀ ਤੁਸੀਂ ਰੁਕਦੇ ਨਹੀਂ, ਲਓ ਬੁੱਕ ਐਡਿਟ ਕਰਕੇ ਜਾਇਓ, ਕਹਿੰਦੇ ਸਾਡੀ ਕਿਹੜਾ ਫੈਮਿਲੀ ਆ, ਅਸੀਂ ਤਾਂ ਦੱਬੀ ਰੱਖਣਾ ਕੰਮ ਜੀ। ਇਹ ਮਾੜੀ ਗੱਲ ਆ, ਇਹ ਮਾੜੀ ਸੋਚ ਆ। ਉਹਨਾਂ ਦੇ ਐਕਸ਼ਨ ਹੋ ਸਕਦਾ ਕੱਲ ਨੂੰ ਜੇ ਗਵਰਨਮੈਂਟ ਕੋਈ ਸਖਤ ਕਦਮ ਜਾਂ ਅੱਗੇ ਲਾਇਸੈਂਸ ਰੋਕਣ ਨੂੰ ਕਹਿੰਦੀ ਸੀ, ਫਿਰ ਸਾਰਿਆਂ ਦੇ ਮੂੰਹ ਉੱਡ ਜਾਂਦੇ ਇਹਨਾਂ ਦੇ। ਉੱਡੇ ਹੀ ਸੀ ਉਦੋਂ। ਕਿੱਦਾਂ ਹੋਇਆ ਸੀਗਾ ਉਦੋਂ ਕੈਲੀਫੋਰਨੀਆ ਦੇ ਵਿੱਚ? ਸਾਰੇ ਜਾਣੇ ਸਾਨੂੰ ਕਹਿਣ ਲੱਗੇ ਵੀ ਤੁਸੀਂ ਗਲਤ ਦੱਸਦੇ ਆ ਵੀ ਉਦੋਂ DMV ਵਾਲਿਆਂ ਨੇ ਕਿਹਾ ਸੀਗਾ, ਪਰ ਸਮਹਾਓ ਜਿਹੜੇ ਆ ਉਹ ਬੈਕ ਆਊਟ ਜਿਹੜੇ ਉਸ ਚੋਂ ਕਰ ਗਏ। ਵਾਸ਼ਿੰਗਟਨ ਨੇ ਕਰਤਾ, ਕੀ ਕਰ ਲਿਆ ਉਹਨਾਂ ਨੇ ਉੱਥੇ? ਬਾਕੀ ਤਾਂ ਬੜਾ ਜਿਹਾ ਸਿੰਪਲ ਆ, ਜੇ ਉਹਨਾਂ ਦੇ ਮਿਸਡਮੀਨਰ 2 ਜਾਂ ਫੈਲਨੀ ਲੱਗ ਗਈ ਉਹ ਡਿਪੋਰਟ ਹੋਣੇ ਆ ਰਾਈਟ ਵੇ, ਕਿਉਂਕਿ ਜਿੰਨੀ ਸਖਤੀ ਹੁਣ ਚੱਲ ਰਹੀ ਹੈ, ਹੁਣ ਸਖਤੀ ਚੱਲ ਰਹੀ ਆ, ਇਹ ਸੋਚਣਾ ਚਾਹੀਦਾ। ਥੈਂਕ ਯੂ ਕਾਲ ਦੇ ਲਈ ਜੀ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਅਭੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਬੜੇ ਸੋਚਿਆ ਹੁੰਦਾ ਭਾਜੀ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਜਿੱਦਾਂ ਟੌਪਿਕ ਚੱਲ ਰਿਹਾ, ਦੋ ਹੈਗੇ ਟੌਪਿਕ ਮੇਰੇ ਕੋਲ ਹੈਗੇ ਆ। ਪਹਿਲਾ ਟੌਪਿਕ ਤੁਹਾਡਾ ਆਪਣਾ ਖੁਦ ਦਾ ਚੱਲਦਾ ਪਿਆ ਕਿ ਜਿੱਦਾਂ ਮੁੰਡੇ ਫੋਨ ਤੇ ਕਰਦੇ ਹੈਗੇ ਐਕਟੀਵਿਟੀ ਕਰਦੇ, ਜਿਹੜਾ ਫੋਨ ਆ ਭਾਜੀ ਅੱਜ ਦੀ ਤਰੀਕ ਵਿੱਚ ਨਾ ਇਹ ਮੁੱਲ ਇੱਕ ਤਰ੍ਹਾਂ ਦੀ ਮੈਨੂੰ ਲੱਗਦਾ ਪ੍ਰੋਬਲਮ ਇਦਾਂ ਦੀ ਹੈ ਵੀ ਜ਼ਰੂਰੀ ਨਹੀਂ ਵੀ ਟਰੱਕ ਵਾਲਾ ਹੀ ਹੈਗਾ, ਕਾਰ ਵਾਲਾ ਜਿੱਥੇ ਤੁਸੀਂ ਭਾਜੀ ਮਰਜ਼ੀ ਚਲ ਜਾਓ ਨਾ, ਸੁੱਤਾ ਬੈਠਾ ਉੱਠਦਾ ਜਾਗਦਾ ਉਹਦੇ ਹੱਥ 'ਚ ਫੋਨ ਆ, ਉਹ ਧਿਆਨ ਉਹਦਾ ਫੋਨ ਵੱਜਦਾ, ਪਿੱਛੋਂ ਭਾਵੇਂ ਜੋ ਮਰਜ਼ੀ ਕਰਕੇ ਚੋਰੀ ਕਰ ਲਓ ਜਾਂ ਕਿੱਦਾਂ ਉਹਦਾ ਸਮਾਨ ਚੱਕ ਲਓ ਜਾਂ ਉਹਨੂੰ ਕੁੱਟ ਦੋ, ਮਾਰ ਦੋ, ਪਿੱਛੋਂ ਕੁਛ ਵੀ ਕਰ ਦੋ। ਚਲੋ ਕਹਿੰਦਾ ਬੋਲੋ ਇੰਨਾ ਜ਼ਿਆਦਾ ਬੰਦੇ ਨੂੰ ਆਪਣੇ ਦਿਮਾਗ ਨੂੰ ਖਿੱਚ ਕੇ ਰੱਖਿਆ ਹੋਇਆ ਵੀ ਫੋਨ ਕਹਿੰਦਾ ਮੇਰੇ ਵਾਲਾ ਤੂੰ ਦੇਖ, ਬਾਕੀਆਂ ਵੱਲ ਨਾ ਦੇਖ ਨਾ। ਸਾਰਿਆਂ ਨੂੰ ਇਹਨੂੰ ਬਚਣ ਦੀ ਲੋੜ ਹੈ। ਜਿਹੜੀ ਫੋਨ ਦੀ ਐਕਟੀਵਿਟੀ ਹੁੰਦੀ ਹੈ ਨਾ, ਜਿੰਨੀ ਦੇਰ ਬੰਦਾ ਕੋਈ ਟਰੱਕ ਵਾਲਾ ਟਰੱਕ ਚਲਾਉਂਦਾ ਉਹ ਕੁਛ ਵੀ ਕਰਦਾ ਪਿਆ, ਚਲੋ ਕਰ ਲੈਣ ਦਿਓ ਜਿਹਦਾ ਕਰਦਾ ਹੈ, ਉਹ ਕਹਿੰਦਾ ਕਿਸੇ ਨੂੰ ਕੀ ਪਤਾ। ਪਰ ਜਿੱਲੇ ਉਹ ਹੈਪਨ ਹੋ ਜਾਂਦਾ ਨਾ ਭਾਜੀ ਅੱਜ ਦੀ ਤਕਨੀਕ ਵਿੱਚ, ਜੇ ਫੋਨ ਦੀ ਟੈਕਨੋਲੋਜੀ ਐਡਵਾਂਸ ਆ ਤੇ ਪਿੱਛੇ ਟਰੈਕੇਬਲ ਟੈਕਨੋਲੋਜੀ ਵੀ ਐਡਵਾਂਸ ਆ, ਪੂਰਾ ਕੁਛ ਟਰੈਕ ਕਰਦੇ ਆ ਵੀ ਇਹ ਬੰਦੇ ਦਾ ਇਸ ਟਾਈਮ ਤੋਂ ਲੈ ਕੇ ਇਸ ਟਾਈਮ ਵਿੱਚ ਕੀ ਕਰ ਰਿਹਾ ਸੀ। ਜੇ ਉਹਨਾਂ ਦੇ ਰਡਾਰ ਤੇ ਆ ਜਾਂਦਾ ਵੀ ਇਹ ਬੰਦਾ ਇਸ ਐਕਟੀਵਿਟੀ ਵਿੱਚ ਇਨਵੋਲਵ ਸੀਗਾ, ਫਿਰ ਤੁਹਾਡਾ ਜਿਹੜਾ ਤੁਸੀਂ ਆਪਣੇ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ, ਠੀਕ ਹੈ, ਕੋਰਟ ਦੇ ਵਿੱਚ ਜਾ ਕੇ। ਜੇ ਕੋਈ ਮੈਂ ਨਹੀਂ ਸਬੂਤ ਲੱਭ ਜਾਂਦੇ, ਫਿਰ ਲਾਅ ਨਹੀਂ ਹੈਗਾ ਟਰੱਕ ਵਾਲੇ ਨੂੰ ਖਾਸ ਕਰਕੇ। ਬਾਕੀ ਮੁੰਡਾ ਰਾਜਾ ਬਾਈ ਹੁਣਾ ਗੱਲ ਕਰਕੇ ਗਿਆ, ਕਹਿੰਦਾ ਵੀ ਜਿਹੜਾ ਬੰਦਾ ਵਰਕ ਪਰਮਿਟ ਵਾਲੇ ਧਿਆਨ ਮਤਲਬ ਫੋਨ ਫਾਨ ਤੇ ਕਰਦੇ ਜਾਂ ਹੈਪਨ ਕਰਦੇ ਆ, ਮੈਂ ਚਲੋ ਇਹ ਕਹੂੰਗਾ ਵੀ ਵਰਕ ਪਰਮਿਟ ਵਾਲੇ ਇਹਨੂੰ ਨਾ ਕਰਨ। ਵੀ ਤੁਸੀਂ ਨਾ ਜੇ ਤੁਸੀਂ ਤੁਹਾਨੂੰ ਪਤਾ ਵੀ ਤੁਸੀਂ ਵਰਕ ਪਰਮਿਟ ਵਾਲੇ ਆ, ਨਵੇਂ ਆਏ, ਤੁਹਾਡੇ ਕੋਲ ਪੈਸੇ ਖਰਚ ਕੇ ਵੀ ਆਏ ਆ, ਤੁਹਾਨੂੰ ਸਮਝ ਆ ਧਿਆਨ ਨਾਲ ਟਰੱਕ ਚਲਾਉਣ ਦੀ ਲੋੜ ਆ, ਕਿਉਂਕਿ ਤੁਹਾਡੇ ਖਰਚੇ ਜ਼ਿਆਦਾ ਹੋਏ ਆ, ਤੁਹਾਡੇ ਪਰਿਵਾਰ ਜਿਸ ਤਰ੍ਹਾਂ ਆਪਾਂ ਦੱਸਿਆ ਨਾ ਭਾਜੀ, ਜੇ ਉਹਨਾਂ ਦੇ ਕੋਈ ਚਾਰਜ ਲੱਗ ਗਿਆ ਤੇ ਉਹ ਡਿਪੋਰਟ ਹੋਣੇ ਆ। ਸੋ ਇਸ ਕਰਕੇ ਉਹਨਾਂ ਨੂੰ ਤਾਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਨਾਲੇ ਦੇਖੋ ਪਤਾ ਕੀ ਗੱਲ ਆ, ਜਦੋਂ ਤੁਸੀਂ ਫੋਨ ਦੀ ਗੱਲ ਕਰਦੇ ਆ, ਅਕਸਰ ਕੀ ਹੁੰਦਾ ਇਹ ਹਿਊਮਨ ਮੈਂਟੈਲਿਟੀ ਹੈ। ਜਦੋਂ ਵੱਡੇ ਟਰੱਕ ਨੇ ਕਿਸੇ ਗੱਡੀ ਦੇ ਵਿੱਚ ਐਕਸੀਡੈਂਟ ਮਾਰਿਆ, ਉਹਨਾਂ ਨੇ ਕਸੂਰ ਵੱਡੀ ਗੱਡੀ ਦਾ ਹੀ ਕੱਢਦੇ ਆ। ਤੁਸੀਂ ਕਿਤੇ ਦੇਖ ਲਓ ਟ੍ਰੇਨ ਦੇ ਵਿੱਚ ਕੋਈ ਚੀਜ਼ ਲੱਗ ਜਾਏ, ਉਹ ਕਹਿੰਦਾ ਵੀ ਟ੍ਰੇਨ ਦੇ ਟਰੈਕ ਦੇ ਉੱਤੇ ਚਾਹੇ ਉਹ ਖੜਾ ਸੀ, ਟ੍ਰੇਨ ਵਾਲੇ ਕੋਲ ਰੁਕੀ ਨਹੀਂ, ਇਹ ਹੈ ਉਹ ਹੈ। ਟਰੱਕ ਦੇ ਐਕਸੀਡੈਂਟ ਦੇ ਵਿੱਚ ਤਾਂ ਮੈਜੋਰਟੀ ਦਾ ਟਾਈਮ ਜਿਹੜਾ ਆ ਉਹ ਕਮਰਸ਼ੀਅਲ ਡਰਾਈਵਰ ਦਾ ਹੀ ਫਾਲਟ ਲੱਭਿਆ ਜਾਂਦਾ ਹੈ। ਜਿੱਦਾਂ ਹਰਜੋਤ ਜੀ ਨੇ ਸ਼ੁਰੂਆਤ 'ਚ ਕਿਹਾ ਸੀਗਾ ਵੀ ਕਮਰਸ਼ੀਅਲ ਡਰਾਈਵਰ ਨੂੰ ਇੱਕ ਹਾਇਰ ਸਟੈਂਡਰਡ ਦੇ ਨਾਲ ਜਿਹੜਾ ਉਹ ਦੇਖਿਆ ਜਾਂਦਾ ਵੀ ਕਿ ਉਹਨੇ ਕਮਰਸ਼ੀਅਲੀ ਜਿਹੜੀ ਗੱਡੀ ਚਲਾਉਣੀ ਜਿਹੜੀ ਆ ਉਹ ਡਰਾਈਵ ਕਰਨੀ ਸਿੱਖੀ ਆ, ਚਾਹੇ ਕਸੂਰ ਬਾਅਦ ਦੇ ਵਿੱਚ ਉਸ ਦਾ ਵੀ ਹੋਵੇ। ਪਰ ਜਿਹੜਾ ਟਰੱਕ ਡਰਾਈਵਰ ਆ ਪਹਿਲੇ ਟਾਈਮ ਦੇ ਉੱਤੇ ਜਦੋਂ ਐਕਸੀਡੈਂਟ ਹੁੰਦਾ ਆ, ਉਸ ਨੂੰ ਹੀ ਜਿਹੜਾ ਮੈਜੋਰਟੀ ਟਾਈਮ ਕਸੂਰਵਾਰ ਜਿਹੜਾ ਉਹ ਸਮਝਿਆ ਜਾਂਦਾ। ਇਹ ਨਹੀਂ ਕਹਿੰਦਾ ਵੀ ਜਿਹੜੇ ਛੋਟੀਆਂ ਗੱਡੀਆਂ ਵਾਲੇ ਵੀ ਉਹ ਚਲਾਈ ਜਾਓ, ਨਹੀਂ, ਉਹ ਵੀ ਜਿਹੜਾ ਟੋਟਲੀ ਰੋਂਗ ਹੈਗਾ ਆ। ਉਹਨਾਂ ਨੂੰ ਵੀ ਜਿਹੜਾ ਉਹ ਸਮਝਣ ਦੀ ਜ਼ਰੂਰਤ ਆ, ਉਹਨਾਂ ਨੂੰ ਵੀ ਅਕਲ ਨੂੰ ਹੱਥ ਮਾਰਨ ਦੀ ਜ਼ਰੂਰਤ ਆ। ਜਗਰੂਪ ਜੀ ਜੁੜੇ ਨੇ ਆਪਣੇ ਨਾਲ, ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਹਾਂਜੀ ਵੀਰ ਜੀ, ਸਾਰਿਆਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਮੋਸਟਲੀ ਗੱਲਾਂ ਸਾਰੀਆਂ ਕਵਰ ਹੋ ਚੁੱਕੀਆਂ ਨੇ ਜੀ। ਮੈਂ ਵੀ ਇਹੀ ਕਹਿਣਾ ਚਾਹੁੰਦਾ ਵੀ ਪਹਿਲੇ ਨੰਬਰ ਤੇ ਤਾਂ ਸਾਡੇ ਜਿਹੜੇ ਸਕੂਲਾਂ ਦਾ ਸਿਸਟਮ ਉਹ ਇੰਨਾ ਗੰਦਾ ਹੋ ਗਿਆ ਜੀ। ਅੱਜ ਤੋਂ 15 ਸਾਲ ਪਹਿਲਾਂ ਮੈਂ ਲਾਇਸੈਂਸ ਲਿਆ ਸੀ, $1500 ਦਿੱਤਾ ਸੀ। ਅੱਜ 1000 ਚ ਲਾਇਸੈਂਸ ਦੇਈ ਜਾਂਦੇ ਆ ਮੁੰਡਿਆਂ ਨੂੰ, ਕੁਝ ਵੀ ਨਹੀਂ ਸਿਖਾ ਰਹੇ। ਮੈਂ ਕਹਿੰਦਾ ਜੀ ਇਹ ਕਹਿ ਲਓ ਵੀ ਉਹਨਾਂ ਨੇ ਟਰੱਕ ਛੱਡੇ ਹੋਏ ਆ ਤੇ ਆਪਣੇ ਆਪ ਉਹ ਬੱਚੇ ਸਿੱਖਦੇ ਆ, ਇੱਕ ਦੂਜੇ ਨੂੰ ਸਿਖਾਈ ਜਾਂਦੇ ਆ ਤੇ ਇੱਥੋਂ ਲੱਦਦੇ ਆ ਜਾ ਕੇ ਯੂਟਾ ਚ ਲਾਇਸੈਂਸ ਦਵਾਈ ਜਾਂਦੇ ਆ। ਆਪਾਂ ਨੂੰ ਇਸ ਚੀਜ਼ ਨੂੰ ਰੋਕਣਾ ਪੈਣਾ। ਆਪਾਂ ਇੱਕ ਸ਼ਬਦ ਵਰਤ ਲੈਂਦੇ ਹਾਂ ਜੀ, ਗੋਰੇ ਸਾਨੂੰ ਹੇਟ ਕ੍ਰਾਈਮ ਆਪਾਂ ਸਾਰੇ ਹੀ ਕਹਿ ਦਿੰਦੇ ਆ, ਚਾਹੇ ਉਹ ਕੋਈ ਸ਼ੋਅ ਹੋਵੇ, ਚਾਹੇ ਕੋਈ ਆਪਾਂ 4 ਬੰਦੇ ਬਹਿ ਕੇ ਗੱਲ ਕਰ। ਪਹਿਲਾਂ ਇਹਦੇ ਪਿੱਛੇ ਦੇਖੋ ਵੀ ਹੇਟ ਕ੍ਰਾਈਮ ਦੇ ਅੱਗੇ ਹੇਟ ਲੱਗਿਆ। ਹੇਟ ਕਿਉਂ ਅਸੀਂ ਕਿਸੇ ਨੂੰ ਕਰਦੇ ਹਾਂ, ਨਫ਼ਰਤ ਕਿਉਂ ਕਰਦੇ ਹਾਂ? ਉਹਦੇ ਪਿੱਛੇ ਆ ਸਾਡੀਆਂ ਗਲਤੀਆਂ ਨੇ। ਗਲਤੀਆਂ ਇੰਨੀਆਂ ਵੱਧ ਜਾਂਦੀਆਂ ਨੇ ਤੇ ਉਹ ਕ੍ਰਾਈਮ ਬਣ ਜਾਂਦਾ। ਇੱਕ ਤਾਂ ਜੀ ਸਕੂਲਾਂ ਦਾ ਸਿਸਟਮ ਬਹੁਤ ਵਿਗੜ ਗਿਆ। ਸਾਨੂੰ ਇਕੱਠੇ ਹੋ ਕੇ ਇਹਨਾਂ ਸਕੂਲਾਂ ਵਾਲਿਆਂ ਨੂੰ, ਮੈਂ ਰਮਨਵੀਰ ਜੀ ਨੂੰ ਵੀ ਕਹੂੰਗਾ ਕਿ ਤੁਸੀਂ ਮੈਗਜ਼ੀਨ 'ਚ ਵੀ ਆਪਣੇ 'ਚ ਇਹਨਾਂ ਨੂੰ ਐਡਿਟ ਕਰੋ, ਇਹਨਾਂ ਚੀਜ਼ਾਂ ਨੂੰ, ਕਿ ਤੁਸੀਂ ਗੱਲ ਕਰ ਚੁੱਕੇ ਹੋ ਵੀ ਇੱਕ ਸਕੂਲ ਵਾਲਾ 5000 ਲੈਂਦਾ, 53 ਟ੍ਰੇਲਰ ਤੇ ਦਿਖਾਉਂਦਾ। ਅਸੀਂ ਤਾਂ ਟ੍ਰੇਲਰਾਂ ਮਗਰ ਵੀ ਫਲੈਟ ਬੈਡ ਪਾ ਲਿਆ। ਫਲੈਟ ਬੈਡ ਤੇ ਬੈਕ ਲਾਉਣ ਤਾਂ ਆਏ ਆ ਜਿਵੇਂ ਰੇੜੇ ਨੂੰ ਚੱਕ ਕੇ ਬੈਕ ਲਾ ਦੇਣਾ ਹੋਵੇ। ਕਿੱਥੇ 53 ਦਿੰਦਾ ਹੀ ਤੁਹਾਡੇ ਪਾਸੇ ਕੁਛ ਨਹੀਂ ਹੈਗਾ। ਦੂਜੇ ਨੰਬਰ ਤੇ ਜਦੋਂ ਅਸੀਂ ਸਾਡੀਆਂ ਵੱਡੀਆਂ ਅਸੀਂ ਮੀਟਿੰਗਾਂ ਕਰੀਆਂ ਲੌਗ ਵਰਕ ਨੂੰ ਰੋਕਣ ਤੇ ਵੀ, ਉੱਥੇ ਵੀ 90% ਲੋਕੀ ਇਹ ਕਹਿੰਦੇ ਸੀ ਲੌਗ ਵਰਕ ਲੱਗਣ ਨਹੀਂ ਦੇਣੀ। ਉਹ ਯਾਰ ਉਹ ਗੌਰਮੈਂਟ ਦਾ ਫਰਜ਼ ਬਣਦਾ। 50,000 ਬੰਦਾ ਹਰ ਸਾਲ ਐਕਸੀਡੈਂਟ 'ਚ ਮਰ ਰਿਹਾ ਤੇ ਉਹਦੀ ਰਿਸਪੌਂਸਿਬਿਲਿਟੀ ਆ ਗੌਰਮੈਂਟ ਦੀ ਕਿ ਉਹਨਾਂ ਨੂੰ ਕੰਟਰੋਲ ਕਰੇ। ਤੇ ਉਹਨਾਂ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਲੌਗ ਵਰਕ ਬਹੁਤ ਵਧੀਆ ਚੀਜ਼ ਆ। ਸਾਡਾ ਵੀਰ ਜੀ ਸਾਰੀਆਂ ਕੰਪਨੀਆਂ ਦਾ ਇਹ ਹੋ ਗਿਆ ਵੀ ਪੈਸਾ ਨਹੀਂ ਦੇਖਦੇ ਵੀ ਪੈਸਾ ਕਿੰਨਾ ਬਣਨਾ, ਇਹ ਦੇਖਦੇ ਆ ਗੇੜੇ ਕਿੰਨੇ ਲੱਗਣੇ ਆ। ਇਹ ਵੱਡੀ ਗਲਤੀ ਹਰ ਇੱਕ ਡਰਾਈਵਰ ਕਰ ਰਿਹਾ ਔਰ ਕੰਪਨੀ, ਕਿ ਸਾਡੇ 4 ਤੇ 6 ਗੇੜੇ ਹੋ ਜਾਣ। ਹੁਣ 6 ਗੇੜੇ ਇਹ ਨਹੀਂ ਸੋਚਦੇ ਕਿ ਇੱਕ ਡਰਾਈਵਰ ਦੀ ਜ਼ਰੂਰਤ ਹੈ $6000 ਬਣਾਉਣਾ, 2 ਗੇੜਿਆਂ 'ਚ ਬਣਾ ਲਵੇ, ਥੋੜਾ ਜਿਹਾ ਸਰੀਰ ਵੀ ਸੰਭਾਲ ਲੇ, ਫੈਮਿਲੀ ਨੂੰ ਵੀ ਟਾਈਮ ਦੇ ਦੇਵੇ। ਸਾਡੀ ਜਿਹੜੀ ਸੋਚ ਆ ਨਾ ਉਹ ਗਲਤ ਹੋ ਗਈ ਆ ਕਿ ਅਸੀਂ ਗੇੜੇ ਕਿੰਨੇ ਲਾਉਣੇ ਆ। ਲਾਲਚੀ ਹੋ ਗਏ ਜੀ, ਬਸ ਇਹ ਹੋ ਗਿਆ। ਬਿਲਕੁਲ ਲਾਲਚੀ ਹੋ ਗਏ ਆ ਜੀ। ਤੁਸੀਂ ਪੁਰਾਣੇ ਜਿਹੜੇ ਅੱਜ ਤੋਂ 30 ਸਾਲ ਪੁਰਾਣੇ ਡਰਾਈਵਰ ਨੇ, ਉਹਨਾਂ ਨੂੰ ਪੁੱਛੋ, ਕਹਿੰਦੇ ਨਿਊਯਾਰਕ ਦੇ 2 ਗੇੜੇ ਲਾਈਦੇ ਸੀਗੇ ਟੀਮ 'ਚ ਤੇ ਆ ਕੇ 5-5 ਛੁੱਟੀਆਂ ਕਰੀਦੀਆਂ ਸੀ, ਪੈਸੇ ਵੀ ਇੰਨੇ ਬਣਦੇ ਸੀ ਜੀ। ਹੁਣ ਇਹ ਹੋ ਗਿਆ ਨਾ ਵੀ ਕਾਰ ਵੀ ਵੱਡੀ ਲੈਣੀ ਆ, ਘਰ ਵੀ ਜਿਹੜਾ ਉਹ ਗਵਾਂਢੀ ਤੋਂ ਵੱਡਾ ਲੈਣਾ ਆ। ਸੋ ਜਿਹੜੀਆਂ ਚੀਜ਼ਾਂ ਨੇ ਜਿਹੜਾ ਉਹ ਮਾਰ ਲਿਆ। ਜਿਹੜੀ ਚੀਜ਼ ਆਪਾਂ ਪੰਜਾਬ ਤੋਂ ਛੱਡ ਕੇ ਇਸ ਪਾਸੇ ਵੱਲ ਨੂੰ ਆਏ ਸੀ ਵੀ ਆਪਾਂ ਆਪਣਾ ਸੁਧਾਰ ਕਰਾਂਗੇ ਮਾਨਸਿਕ ਤੌਰ ਦੇ ਉੱਤੇ ਵੀ ਤੇ ਆਪਣੇ ਜਿਹੜਾ ਆ ਜਿਹੜੀ ਰੋਜੀ ਰੋਟੀ ਉਸ ਦੇ ਤੌਰ ਦੇ ਉੱਤੇ ਵੀ, ਪਰ ਜੇ ਆਪਾਂ ਫਿਰ ਉਹੀ ਪਾਸੇ ਵੱਲ ਨੂੰ ਨਿਗਾਰ ਵੱਲ ਨੂੰ ਜਿਹੜਾ ਵਧਣਾ, ਫਿਰ ਕੰਮ ਜਿਹੜਾ ਬਹੁਤ ਔਖਾ ਹੋਣਾ। ਇਹੀ ਚੀਜ਼ਾਂ ਜਿਹੜੀ ਆ ਨਾ ਵੀ ਦੌੜ ਆ ਜਿਹੜੀ ਪੈਸੇ ਦੀ ਦੌੜ, ਜ਼ਿਆਦਾ ਡਾਲਰਾਂ ਦੀ ਜਿਹੜੀ ਦੌੜ, ਮੇਰੀ ਕੰਪਨੀ ਸਭ ਤੋਂ ਵੱਡੀ ਹੋ ਜੇ, ਮੇਰਾ ਘਰ ਸਭ ਤੋਂ ਵੱਡਾ ਹੋਵੇ, ਪਰ ਰਹਿਣੇ ਭਾਵੇਂ ਉਹਦੇ ਵਿੱਚ ਇਕੱਲਿਆਂ ਨੇ ਹੋਵੇ ਵੀ ਬਾਅਦ ਪਿੱਛੋਂ ਤੀਵੀਂ ਨੇ ਤੇ 2-4 ਜਿਹੜੇ ਬੱਚੇ ਆ ਉਹਨਾਂ ਨੇ ਰਹਿਣਾ ਆ, ਤੇ ਫਿਰ ਉਹਨਾਂ ਘਰਾਂ ਦਾ ਵੀ ਕੀ ਕਰਨਾ, ਵੀ ਉਹ ਹੱਸਦੇ ਵਸਦੇ ਚੰਗੇ ਲੱਗਦੇ। ਸੋ ਬਿਲਕੁਲ ਰਾਜਕਮੀਰ ਸਿੰਘ ਜੀ, ਵੀਰ ਜੀ ਗੱਲ ਕਰਕੇ ਗਏ ਟਰੱਕਿੰਗ ਸਕੂਲ ਦੀ। ਪਿਛਲੇ ਦਿਨ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਫਰਿਜ਼ਨੋ ਦੇ ਵਿੱਚ 3 ਜਾਣੇ ਮੇਲ ਚੋਰੀ ਕਰਦੇ ਫੜੇ ਗਏ ਤੇ ਉਹਨਾਂ ਚੋਂ ਜਿਹੜਾ ਇੱਕ ਚੋਰ ਸੀਗਾ ਸੁਖਵਿੰਦਰ ਸਿੰਘ ਜਿਹਦਾ ਨਾਂ ਆ, ਉਹ ਇੱਕ ਟਰੱਕਿੰਗ ਸਕੂਲ ਦਾ ਇੰਸਟ੍ਰਕਟਰ ਆ। ਜੇ ਐਥਿਕਸ ਹੈ ਨਹੀਂ ਤੇ ਉਹ ਕੀ ਗਾਹਾਂ ਆਪਣੇ ਸਟੂਡੈਂਟਸ ਨੂੰ ਵੀ ਸਿਖਾਉਂਦਾ ਹੋਊਗਾ, ਸਟੂਡੈਂਟ ਨੂੰ ਸਿਖਾਉਂਦਾ ਨਹੀਂ। ਇਹਦੇ ਵਿੱਚ ਤਾਂ ਦੇਖੋ ਟਰੱਕਿੰਗ ਸਕੂਲ ਵਾਲੀ ਗੱਲ ਜਿਹੜੀ ਆ, ਮੈਂ ਜਗਰੂਪ ਜੀ ਉਹਨਾਂ ਦੀ ਗੱਲ ਬਿਲਕੁਲ ਮੰਨਦਾ ਆ ਕਿ ਸਾਨੂੰ ਟਰੱਕਿੰਗ ਸਕੂਲਾਂ ਦੇ ਉੱਤੇ ਥੋੜਾ ਜਿਹੀ ਰੱਖਣਾ ਚਾਹੀਦਾ। ਪਰ ਸਾਨੂੰ ਦੇਖੋ, ਮੈਂ ਫੇਰ ਮੁੜ ਕੇ ਗੱਲ ਫੇਰ ਉੱਥੇ ਆਉਣਾ, ਅਸੀਂ ਕਿਸੇ ਦੀ ਦੁਕਾਨ ਨੂੰ ਬੰਦ ਨਹੀਂ ਕਰ ਸਕਦੇ ਜੀ, ਪਰ ਅਸੀਂ ਉਹ ਦੁਕਾਨ ਦੇ ਵਿੱਚ ਸਮਾਨ ਖਰੀਦਣ ਵਾਲੇ ਜਿਹੜੇ ਆ ਉਹਨਾਂ ਨੂੰ ਸਮਝਾ ਸਕਦੇ ਭਾਈ ਇਹ ਸਮਾਨ ਠੀਕ ਨਹੀਂ, ਕਿਉਂਕਿ ਅਸੀਂ ਐਡਮਿਸ਼ਨ ਲੈਣ ਵਾਲੇ ਨੂੰ ਦੱਸ ਸਕਦੇ ਭਾਈ ਐਡਮਿਸ਼ਨ ਨਾ ਲੈ, ਸਕੂਲ ਨਹੀਂ ਤੇਰੇ ਕੰਮ ਦਾ। ਮੈਂ ਕੱਲ, ਹੁਣ ਤੁਸੀਂ ਇਹ ਗੱਲ ਕਰਦੇ ਨਾ ਟ੍ਰੇਲਰ ਤੇ ਸਿਖਾਉਂਦੇ ਆ, ਛੋਟੇ ਤੇ ਸਿਖਾਉਂਦੇ ਆ। ਮੈਂ ਕੱਲ ਇੱਕ ਸਕੂਲ ਦੇ ਵਿੱਚ ਪਿਛਲੇ ਵੀਕ ਮੈਂ ਇੱਥੇ ਸੈਕਰਾਮੈਂਟੋ ਏਰੀਆ ਦੇ ਵਿੱਚ ਹੈਗਾ, ਮੈਂ ਉੱਥੇ ਗਿਆ ਤੇ ਉੱਥੇ ਜਿਹੜੀ ਤੁਹਾਡੀ ਕੰਟੇਨਰ ਨਹੀਂ, ਜਿੱਥੇ ਆਪਾਂ ਚੈਸੀ ਤੇ ਕੰਟੇਨਰ ਲਾਦੇ ਆ ਜੀ, ਉਹ ਚੈਸੀ ਦੇ ਨਾਲ ਸਿਖਾਇਆ ਜਾ ਰਿਹਾ ਵੀ ਉਹਨੂੰ ਮਤਲਬ ਫਰਸ਼ ਦੇ ਥੱਲੇ ਵੀ ਦਿਖੇ ਵੀ ਕਿੱਥੇ ਜਾ ਰਿਹਾ ਟਰੱਕ ਜੀ। ਮਤਲਬ ਮੈਂ ਮੈਨੂੰ ਹਾਸੋ ਹੀ ਨਹੀਂ ਜੀ, ਬੜੀ ਸਿਚੁਏਸ਼ਨ ਹੋ ਗਈ। ਮੈਂ ਕਿਹਾ ਯਾਰ ਕੱਲੀ ਚੈਸੀ ਬੰਦਾ ਕਦੋਂ ਲੈ ਕੇ ਜਾਊਗਾ ਬਾਹਰ, ਕਦੋਂ ਚਲਾਊਗਾ? ਉਹ ਕੱਲੀ ਚੈਸੀ ਤੇ ਸਿਖਾਇਆ ਜਾ ਰਿਹਾ ਉਹਨੂੰ। ਔਰ ਦੇਖੋ ਉਹ ਸਿੱਖਣ ਵਾਲਾ ਐਡਾ ਬਦਤਮ ਆ ਗਿਆ ਕਿ ਯਾਰ ਮੈਂ ਕੱਲੀ ਚੈਸੀ ਚਲਾਉਣੀ ਥੋੜੀ ਆ, ਜਿਹੜਾ ਮੈਂ ਇੱਥੇ ਸਿੱਖਾਂ। ਉਹ ਕਿਉਂ ਨਹੀਂ ਮਨਾ ਕਰਦਾ ਵੀ ਮੈਨੂੰ ਭਾਈ ਮੈਨੂੰ ਤਾਂ ਟ੍ਰੇਲਰ ਸਿਖਾ। ਔਰ ਇਹ ਵੀ ਚੀਜ਼ ਦੀ ਤੁਹਾਨੂੰ ਮੈਂ ਗੱਲ ਦੱਸਦਾ, ਫਰਿਜ਼ਨੋ ਦੇ ਵਿੱਚ ਸਕੂਲ ਹੈਗਾ ਜਿੱਥੇ ਤੁਸੀਂ ਜਾਂਦੇ ਆ, ਉਹ ਤੁਹਾਨੂੰ ਆਪਸ਼ਨ ਦਿੰਦੇ ਆ, ਓਕੇ ਤੁਸੀਂ ਆਟੋਮੈਟਿਕ ਟਰੱਕ ਸਿੱਖਣਾ ਕਿ ਤੁਸੀਂ ਗੇਅਰ ਵਾਲਾ ਟਰੱਕ ਸਿੱਖਣਾ, ਤੁਸੀਂ 53 ਫੁੱਟ ਤੇ ਸਿੱਖਣਾ ਜਾਂ ਤੁਸੀਂ 26 ਫੁੱਟ ਤੇ ਸਿੱਖਣਾ, ਠੀਕ ਆ। ਉਹ 53 ਫੁੱਟ ਟ੍ਰੇਲਰ ਉਹਨਾਂ ਉੱਥੇ ਖੜਾ ਕੋਈ ਸਿੱਖਣ ਨੂੰ ਰੈਡੀ ਨਹੀਂ ਉੱਤੇ
ਦੋਨੋਂ ਪਾਸੇ ਤਾੜੀ ਦੋਨਾਂ ਹੱਥਾਂ ਨਾਲ ਹੀ ਵੱਜਦੀ ਆ, ਇੱਕ ਨਾਲ ਨਹੀਂ ਵੱਜਦੀ ਜਿਹੜੀ। ਜੀ ਬਿਲਕੁਲ। ਨਹੀਂ ਸਾਡੇ ਚ ਜਿਹੜਾ ਐਡਮਿਸ਼ਨ ਲੈਣ ਵਾਲਾ ਸਟੂਡੈਂਟ ਹੈ ਨਾ, ਉਹਦੇ ਵਿੱਚ ਗਲਤੀਆਂ ਜ਼ਿਆਦੀਆਂ ਆ। ਉਹਦਾ ਮੈਂ ਦੱਸਿਆ ਨਾ ਰਮਨ ਜੀ, ਉਹਦਾ ਮਕਸਦ ਟਰੱਕ ਸਿੱਖਣ ਦਾ ਨਹੀਂ, ਉਹਦਾ ਮਕਸਦ ਇੱਕੋ ਹੀ ਆ ਵੀ ਮੈਂ ਲਾਇਸੈਂਸ ਕਿੱਦਾਂ ਲੈਣਾ। ਜੀ ਹਾਂ ਜੀ। ਆਪਣੇ ਇੱਕ ਹੋਰ ਕਾਲਰ ਨੇ, ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ। ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਇੱਕ ਡਰਾਈਵਿੰਗ ਸਟੈਂਡਰਡ ਦੇ ਉੱਤੇ ਗੱਲ ਚੱਲ ਰਹੀ ਹੈ ਤਾਂ ਇੱਕ DMV ਦੇ ਵੱਲ ਥੋੜਾ ਧਿਆਨ ਖਿੱਚਣਾ ਚਾਹੂੰਗਾ ਜੀ। ਕਿ ਜਿੱਦਾਂ ਆਪਾਂ ਕਿਸੇ ਨਿਆਣੇ ਨੂੰ ਜੇ ਸਕੂਲ 'ਚ ਵੀ ਐਡਮਿਸ਼ਨ ਦਵਾਉਂਦੇ ਆ ਤਾਂ ਸਕੂਲ ਦਾ ਕੁਝ ਸਟੈਂਡਰਡ ਹੁੰਦਾ। ਪ੍ਰਾਇਮਰੀ ਸਕੂਲ 'ਚ ਨਿਆਣਾ ਜਾ ਰਿਹਾ, ਉੱਥੇ ਜਿਹੜਾ ਟੀਚਰ ਆ ਘੱਟੋ ਘੱਟ ਗ੍ਰੈਜੂਏਟ ਹੁੰਦਾ। ਹਾਈ ਸਕੂਲ ਜਾ ਰਿਹਾ, ਟੀਚਰ ਪੋਸਟ ਗ੍ਰੈਜੂਏਟ ਹੁੰਦਾ। ਡਰਾਈਵਿੰਗ ਲਾਇਸੈਂਸ ਲੈਣ ਲਈ ਕੋਈ ਜਾਂਦਾ ਆ, ਟੈਸਟ ਦੇ ਰਿਹਾ, ਜਿਹੜਾ DMV ਦਾ EMPLOYEE ਉਹਦਾ ਟੈਸਟ ਲੈ ਰਿਹਾ, ਉਹਦੇ ਕੋਲ ਤਾਂ C ਕਲਾਸ ਲਾਇਸੈਂਸ ਹੁੰਦਾ। ਉਹਨੂੰ ਇੱਕ ਚੈੱਕ ਲਿਸਟ ਦਿੱਤੀ ਹੋਆ, ਉਹ 'ਚ ਮਾਰਕ ਕਰਦਾ ਵੀ ਮਿਰਰ ਦੇਖ ਲਿਆ, ਕਰ ਤੇ ਨਹੀਂ ਚੜਿਆ, ਇਹ ਉਹ ਚੈੱਕ ਲਿਸਟ ਕਰ ਰਿਹਾ। ਉਹ ਇਹਨਾਂ ਦਾ ਲਾਇਸੈਂਸਿੰਗ ਪ੍ਰੋਸੈਸ ਹੀ ਬਿਲਕੁਲ ਗਲਤ ਆ। ਉਹ ਡਰਾਈਵਰ ਨੂੰ ਤੁਸੀਂ ਕਿਸੇ ਟ੍ਰੇਨਡ ਡਰਾਈਵਰ ਨਾਲ ਬਿਠਾਓ, ਉਹ 1 ਮਿੰਟ 'ਚ ਦੱਸ ਦੇਗਾ ਤੁਹਾਨੂੰ 1 ਮੀਲ ਚਲਾਉਣ ਦੇ ਵਿੱਚ ਕਿ ਇਹ ਬੰਦਾ ਟਰੱਕ ਚਲਾਉਣੇ ਲਾਇਕ ਹੈਗਾ ਜਾਂ ਹੈ ਨਹੀਂ। ਇਹ ਵੀ ਬਹੁਤ ਵਧੀਆ ਨੁਕਤਾ ਤੁਹਾਡਾ ਜੀ। ਫਸਟ ਐਂਡ ਮੋਸਟ ਇੰਪੋਰਟੈਂਟ ਥਿੰਗ ਆ ਕਿ DMV ਹੈਜ਼ ਟੂ ਮੇਕ ਸ਼ੋਰ, ਉਹਨਾਂ ਨੂੰ ਇਹ ਸ਼ੋਰ ਕਰਨਾ ਚਾਹੀਦਾ ਕਿ ਜਿਸ ਬੰਦੇ ਨੂੰ ਤੁਸੀਂ ਲਾਇਸੈਂਸ ਦੇ ਰਹੇ ਆ ਉਹ ਲਾਇਸੈਂਸ ਲੈਣ ਦੇ ਲਾਇਕ ਕੰਪੀਟੈਂਟ ਆ। ਉਹਨੂੰ ਜਿਹੜਾ ਬੰਦਾ ਜੱਜ ਕਰ ਰਿਹਾ ਹੀ ਸ਼ੁੱਡ ਬੀ ਕੁਆਲੀਫਾਈਡ। ਉਹ ਇੰਨਾ ਕੁਆਲੀਫਾਈਡ ਹੋਵੇ ਕਿ ਉਹ SS ਸਰਟੀਫਾਈ ਕਰ ਸਕੇ ਕਿ ਇਹ ਬੰਦਾ ਐਕਚੁਅਲ ਦੇ ਵਿੱਚ ਡਰਾਈਵਿੰਗ ਚਲਾ ਸਕਦਾ। ਥੈਂਕ ਯੂ। ਚੈੱਕਲਿਸਟ ਮਾਰਕ ਕਰਨਾ ਕੋਈ ਡਰਾਈਵਰ ਨਹੀਂ ਬਣ ਜਾਂਦਾ। ਥੈਂਕ ਯੂ। ਪਰ ਫਿਰ ਵੀ ਇਸ ਦੇ ਬਾਵਜੂਦ ਆਪਾਂ ਦੇਖਦੇ ਹਾਂ ਵੀ ਕਿੱਦਾਂ DMV ਦੇ ਜਿਹੜੇ EMPLOYEE ਕਈ ਕਿੱਦਾਂ ਹੇਰਾ ਫੇਰੀਆਂ ਦੇ ਵਿੱਚ ਜਿਹੜੇ ਫੜੇ ਗਏ ਆ, ਕਿੰਨਿਆਂ ਦੇ ਬਾਅਦ ਦੇ ਵਿੱਚ ਲਾਇਸੈਂਸ ਜਿਹੜੇ ਉਹ ਰੱਦ ਵੀ ਹੋਏ ਆ। ਇਹੀ ਆਈ ਥਿੰਕ ਉਹਦੇ ਵਿੱਚ ਇੱਕ ਕਾਰਨ ਆ। ਜੀ ਜੀ। ਇੱਕ ਇਹਦੇ ਵਿੱਚ ਵੀ ਰਾਜ ਇੱਕ ਗੱਲ ਹੈਗੀ ਆ ਕਿ ਜਦੋਂ ਅਸੀਂ DMV ਆ, ਠੀਕ ਹੈ ਨਾ, DMV ਨੇ ਲਾਇਸੈਂਸ ਦੇਣਾ ਹੈ, ਡੈਫੀਨਿਟਲੀ ਮੈਂ ਐਗਰੀ ਕਰਦਾ ਕਿ DMV ਦੇ ਵਿੱਚ ਵੀ ਜਿਹੜੇ ਲਾਇਸੈਂਸ ਜਿਹੜੇ ਹੈਗੇ ਆ DMV ਦੇ ਪ੍ਰਤੀ ਤੇ ਸਭ ਨੂੰ ਹੀ ਪਤਾ ਵੀ ਕਿੱਦਾਂ ਦਾ ਲੋਕਾਂ ਦਾ ਵਤੀਰਾ ਵੀ ਉਹ ਕਿੱਦਾਂ ਦਾ ਕੰਮ ਉੱਥੇ ਹੁੰਦਾ ਹੈ। ਜੀ ਜੀ। ਤੇ ਮੇਰੇ ਖਿਆਲ ਦੇ ਵਿੱਚ ਇੱਕ ਇਸ ਗੱਲ ਦੇ ਉੱਤੇ ਵੀ ਵਿਚਾਰ ਦਿਓ ਵੀ ਜੇ ਟਰੱਕਿੰਗ ਕੰਪਨੀ ਨੇ ਉਹ DMV ਵਾਲੇ ਨੇ ਤੇ ਕੁਝ ਨਹੀਂ ਕਰਨਾ, ਉਹਨੇ ਚੈੱਕ ਮਾਰ ਕੇ ਲਿਸਟ ਦੇਗਾ, ਤੇਰਾ ਲਾਇਸੈਂਸ ਹੱਥ 'ਚ ਫੜਾਤਾ, ਗੱਲ ਹੋਊਗੀ। ਪਰ ਜਿਹੜੇ ਬੰਦੇ ਨੇ 2.5 ਲੱਖ ਦਾ ਇਕਵਿਪਮੈਂਟ ਫੜਾਇਆ, ਉਹਨੇ ਤਾਂ 1 ਦਿਨ ਵੀ ਉਹਦੀ ਨਹੀਂ ਲਈ, ਟ੍ਰਾਇਲ ਨਹੀਂ ਲਈ ਵੀ ਤੈਨੂੰ ਉਹਨੇ ਤਾਂ 1 ਦਿਨ ਵੀ ਨਹੀਂ ਕੀਤੀ। ਅਸੀਂ ਗਲਤੀ ਕੱਢਤੀ, ਗਵਰਨਮੈਂਟ ਦੀ ਗਲਤੀ ਕੱਢਦੀ, ਲੇਕਿਨ ਅਸੀਂ ਕੀ ਕੀਤਾ? ਅਸੀਂ ਕਿੱਥੇ ਖੜੇ ਆ? ਸਾਡੀ ਕੰਪਨੀ ਜਿਹੜੀ ਆ ਉਹ ਡਰੱਗ ਟੈਸਟ ਨਹੀਂ ਵੇਟ ਕਰਦੀ, ਸਾਡੀ ਕੰਪਨੀ ਬੈਕਗਰਾਉਂਡ ਨਹੀਂ ਚੈੱਕ ਕਰਦੀ, ਸਾਡੀ ਕੰਪਨੀ ਇਹ ਨਹੀਂ ਦੇਖਦੀ ਇਹਨੂੰ ਟਰੱਕ ਨੂੰ ਟ੍ਰੇਲਰ ਹੁੱਕ ਕਰਨਾ ਆਉਂਦਾ, ਇਹਨੂੰ ਸਾਰੀਆਂ ਚੀਜ਼ਾਂ ਕਰਨੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ। ਅਸੀਂ ਕੰਪਨੀਆਂ ਜਿਹੜੀਆਂ ਇਸ ਵੇਲੇ ਆ, ਮੇਰੇ ਖਿਆਲ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਰੈੱਡ ਲਾਈਨ ਦੇ ਉੱਤੇ ਕੰਪਨੀਆਂ ਖੜੀਆਂ, ਜਿਨ੍ਹਾਂ ਨੇ ਡਰਾਈਵਰ ਹਾਇਰ ਕਰਨਾ, ਜਿਨ੍ਹਾਂ ਨੇ ਡਰਾਈਵਰ ਦਾ ਸਾਰਾ ਬੈਕਗਰਾਉਂਡ ਚੈੱਕ ਕਰਨਾ, ਜਿਨ੍ਹਾਂ ਨੇ ਇਹ ਉਹਦਾ ਡਰਾਈਵ ਟੈਸਟ ਲੈ ਕੇ ਦੇਖਣਾ ਯਾਰਡ ਦੇ ਵਿੱਚ ਵੀ ਭਾਈ ਤੈਨੂੰ ਟਰੱਕ ਗਾਂਹ ਵੀ ਕਰਨਾ ਆਉਂਦਾ, ਕੁਝ ਕਰਨਾ ਆਉਂਦਾ। ਫਿਰ ਜੇ ਇਦਾਂ ਦੇ ਕੰਮ ਨਹੀਂ ਕਰਨੇ ਤੇ ਫਿਰ ਉਹੀ ਗੱਲ ਆ ਹਰਜੋਤ ਭਾਜੀ, ਪਹਿਲੇ ਗੇੜੇ ਟਰੱਕ ਟ੍ਰੇਲਰ ਲਾ ਦੇਣਾ ਜਾ ਕੇ, ਕਿਉਂਕਿ ਉਹਨਾਂ ਨੂੰ ਪਤਾ ਹੀ ਕੱਖ ਨਹੀਂਗਾ। ਜੀ ਨਾਲੇ ਦੱਸਦੇ ਵੀ ਅੱਜ ਕੱਲ੍ਹ ਮਾਣ ਨਾਲ ਆ, ਇਹ ਵੀ ਨਹੀਂ ਵੀ ਕਿਸੇ ਨੂੰ ਸ਼ਰਮ ਆਉਂਦੀ ਹੋਵੇ। ਮੁੜ ਕੇ ਫਿਰ ਕੀ ਹੋਣਾ ਆ ਵੀ ਇੰਸ਼ੋਰੈਂਸ ਦੇ ਰੇਟਸ ਇੰਨੇ ਹਾਈ ਹੋਣੇ। ਆਪਾਂ ਦੇਖਿਆ ਵੀ ਕੱਲ ਪਰਸੋਂ ਇੱਕ ਟੈਕਸਸ ਦੀ ਕੰਪਨੀ ਆਪਣੀ ਪੰਜਾਬੀ ਮੁੰਡੇ ਦੀ ਬੰਦ ਹੋਈ ਆ, 20 ਸਾਲਾਂ ਤੋਂ ਚਲਾਉਂਦਾ ਸੀ। ਉਹ ਰੀਜ਼ਨ ਇਹ ਦੱਸਿਆ, ਕਹਿੰਦਾ ਇੰਸ਼ੋਰੈਂਸ ਇੰਨੀ ਮਹਿੰਗੀ ਹੋ ਗਈ, ਹੁਣ ਮੈਂ ਕੀ ਕਰਾਂ ਨਾ। ਸੋ ਜਦੋਂ ਇੰਨੇ ਕਲੇਮ ਹੋਣੇ ਆ ਤਾਂ ਫਿਰ ਉਹੀ 30-35 ਹਜ਼ਾਰ ਦੀ ਹੋਣੀ ਆ ਬਸ। ਫਿਰ ਹਾਂਜੀ, 2 ਖਬਰਾਂ ਜਿਹੜੀਆਂ ਆਪਾਂ ਸਾਂਝੀਆਂ ਕਰਦੀਆਂ ਜ਼ਰੂਰ ਰਾਤ ਜਲਦੀ। ਇੱਕ ਤੇ ਜਿਹੜਾ Amazon ਤੇ FedEx ਹੈਗਾ, ਉਹਨਾਂ ਦਾ ਜਿਹੜਾ ਸਪਲਿਟ ਹੋ ਗਿਆ, ਜਿਹੜੀ ਉਹਨਾਂ ਦੀ ਪਹਿਲਾਂ ਤਾਂ ਉਹਨਾਂ ਨੇ 에ਅਰ ਡਿਲੀਵਰੀ ਜਿਹੜੀ ਬੰਦ ਕਰਤੀ ਸੀ Amazon ਦੀ FedEx ਨੇ, ਤੇ ਹੁਣ FedEx ਨੇ ਉਹਨਾਂ ਦੀ ਗਰਾਊਂਡ ਡਿਲੀਵਰੀ 31 ਅਗਸਤ ਤੋਂ ਬਾਅਦ ਬੰਦ ਕਰਤੀ ਹੈ ਕਿ ਅਸੀਂ ਤੁਹਾਡੀ ਗਰਾਊਂਡ ਤੇ ਵੀ ਕੋਈ ਡਿਲੀਵਰੀ ਨਹੀਂ ਕਰਨੀ ਹੈਗੀ। ਸੋ ਇਹ ਜਿਹੜਾ ਚੇਂਜਸ ਆ ਰਹੀਆਂ, ਬੜੀ ਕੁਇਕਲੀ ਚੇਂਜਸ ਆ ਰਹੀਆਂ। ਇਹਦੇ ਵਿੱਚ ਦੇਖਦੇ ਆ ਵੀ ਇਹਦੇ ਚ ਆਉਣ ਵਾਲਾ ਸਮਾਂ ਜਿਹੜਾ ਆ ਇਹ ਕਿੰਨਾ ਕੁ ਜਿਹੜਾ ਫਰਕ ਪਾਊਗਾ। Amazon ਵਾਲੇ ਖੁਦ ਚਾਹ ਰਹੇ ਆ ਵੀ ਉਹ ਆਪਣੇ ਤਰਜ਼ ਦੇ ਉੱਤੇ ਜਿਹੜੇ ਉਹਦੇ ਕੰਪੀਟੀਟਰ ਬਣਨ ਦੀ ਜਿਹੜੀ ਕੋਸ਼ਿਸ਼ ਕਰ ਰਹੇ, ਉਹ ਆਪਣੀ ਜਿਹੜੀ ਗਰਾਊਂਡ ਸਰਵਿਸ ਜਿਹੜੀ ਉਹ ਤਿਆਰ ਕਰ ਰਹੇ ਆ। ਸੋ ਨਹੀਂ ਕਰਦੇ ਰਹੇ ਆ, ਪਰ ਇੱਕਦਮ ਦੂਜੇ ਦਾ ਛੱਡ ਜਾਣਾ। ਔਰ ਹੁਣ ਨਹੀਂ, ਮੈਂ ਐਕਚੁਅਲੀ ਰਿਪੋਰਟ ਦੇਖ ਰਿਹਾ ਸੀ, FedEx ਨੇ ਦੱਸਿਆ, ਕਹਿੰਦਾ ਵੀ ਉਹਨਾਂ ਦੀ ਟੋਟਲ ਜਿਹੜੀ ਉਹਨਾਂ ਨੂੰ ਹੁੰਦੀ ਆ ਸੇਲ ਹੁੰਦੀ, ਉਹਦਾ ਮਹਿਜ 2% ਹਿੱਸਾ ਜਿਹੜਾ Amazon ਦੇ ਕਰਕੇ ਉਹਨਾਂ ਨੂੰ ਮਿਲਦਾ ਆ। ਸੋ ਹੌਲੀ ਹੌਲੀ, ਕਿਉਂਕਿ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੰਪੀਟੀਟਰ ਬਣਨਾ ਆ, ਬੈਟਰ ਆ ਵੀ ਉਹਨਾਂ ਤੋਂ ਪਹਿਲਾਂ ਹੀ ਜਿਹੜਾ ਉਹ ਪਰੇ ਹੋ ਜਾਓ, ਬਾਅਦ ਦੇ ਵਿੱਚ ਹੋਣਾ ਔਖਾ ਹੋ ਸਕਦਾ। ਜੀ ਜੀ। ਦੂਸਰੀ ਜਿਹੜੀ ਮੇਜਰ ਚੀਜ਼ ਹੈਗੀ ਆ ਕਿ ਆਪਣੀ ਅਮਰੀਕਾ ਦੀ ਜਿਹੜੀ ਸਾਰਿਆਂ ਨਾਲੋਂ ਵੱਡੀ ਆਪਣੀ ਆਟੋ ਹੌਲਰ ਹੈਗੇ ਆ, ਕਾਰ ਹੌਲਰ ਜਿਹੜੀ ਕੰਪਨੀ ਹੈਗੀ ਆ,
ਉਹਨਾਂ ਨੇ ਜੈਕ ਕੂਪਰ ਕੰਪਨੀ ਹੈਗੀ ਆ, ਉਹਨਾਂ ਨੇ ਚੈਪਟਰ 11 ਬੈਂਕਰਪਸੀ ਕੀਤੀ ਹੈਗੀ, ਜਿਨ੍ਹਾਂ ਦੇ ਕੋਈ 2000 ਦੇ ਕਰੀਬ ਵਰਕਰ ਹੈਗੇ ਆ। ਸੋ ਇਹ ਚੈਪਟਰ 11 ਦੇ ਵਿੱਚ ਰੀਆਰਗਨਾਈਜੇਸ਼ਨ ਰੀਸਟਰਕਚਰ ਕਰਨਾ ਉਹਨਾਂ ਨੇ। ਸੋ ਇਹ ਵੀ ਇੱਕ ਕਾਫੀ ਵੱਡੀ ਇਸ ਵੇਲੇ ਨਿਊਜ਼ ਹੈਗੀ ਆ ਕਿ ਜਿਹੜੀ ਨੇਸ਼ਨ ਦੀ ਸਾਰਿਆਂ ਨਾਲੋਂ ਵੱਡੀ ਕਾਰ ਹੌਲਰ ਕੰਪਨੀ ਆ ਉਹ ਚੈਪਟਰ 11 ਬੈਂਕਰਪਸੀ ਦੇ ਵਿੱਚ ਜਿਹੜੀ ਜਾ ਰਹੀ ਆ। ਤੇ ਤੀਸਰੀ ਜਿਹੜੀ ਖਬਰ ਹੈਗੀ ਆ ਕਿ ਜਿਹੜੀ ਇੱਕ ਮਈ ਦੇ ਵਿੱਚ ਮਈ 15 ਨੂੰ ਜਿਹੜੀ ਅਨਅਨਾਊਂਸਡ ਜਿਹੜੀ ਇੱਕ ਤਾਂ ਹੁੰਦੇ ਨਾ ਆਪਾਂ ਕਹਿੰਦੇ 72 ਘੰਟੇ ਦੀ ਲੱਗਣੀ ਆ ਤੇ ਉਹਨਾਂ ਨੇ ਉਹ ਅਨਾਊਂਸ ਕੀਤਾ ਹੁੰਦਾ, ਪਹਿਲਾਂ ਹੀ ਡੇਟਾ ਦੱਸੀਆਂ ਹੁੰਦੀਆਂ, ਤੇ ਇੱਕ ਅਨਅਨਾਊਂਸ ਕਰਦੇ ਆ ਬ੍ਰੇਕ ਇੰਸਪੈਕਸ਼ਨ ਜਿਹੜੀ ਆ ਜਿਹੜੀ ਮਈ 15 ਨੂੰ ਜਿਹੜੀ ਕੀਤੀ ਗਈ ਆ। ਉਹਦੇ ਚ 1600 ਟਰੱਕ ਜਿਹੜਾ 1600 ਕੰਪਨੀਆਂ ਜਾਂ 1600 ਟਰੱਕ ਜਿਹੜੇ ਆ ਆਊਟ ਆਫ ਸਰਵਿਸ ਜਿਹੜੇ ਕੀਤੇ ਗਏ ਸੀਗੇ। ਸੋ ਇਹ ਜਿਹੜੀ ਆ CVSA ਨੇ ਜਿਹੜੀ ਆ ਕੀਤੀ ਆ ਇੰਸਪੈਕਸ਼ਨ ਜਿਹੜੀ, ਤੇ ਵਾਇਲੇਸ਼ਨ ਜਿਹੜੀਆਂ 996 ਜਿਹੜੇ ਟਰੱਕਸ ਆ ਉਹਨਾਂ ਨੂੰ ਜਿਹੜੀਆਂ ਵਾਇਲੇਸ਼ਨ ਹੈਗੀਆਂ ਆਊਟ ਆਫ ਸਰਵਿਸ, ਜਿਹੜੀਆਂ 1600 ਟਰੱਕ ਜਿਹੜੇ ਆਊਟ ਆਫ ਸਰਵਿਸ ਕੀਤੇ ਗਏ ਤੇ ਟੋਟਲ 10,358 ਇੰਸਪੈਕਸ਼ਨਾਂ ਜਿਹੜੀਆਂ ਅਕ੍ਰੋਸ US ਕੈਨੇਡਾ ਜਿਹੜੀਆਂ ਕੀਤੀਆਂ, ਤੇ ਜਿਹਦੇ ਵਿੱਚ ਇਹ 1667 ਟਰੱਕ ਜਿਹੜੇ ਆ 16.1% ਜਿਹੜੇ ਟਰੱਕ ਆ ਉਹ ਆਊਟ ਆਫ ਸਰਵਿਸ ਕੀਤੇ ਗਏ। ਸੋ ਨਿਊਜ਼ ਖਬਰਾਂ ਸਾਰਾ ਕੁਝ ਜਿਹੜਾ ਚੱਲਦਾ ਰਹਿੰਦਾ, ਪਰ ਜੀ ਆਪਣੀ ਜਿਹੜੀ ਕਮਿਊਨਿਟੀ ਹੈਗੀ ਟਰੱਕਿੰਗ ਕਮਿਊਨਿਟੀ ਹੈਗੀ ਆ ਮੇਰੇ ਖਿਆਲ ਕਾਫੀ ਸਟਰੋਂਗ ਹੈਗੀ ਆ, ਕਾਫੀ ਮਾਇਨੇ ਰਖਾਉਂਦੀ ਆ। ਇਹਨੂੰ ਥੋੜਾ ਜਿਹਾ ਸਮਝਦਾਰੀ ਨਾਲ ਸਾਰੇ ਜਣੇ ਰਲ ਕੇ ਇਹਨੂੰ ਆਪਾਂ ਥੋੜਾ ਜਿਹਾ ਸਫਾਈ ਕਰ ਲਈਏ, ਥੋੜਾ ਜਿਹਾ ਸੁਧਾਰ ਕਰ ਲਈਏ। ਜੇ ਆਪਣੇ ਲਾਗੇ ਕੋਈ ਗਲਤੀ ਕਰਦਾ ਆ, ਆਪਣਾ ਹੱਕ ਬਣਦਾ, ਆਪਣਾ ਫਰਜ਼ ਬਣਦਾ ਕਿ ਆਪਾਂ ਉਹਨੂੰ ਰੋਕੀਏ, ਵਰਜੀਏ। ਜੇ ਨਹੀਂ ਰੁਕਦਾ, ਨਹੀਂ ਆਉਂਦਾ ਤੇ ਡੈਫੀਨੇਟਲੀ ਜੇ ਲਾਅ ਐਕਸਪੋਜ਼ ਵੀ ਕਰਨਾ ਪਊਗਾ, ਲੋੜ ਪੈਂਦੀ ਆ ਤਾਂ ਐਕਸਪੋਜ਼ ਵੀ ਕਰਨਾ ਜ਼ਰੂਰੀ ਆ। ਲਾਅ ਐਨਫੋਰਸਮੈਂਟ ਨੂੰ ਦੱਸਣਾ ਵੀ ਬਹੁਤ ਜ਼ਰੂਰੀ ਆ, ਸਾਡਾ ਇੱਕ ਇਹ ਫਰਜ਼ ਬਣਦਾ ਜੀ। ਬਹੁਤ ਬਹੁਤ ਥੈਂਕ ਯੂ। ਬਿਲਕੁਲ ਹੋਣਾ ਤਾਂ ਇਹ ਚਾਹੀਦਾ ਆ ਵੀ ਜਿਹੜੇ ਇੰਨੇ ਪ੍ਰੋਫੈਸ਼ਨਲ ਟਰੱਕ ਡਰਾਈਵਰ ਹੋਣ ਤੇ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਕਹਿਣ ਪਈ ਭਾਈ ਜੀ ਅਸੀਂ ਤਾਂ ਪੰਜਾਬੀਆਂ ਨੂੰ ਹਾਇਰ ਕਰਨਾ, ਚਾਹੇ JB ਹੰਟ ਆ ਜਾਂ ਸਵਿਫਟ ਆ, ਜਿੱਦਾਂ ਬੇ ਏਰੀਏ ਦੇ ਵਿੱਚ ਰਸ਼ੀਆ ਦੇ ਡਿਵੈਲਪਰ ਹੈਗੇ ਆ, ਸਾਰੀਆਂ ਕੰਪਨੀਆਂ ਉਹਨਾਂ ਦੇ ਮਗਰ ਜਾਂਦੀਆਂ ਵੀ ਅਸੀਂ ਹਾਇਰ ਕਰੀਏ ਪ੍ਰੋਫੈਸ਼ਨਲ। ਸੋ ਜਾਂਦੇ ਜਾਂਦੇ ਇੱਕ ਖਬਰ ਆਪਾਂ ਸਾਂਝੀ ਕਰਦੇ ਜਾਈਏ। ਇਸ ਸ਼ਨੀਚਰਵਾਰ ਨੂੰ ਜਾਣੀ ਕਿ ਅਗਸਤ 10 ਨੂੰ ਪਰਸੋਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਹੋ ਰਿਹਾ ਪੰਜਾਬੀ ਰੇਡੀਓ USA ਤੇ ਲਾਈਵ ਆਏਗਾ 3 ਵਜੇ ਤੋਂ ਲੈ ਕੇ 5:30 ਵਜੇ ਤਾਈਂ, ਜਿਹਦੇ ਵਿੱਚ ਕਾਫੀ ਵਧੀਆ ਕਵੀ ਜਿਹੜੇ ਆ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕਰਨਗੇ। ਸੋ ਜਿੰਨੇ ਵੀ ਸਾਡੇ ਟਰੱਕਰ ਵੀਰ ਜਾਂ ਹੋਰ ਜਿੰਨੇ ਵੀ ਸਰੋਤੇ ਸੁਣ ਰਹੇ ਆ 3 ਵਜੇ ਤੋਂ ਲੈ ਕੇ ਸ਼ਾਮ ਦੇ 5:30 ਵਜੇ ਤਾਈਂ ਇਹ ਲਾਈਵ ਪ੍ਰੋਗਰਾਮ ਜ਼ਰੂਰ ਸੁਣਿਓ। ਜੀ ਜੀ ਬਿਲਕੁਲ। ਜੇ ਕਿਸੇ ਨੇ ਕਵੀ ਦਰਬਾਰ ਦੇ ਵਿੱਚ ਹਿੱਸਾ ਲੈਣਾ ਉਹ ਜਿਹੜਾ ਸੰਪਰਕ ਵੀ ਕਰ ਸਕਦੇ ਹੋ। ਬਾਕੀ ਕਾਫੀ ਜਿਹੜੇ ਆਪਣੇ ਕੋਲ ਨਾਮ ਆਲਰੇਡੀ ਜਿਹੜੇ ਉਹ ਪਹੁੰਚੇ ਹੋਏ ਆ। ਸੋ ਤੁਹਾਡੇ ਸਾਰਿਆਂ ਦੀ ਸਹੂਲਤ ਲਈ ਇਸ ਨੂੰ ਫੇਸਬੁੱਕ ਦੇ ਉੱਤੇ ਤੇ ਪੰਜਾਬੀ ਰੇਡੀਓ USA ਦੇ ਉੱਤੇ ਸਾਰੇ ਹੀ ਪਾਸੇ ਜਿਹੜਾ ਉਸ ਨੂੰ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਤੇ ਬਿਲਕੁਲ ਜੀ, ਜਿੱਦਾਂ ਹਰਜੋਤ ਭਾਈ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਦੂਜੀਆਂ ਵੱਡੀਆਂ ਕੰਪਨੀਆਂ ਉਹ ਪੰਜਾਬੀਆਂ ਨੂੰ ਹਾਇਰ ਕਰਨ, ਸਾਨੂੰ ਇਸ ਵੇਲੇ ਬੜੀ ਨਾਪਟਾ ਨੂੰ ਰਿਕੁਐਸਟ ਜਿਹੜੀ ਹੈ JB ਹੰਟ ਵੱਲੋਂ ਆਈ ਆ ਕਿ ਉਹ ਪੰਜਾਬੀ ਕਮਿਊਨਿਟੀ ਜਿਹੜੀ ਆ ਜਾਂ ਪੰਜਾਬੀ ਕਲਚਰ ਹੈ ਜਾਂ ਪੰਜਾਬੀ ਟਰੱਕਿੰਗ ਹੈ ਇਹਨੂੰ ਹੋਰ ਜ਼ਿਆਦਾ ਨੇੜਿਓਂ ਦੇਖਣਾ ਚਾਹੁੰਦੇ ਆ, ਹੋਰ ਜ਼ਿਆਦਾ ਨੇੜਿਓਂ ਜਾਣਨਾ ਚਾਹੁੰਦੇ ਆ। ਸੋ ਇਸੇ ਕਰਕੇ ਉਹ ਆਉਣ ਵਾਲੇ ਜਿਹੜਾ ਆਪਣਾ ਟਰੱਕ ਸ਼ੋਅ ਹੈਗਾ ਉਹਦੇ ਵਿੱਚ JB ਹੰਟ ਵਾਲੇ ਸਪੈਸ਼ਲ ਇਸੇ ਕਰਕੇ ਆ ਰਹੇ ਆ ਕਿ ਉਹ ਕਮਿਊਨਿਟੀ ਦੇ ਨਾਲ ਹੋਰ ਜੁੜਨਾ ਚਾਹੁੰਦੇ ਆ, ਹੋਰ ਉਹਦੇ ਨਾਲ ਉਹਨੂੰ ਸਟੱਡੀ ਕਰਨਾ ਚਾਹੁੰਦੇ ਆ। ਸੋ ਇਹ ਗੱਲਾਂ ਬਿਲਕੁਲ ਵਾਜਬ ਆ, ਬਿਲਕੁਲ ਸਹੀ ਆ ਬਈ ਇਹ ਜਿਹੜੀ ਕਮਿਊਨਿਟੀ ਆ ਉਹਨੂੰ ਇੰਨਾ ਕੁ ਚੰਗਾ ਬਣਾ ਦਿਓ ਕਿ ਤੁਹਾਡੀ ਲੋੜ ਮਹਿਸੂਸ ਹੋਵੇ ਹਰ ਇੱਕ ਨੂੰ। ਜੀ ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID